ਸਾਡੇ ਨਾਲ ਬਾਈ ਮੰਗਾ ਸਿੰਘ ਟਾਲ ਮੌਜੂਦ ਰਹਿਣਗੇ ਜਿਨ੍ਹਾਂ ਦੇ ਉੱਪਰ ਇੱਕ ਫਿਲਮ ਵੀ ਬਣੀ ਤੇ ਕਾਫੀ ਚਰਚਾ ਵੀ ਰਹੀ। खोल भाई, कौन है भी अंदर? ਸ਼ੁਰੂਆਤੀ ਤੁਹਾਡੀ ਜ਼ਿੰਦਗੀ ਤੋਂ ਕਰ ਲਈਏ। ਉਹਨੂੰ ਆਪਾਂ ਜ਼ਿੰਦਗੀ ਤਾਂ ਨਹੀਂ ਕਹਿਣਾ ਚਾਹੀਦਾ। ਉਹ ਮਤਲਬ ਨਰਕ ਸੀ। ਉਹ ਨਰਕ ਤੋਂ ਵੀ ਜੇ ਕੋਈ ਅਗਲੀ ਗੱਲ ਕਹਿ ਦਈਏ ਕਿ ਬੰਦਾ ਜਿਵੇਂ ਕਹਿੰਦਾ ਕੋਈ ਕਿ ਮੈਂ ਧਰਮਰਾਜ ਨੂੰ ਮਿਲ ਕੇ ਆਇਆ, ਆਪਾਂ ਬਾਤਾਂ 'ਚ ਸੁਣਦੇ ਹੁੰਦੇ ਸੀ ਹੈ ਨਾ। ਅਤੇ ਮੈਨੂੰ ਲੱਗਦਾ ਜਿਹੜਾ ਅਡਿਕਟ ਹੈ ਇਕੱਲਾ ਮੈਂ ਹੀ ਨਹੀਂ, ਜਿੰਨੇ ਵੀ ਅਡਿਕਟ ਨੇ ਜਿਹੜਾ ਉਹ ਇੰਜੈਕਟ ਵਗੈਰਾ ਕਰਦੇ ਨੇ ਹੈ ਨਾ। ਅਤੇ ਉਹ ਬੰਦਾ ਰੋਜ਼ ਹੀ ਧਰਮਰਾਜ ਦੇ ਬੂਹੇ 'ਤੇ ਹੀ ਖੜ੍ਹਾ। ਅਤੇ ਇੱਕ ਟਾਈਮ ਇਹੋ ਜਿਹਾ ਸੀ ਕਿ ਉੱਥੇ ਬੱਸ ਸਟੈਂਡ ਦੀਆਂ ਟੋਇਲਟਸ ਨੇ, ਵਾਸ਼ਰੂਮ ਨੇ ਹੈ ਨਾ, ਉਹ ਵੀ ਨਹੀਂ ਸੀ ਮੈਨੂੰ ਅੰਦਰ ਵੜਦੇ, ਕੁੰਡਾ ਲਾ ਲੈਂਦੇ ਸੀ। कौन है भी अंदर? ਹੈ ਨਾ, ਕਿਉਂਕਿ ਮੈਂ ਤਾਂ ਮਰਨ ਨੂੰ ਰੋਜ਼ ਬਈ ਮੇਰੇ ਮਤਲਬ ਵੇਨ ਨਹੀਂ ਹੈਗੀ ਕੋਈ ਬੋਡੀ 'ਚ ਜਿਹੜੀ 'ਚ ਆਪਾਂ ਬਲੱਡ ਲੈ ਸਕੀਏ। ਮੈਂ ਸਾਰੀਆਂ ਬੰਦ ਕਰਤੀ ਸੀ, ਤਾਰਾਂ ਬਣਾਤੀਆਂ ਸੀ। ਮੇਰੇ ਯਾਦ ਹੈ ਮੈਨੂੰ ਮਤਲਬ ਬਹੁਤ ਵਾਰ ਬਾਥਰੂਮ 'ਚੋਂ ਪੱਟ ਕੇ ਉਹਨਾਂ ਨੇ ਗੇਟ ਖੰਨੇ ਹੈ ਨਾ ਕੱਢ ਕੇ, ਫਿਰ ਵੀ ਉਹਨਾਂ ਨੇ ਨਵਾਂ ਮੂੰਹ ਮਾਂ 'ਤੇ ਛਿੱਟੇ ਮਾਰ ਕੇ ਸੈੱਟ ਕਰਕੇ ਮੈਨੂੰ ਤੋੜ ਦੇਣਾ। ਮਤਲਬ ਮਰਿਆ ਨਹੀਂ ਮੈਂ ਤਾਂ ਮਰਨ ਦੀ ਕੋਸ਼ਿਸ਼ ਕਰਦਾ ਰਿਹਾ। ਮਨ ਤੇ ਕੀ ਬੀਤਦੀ ਹੈ ਜਦੋਂ ਘਰੇ ਬੈਠ ਕੇ ਜਵਾਕਾਂ ਦੇ ਵਿੱਚ ਜਾਂ ਵਾਈਫ ਦੇ ਨਾਲ ਗੱਲ ਕਰਦੇ ਹੋ? ਮੇਰੀ ਕੁੜੀ ਨੂੰ ਹੱਥ ਲਾਇਆ ਤੇ ਤੂੰ ਇਹ ਹੱਕ ਦਾ ਖੋ ਚੁੱਕਿਆ ਹੋਇਆ। ਤੂੰ ਨਸ਼ੇੜੀ ਸੀ, ਤੂੰ ਨਸ਼ੇੜੀ ਹੈ, ਤੂੰ ਨਸ਼ੇੜੀ। ਜਿਵੇਂ ਫਿਲਮਾਂ ਬਣੀਆਂ ਤੁਹਾਡੇ ਤੇ, ਫਿਲਮ ਬਣੀ ਇੱਕ ਡਾਕੂਆਂ ਦਾ ਮੁੰਡਾ 2, ਵਾਕਈ ਉਹਦੇ ਵਿੱਚ ਸੱਚਾਈ ਸੀ ਕੁਛ? ਮੇਰੇ ਮੁਤਾਬਕ ਉਹ ਬੈਕ ਤੇ ਸੀ, ਮੈਂ ਆਪ ਪੰਗੇ ਲਏ ਹੈ ਨਾ। ਫਿਲਮ ਵਾਲਿਆਂ ਨੇ ਇਹ ਦਿਖਾਤਾ ਕਿ ਉਹ ਅੱਗੇ ਸੀ, ਅਤੇ ਉਹ ਸਟੋਰੀ ਥੋੜ੍ਹੀ ਜਿਹੀ ਬਦਲਣੀ ਵੀ ਸੀ ਕਿਉਂਕਿ ਕਈ ਬੰਦੇ ਜਿਹੜੇ ਜਿਨ੍ਹਾਂ ਦੇ ਕੇਸ ਖੁੱਲ੍ਹ ਸਕਦੇ ਸੀ ਹੈ ਨਾ ਉਸ ਸਮੇਂ ਦੇ, ਫਿਰ ਉਹ ਥੋੜ੍ਹਾ ਜਿਹਾ ਚੇਂਜ ਕਰਿਆ ਹੈ। ਬਾਕੀ ਉਹ ਜਿਹੜਾ ਬੁਰਾ ਹਾਲ ਹੈ ਉਹ ਇਸ ਤਰ੍ਹਾਂ ਦਾ ਹੀ ਸੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਸਾਡੀ ਕੋਸ਼ਿਸ਼ ਆ ਕਿ ਅਸੀਂ ਨਾਮਵਰ ਸ਼ਖਸੀਅਤਾਂ ਦੇ ਨਾਲ ਮਿਲਾਇਆ ਜਾਵੇ। ਤਾਂ ਸਾਡੇ ਨਾਲ ਬਾਈ ਮੰਗਾ ਸਿੰਘ ਟਾਲ ਮੌਜੂਦ ਰਹਿਣਗੇ ਜਿਨ੍ਹਾਂ ਦੇ ਉੱਪਰ ਇੱਕ ਫਿਲਮ ਵੀ ਬਣੀ ਤੇ ਕਾਫੀ ਚਰਚਾ ਵੀ ਰਹੀ। ਤਾਂ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਬਾਈ ਬਾਰੇ, ਤਾਂ ਬਾਈ ਨੇ ਇੱਕ ਅਜਿਹੀ ਜ਼ਿੰਦਗੀ 'ਚੋਂ ਸਫ਼ਰ ਕੀਤਾ ਜਿਹੜੀ ਜ਼ਿੰਦਗੀ ਦੇ ਵਿੱਚ ਸ਼ਾਇਦ ਕੋਈ ਵੀ ਨਾ ਜਾਣਾ ਪਸੰਦ ਕਰੇ। ਤਾਂ ਅੱਜ ਸਾਡੇ ਨਾਲ ਬਾਈ ਮੌਜੂਦ ਆ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ। ਬਾਈ ਸ਼ੁਰੂਆਤੀ ਤੁਹਾਡੀ ਜ਼ਿੰਦਗੀ ਤੋਂ ਕਰ ਲਈਏ, ਕਿਵੇਂ ਦਾ ਰਿਹਾ ਸਫ਼ਰ ਬਾਈ ਜਿਹੜੀ ਜਿੱਧਰ ਤੁਹਾਡਾ ਇਸ਼ਾਰਾ ਜਿਹੜੀ ਉਹ ਜ਼ਿੰਦਗੀ ਹੈ ਨਾ, ਉਹਨੂੰ ਆਪਾਂ ਜ਼ਿੰਦਗੀ ਤਾਂ ਨਹੀਂ ਕਹਿਣਾ ਚਾਹੀਦਾ। ਉਹ ਮਤਲਬ ਨਰਕ ਸੀ। ਉਹ ਨਰਕ ਤੋਂ ਵੀ ਜੇ ਕੋਈ ਅਗਲੀ ਗੱਲ ਕਹਿ ਦਈਏ ਕਿ ਬੰਦਾ ਜਿਵੇਂ ਕਹਿੰਦਾ ਕੋਈ ਕਿ ਮੈਂ ਧਰਮਰਾਜ ਨੂੰ ਮਿਲ ਕੇ ਆਇਆ, ਆਪਾਂ ਬਾਤਾਂ 'ਚ ਸੁਣਦੇ ਹੁੰਦੇ ਸੀ ਹੈ ਨਾ, ਕਹਾਣੀਆਂ 'ਚ, ਕਥਾ ਕਹਾਣੀ, ਲੋਕ ਕਥਾ ਕਹਾਣੀਆਂ 'ਚ। ਅਤੇ ਮੈਨੂੰ ਲੱਗਦਾ ਜਿਹੜਾ ਅਡਿਕਟ ਹੈ ਇਕੱਲਾ ਮੈਂ ਹੀ ਨਹੀਂ, ਜਿੰਨੇ ਵੀ ਅਡਿਕਟ ਨੇ ਜਿਹੜਾ ਉਹ ਇੰਜੈਕਟ ਵਗੈਰਾ ਕਰਦੇ ਨੇ ਹੈ ਨਾ। ਅਤੇ ਉਹ ਬੰਦਾ ਰੋਜ਼ ਹੀ ਧਰਮਰਾਜ ਦੇ ਬੂਹੇ 'ਤੇ ਹੀ ਖੜ੍ਹਾ ਹੁੰਦਾ ਹੈ ਜੀ। ਮਤਲਬ ਪਲ ਪਲ ਉਹ ਮਰ ਰਿਹਾ ਹੁੰਦਾ, ਇਹ ਨਹੀਂ ਪਤਾ ਅੱਜ ਓਵਰਡੋਜ਼ ਹੋ ਜਾਵੇ, ਅੱਜ ਓਵਰਡੋਜ਼ ਹੋ ਜਾਵੇ। ਇਹ ਬੜਾ ਮਤਲਬ ਅੱਜ ਵੀ ਮੇਰਾ ਕੋਈ ਕਾਲ ਆਈ ਹੋਈ ਸੀ, ਨਵੀਂ ਕਿਤਾਬ ਦੂਜਾ ਪਾਰਟ ਆਉਣ ਕਰਕੇ ਹੈ ਨਾ, ਉਹ ਜਿਹੜੀਆਂ ਫੋਨ ਆਉਂਦੇ ਨੇ ਉਹਦੇ ਨਾਲ ਡਿਸਕਸ ਕਰ ਰਿਹਾ ਸੀ। ਕੋਈ ਦੱਸਦੀ ਸੀ, ਕਹਿੰਦੀ ਵੀਰੇ ਬਹੁਤ ਬੁਰਾ ਹਾਲ ਹੈ ਮੇਰੇ ਹਸਬੈਂਡ ਦਾ ਹੈ ਨਾ, ਰੋਂਦੀ ਸੀ ਕੋਈ ਲੜਕੀ। ਅਤੇ ਫਿਰ ਮੈਂ ਉਹਨੂੰ ਦੱਸਿਆ, ਮੈਂ ਕਿਹਾ ਭੈਣੇ ਵੀ ਇਹਦਾ ਕਸੂਰ ਨਹੀਂ ਹੈ ਨਾ, ਕਿਉਂਕਿ ਇਹ ਤਾਂ ਇੱਕ ਬਿਮਾਰੀ 'ਚ ਫਸ ਗਿਆ ਹੈ ਨਾ। ਹੁਣ ਇਹਨੂੰ ਪਤਾ ਨਹੀਂ ਲੱਗ ਰਿਹਾ ਕੀ ਕਰਦਾ। ਮੇਰੇ ਬਾਈ ਜੇ ਯਾਦ ਹੈ ਜਦੋਂ ਮੈਂ ਪੜ੍ਹ ਕੇ ਆ ਗਿਆ ਪਟਿਆਲਿਓਂ ਵਾਪਸ ਪਿੰਡ ਆ ਗਿਆ ਹੈ ਨਾ, ਮੈਂ ਖੰਨੇ ਜਾਂਦਾ ਸੀ ਸਮਾਨ ਲੈਣ ਆਪਣਾ, ਅਮਲੋ ਸਾਡੇ ਨੇੜੇ ਆ ਸ਼ਹਿਰ ਹੈ ਨਾ। ਹਾਂ, ਅਤੇ ਇੱਕ ਟਾਈਮ ਇਹੋ ਜਿਹਾ ਸੀ ਕਿ ਉੱਥੇ ਜਿਹੜੇ ਹੌਸਪੀਟਲ ਨੇ, ਜਿਹੜੇ ਉਹ ਕੁਸ਼ਟ ਆਸ਼ਰਮ ਜਾਂ ਮੰਦਰ ਜਿੰਨੇ ਵੀ ਨੇੜੇ ਤੇੜੇ ਹੈ ਨਾ, ਜਦੋਂ ਉੱਥੋਂ ਸਮਾਨ ਲੈ ਕੇ ਬਾਹਰ ਨਿਕਲਦਾ ਸੀ, ਸਰਕਾਰੀ ਹਸਪਤਾਲ ਜਿਹੜੇ ਸਰਕਾਰੀ ਬੱਸ ਸਟੈਂਡ ਦੀਆਂ ਟੋਇਲਟਸ ਨੇ, ਵਾਸ਼ਰੂਮ ਨੇ ਹੈ ਨਾ, ਉਹ ਵੀ ਨਹੀਂ ਸੀ ਮੈਨੂੰ ਅੰਦਰ ਵੜਦੇ, ਕੁੰਡਾ ਲਾ ਲੈਂਦੇ ਸੀ ਕਿ ਜੇ ਇਹ ਅੰਦਰ ਵੜ ਗਿਆ ਇਹ ਸਾਰੀ ਦਿਹਾੜੀ ਨਿਕਲਦਾ, ਨਾਲ ਨਹੀਂ ਸੀ ਲੱਭਦੀ ਕੋਈ, ਅੰਦਰ ਓਵਰਡੋਜ਼ ਹੋ ਕੇ ਪਿਆ ਰਹਿੰਦਾ ਸੀ। ਕਈ ਵਾਰ ਦਰਵਾਜ਼ਾ ਪੱਟ ਕੇ ਵੀ ਕੱਢਦੇ ਸੀ ਨਾ। ਮਤਲਬ ਉਹ ਜਿਵੇਂ ਆਪਾਂ ਕਿਸੇ ਕੋੜੀ ਨੂੰ ਦੇਖ ਕੇ ਵੀ ਇਹ ਯਾਰ ਸਾਡੇ ਗੰਦ ਪਾ ਦੂਗਾ ਅੰਦਰ ਹੈ ਨਾ, ਇਸ ਤਰ੍ਹਾਂ ਦੀ ਜ਼ਿੰਦਗੀ ਸੀ। ਉਹ ਜ਼ਿੰਦਗੀ ਨਹੀਂ, ਉਹ ਮਤਲਬ ਉਹ ਟਾਈਮ ਸੀ ਜਿਹੜਾ ਹੈ ਨਾ। ਬਈ ਜਦੋਂ ਉਧਰਲੇ ਪਾਸੇ ਨੂੰ ਜਾਂਦੇ ਹੋ, ਪਹਿਲਾ ਸਟੈਪ ਕੀ ਸੀਗਾ ਉਧਰਲੀ ਜ਼ਿੰਦਗੀ ਵੱਲ ਚੱਕਣ ਦਾ? ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਤੁਹਾਡੀ ਆਵਾਜ਼ ਦੇ ਵਿੱਚ ਕੀ ਕਿ ਤੁਸੀਂ ਕਿਹਾ ਨਰਕ ਸੀ, ਉਸ ਨਰਕ ਦੇ ਵੱਲ ਪਹਿਲਾ ਸਟੈਪ ਕਿਵੇਂ ਚੱਕਿਆ ਜਾਂਦਾ? ਉਹ ਬਈ ਵੈਸੇ ਤਾਂ ਉਹ ਅਟਪੱਟੀ ਜਿਹੀ ਲੱਗਦੀ ਹੈ ਗੱਲ ਹੈ ਨਾ, ਕਿਉਂਕਿ ਸਾਡੇ ਉਰੇ
ਸਾਡੀ ਸੁਸਾਇਟੀ 'ਚ, ਸਾਡੇ ਪੰਜਾਬ 'ਚ ਖਾਸ ਕਰਕੇ ਪਿੰਡਾਂ 'ਚ ਜਾਂ ਜਿਹੜੇ ਜ਼ਿਮੀਂਦਾਰ ਖੇਤੀਬਾੜੀ ਵਾਲੇ ਪਰਿਵਾਰ 'ਚੋਂ ਮੈਂ ਆਉਣਾ ਹੈ ਨਾ, ਆਪਣੇ ਤਾਂ ਮਤਲਬ ਉਹਨੂੰ ਨਸ਼ਾ ਨਹੀਂ ਗਿਣਦੇ ਸ਼ਰਾਬ ਨੂੰ, ਹੈ ਨਾ। ਤੇ ਪਹਿਲਾ ਮਤਲਬ ਜਿਹੜੀ ਪੌੜੀ ਹੈ ਨਰਕ ਦੀ, ਹੈ ਨਾ, ਉਹ ਸਾਡੀ ਮੋਟਰ ਤੋਂ ਸ਼ੁਰੂ ਹੋਈ ਸੀ ਖੇਤ 'ਚੋਂ, ਹੈ ਨਾ। ਤੇ ਉਹ ਬਾਪੂ ਜੀ ਹੋਰੀ ਪੀਂਦੇ ਸੀ ਪੈਗ, ਜਿਵੇਂ ਆਮ ਮਤਲਬ ਜਦੋਂ ਕੰਮ ਦਾ ਟਾਈਮ ਹੈ ਥੱਕੇ ਹੋਏ, ਹੈ ਨਾ, ਉਹ ਘਰ ਦੀ ਸ਼ਰਾਬ ਕੱਢੀ ਹੁੰਦੀ ਸੀ। ਤੇ ਅਸੀਂ ਛੋਟੇ ਹੁੰਦੇ, ਸਾਨੂੰ ਮਤਲਬ ਮਨਾ ਨਹੀਂ ਸੀ ਹੈਗਾ ਉਹ ਪੀਣਾ, ਥੋੜ੍ਹਾ ਜਿਹਾ ਪਾ ਕੇ ਪਾਣੀ ਪੀ ਲੈਣਾ। ਜਾਂ ਫਿਰ ਜਦੋਂ ਵੱਡੇ ਹੋਏ, ਮੇਰੇ ਯਾਦ ਹੈ, ਇਹ ਕਹਿੰਦੇ ਸੀ ਕਿ ਹੋਰ ਆਲਸੂ ਪਰਸੂ ਨੂੰ ਮੂੰਹ ਨਹੀਂ ਮਾਰੀ, ਪੈਗ ਪੁੱਗ ਦਾ ਕੁਛ ਨਹੀਂ ਹੁੰਦਾ। ਮਤਲਬ ਉਹ ਪਤਾ ਨਹੀਂ ਸਾਨੂੰ, ਜਾਂ ਤਾਂ ਸਾਡੀ ਸੁਸਾਇਟੀ 'ਚ ਕਿ ਇਹ ਪੌੜੀ ਹੈ। ਜਿਵੇਂ ਮੰਨ ਲਓ ਜਿਹੜਾ ਟਿਪੀਕਲ ਸ਼ਹਿਰੀ ਏਰੀਆ, ਉਹਨਾਂ ਦੇ ਹੈਗਾ ਕਿ ਉਹ ਜਿਹੜਾ ਉਹ ਰਾਜ ਦਰਬਾਰ ਗੁਟਕਾ ਜੋ ਖਾਂਦੇ ਨੇ, ਹੈ ਨਾ, ਉਹ ਉਹਨਾਂ ਦੀ ਉਹ ਪੌੜੀ ਹੈ। ਕਿਉਂਕਿ ਅਸੀਂ ਖੁੱਲ੍ਹ ਦੇਣੀ ਆ, ਜਦੋਂ ਛੋਟ ਦੇਣੀ ਹੈ ਆਪਣੇ ਦਿਮਾਗ ਨੂੰ, ਬਾਡੀ ਨੂੰ, ਹੈ ਨਾ, ਫਿਰ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਕਦੋਂ ਉਸ ਪਾਸੇ ਜਾ ਰਹੇ ਨੇ। ਬਈ ਮੰਗੀ, ਜੇ ਗੱਲ ਕਰੀਏ ਗਰਾਊਂਡਾਂ ਦੇ ਵਿੱਚ ਖੇਡਦੇ ਇੱਕਦਮ ਉਸ ਜ਼ਿੰਦਗੀ ਨੂੰ ਅਪਣਾ ਲੈਣਾ, ਫਿਰ ਘਰੇ ਜਦੋਂ ਆਉਣਾ, ਘਰ ਦੇ ਕੀ ਸੋਚਦੇ ਸੀ, ਜਾਂ ਘਰੇ ਲੜਾਈ ਕਲੇਸ਼ ਵੀ ਹੁੰਦਾ ਹੋਣਾ, ਕਈ ਅਸੀਂ ਦੇਖਦੇ ਹਾਂ ਆਮ ਸਮਾਜ ਦੇ ਵਿੱਚ ਅਜਿਹਾ ਕੁਛ? ਨਹੀਂ, ਉਹ ਇੱਕ ਟਾਈਮ ਤਾਂ ਨਹੀਂ ਸੀ ਢਿੱਲੋਂ ਬਾਈ ਹੈਗਾ ਵੀ ਇੱਕੋ ਸਮੇਂ ਚੱਲਦੇ ਮਤਲਬ ਉਹਦੀ ਸ਼ੁਰੂਆਤ ਤਾਂ ਹੋਈ ਸੀ। ਬਸ ਉਹ ਸੀ ਵੀ ਜਿਹੜਾ ਜਿਹਨੂੰ ਆਪਾਂ ਐਕਟਿਵ ਡਰੱਗ ਜਿਹੜੀ ਮਤਲਬ ਵੀ ਉਹ ਕਦੋਂ ਆਈ, ਇਹ ਮਸਲਾ। ਕਿਉਂਕਿ ਉਹ ਤਾਂ ਸ਼ੁਰੂਆਤ ਹੈ ਜਦੋਂ ਤੁਸੀਂ ਪੈਗ ਲਾ ਲਿਆ, ਵਿਆਹਾਂ 'ਚ ਤੁਸੀਂ ਆਮ ਪੈਗ ਪੀਂਦੇ ਹੋ, ਘਰੇ ਤੁਹਾਡੇ ਜਿਵੇਂ ਸਾਡੇ ਪ੍ਰਾਹੁਣਾ ਕੋਈ ਆ ਗਿਆ, ਰਿਸ਼ਤੇਦਾਰ ਆ ਗਿਆ, ਹੈ ਨਾ, ਉਹਦੇ ਸਾਹਮਣੇ ਬੈਠ ਕੇ ਮੈਂ ਘਰਦਿਆਂ ਦੇ ਸਾਹਮਣੇ ਪੈਗ ਲਾਈ ਜਾਂਦਾ ਸੀ। ਨਸ਼ਾ ਸ਼ੁਰੂਆਤ ਤਾਂ ਹੋਈ ਸੀ। ਸ਼ੁਰੂਆਤ ਤਾਂ ਮੈਨੂੰ ਯਾਦ ਵੀ ਨਹੀਂ ਕਦ ਹੋਈ ਹੈ, ਮਤਲਬ ਛੋਟੇ ਹੁੰਦੇ ਤੋਂ ਹੀ ਹੋ ਗਈ, ਇਹ ਕਹਿ ਸਕਦੇ ਹਾਂ। ਹਾਂ, ਜਿਹਨੂੰ ਅਸੀਂ ਨਸ਼ਾ ਸਾਡੇ ਉਰੇ ਮੰਨਿਆ ਜਾਂਦਾ, ਉਹ ਮੈਂ ਗ੍ਰੈਜੂਏਸ਼ਨ BPEd ਕਰਦਾ ਸੀ ਉਦੋਂ। ਉਹ ਵੀ ਉਹਦਾ ਕਾਰਨ ਵੀ ਇਹੀ ਸੀ, ਸ਼ਰਾਬ ਹੀ ਸੀ। ਕਿਤੋਂ ਵਿਆਹ 'ਚ ਹੋਏ ਸੀ, ਉੱਥੇ ਲੜ ਪਏ, ਉਹਨਾਂ ਦਾਰੂ ਜ਼ਿਆਦਾ ਪੀ ਲਈ, ਅਤੇ ਉਹ ਇੱਕ ਪਾਸੇ ਬਰਾਤ ਹੋ ਗਈ ਸਾਰੀ। ਫਿਰ ਇਹ ਸੀ ਕਿ ਉਹ ਫਸ ਜਾਂਗੇ, ਹੈ ਨਾ। ਉੱਥੋਂ ਅਸੀਂ ਜੀਪ ਲੈ ਕੇ ਚੱਕ ਕੇ ਕਿਸੇ ਦੀ ਭੱਜ ਆਏ, ਰਾਤ ਨੂੰ ਜ਼ਿਆਦਾ ਪੀ ਲਈ, ਹੋਰ ਪੀ ਲਈ ਆ ਕੇ, ਹੈ ਨਾ। ਅਤੇ ਸਵੇਰੇ ਮੈਚ ਸੀ, ਅਤੇ ਉਹ ਮੈਚ ਫਿਰ ਕੋਈ, ਮੈਂ ਉਹਦਾ ਨਾਂ ਨਹੀਂ ਲੈਂਦਾ ਬੰਦੇ ਦਾ, ਜਿਹਦੇ ਕੋਲ ਮੈਂ ਸਮੈਕ ਪੀਤੀ ਮਤਲਬ ਪਹਿਲੀ ਵਾਰ। ਅਤੇ ਉਹ ਬਸ ਫਿਰ ਪਤਾ ਹੀ ਨਾ ਲੱਗਿਆ। ਫਿਰ ਉਹ ਰੋਜ਼ ਤੀਏ ਦਿਨ, ਚੌਥੇ ਦਿਨ, ਪੰਜਵੇਂ ਦਿਨ, ਫਿਰ ਉਹ ਜਿਹਨੇ ਵਿਚਾਰੇ ਨੇ ਪਿਲਾਈ ਸੀ, ਉਹਨੇ ਅਜੇ ਛੱਡਤੀ ਸੀ, ਉਹਨੂੰ ਦੁਬਾਰੇ ਅਸੀਂ ਲੈ ਕੇ ਆਉਣ ਲੱਗੇ। ਫਿਰ ਨਹੀਂ ਪਤਾ ਲੱਗਿਆ, ਫਿਰ ਸਮੈਕ ਨਸ਼ਾ ਕਰਨੋਂ ਹਟ ਗਈ, ਹੈ ਨਾ। ਫਿਰ ਨਰਕ 'ਚ ਗਿਰਦੇ ਫਿਰ ਟੀਕੇ, ਸਸਤਾ ਨਸ਼ਾ ਚਾਹੀਦਾ ਸੀ। ਇਹ ਪਤਾ ਨਹੀਂ ਲੱਗਦਾ ਬਈ। ਜਦੋਂ ਹੁਣ ਉਸ ਜ਼ਿੰਦਗੀ ਨੂੰ ਯਾਦ ਕਰਦੇ ਹੋ, ਰੌਂਗਟੇ ਖੜੇ ਹੁੰਦੇ ਹੋਣੇ ਆ, ਰੋਣਾ ਆਉਂਦਾ ਹੋਣਾ ਆਪਦੀ ਜ਼ਿੰਦਗੀ ਦੇ ਉਸ 'ਤੇ ਵੀ, ਯਾਰ ਕਿੱਧਰ ਚਲੇ ਗਏ ਸੀ? ਹਾਂ, ਸਮਾਂ ਬਾਈ ਜਿਹੜੇ ਮੇਰੇ ਨਾਲ ਦੇ ਪਲੇਅਰ ਸੀ, ਖੇਡਦੇ ਸੀ ਮੇਰੇ ਨਾਲ, ਗੁਰਲਾਲ ਘਨੌਰ ਹੁੰਦਾ ਸੀ, ਹੈ ਨਾ, ਅੱਜ ਕੱਲ੍ਹ MLA ਨੇ ਘਨੌਰ ਤੋਂ, ਮਨਪ੍ਰੀਤ ਮਾਨਾ, ਗੁਰਪ੍ਰੀਤ, ਬਹੁਤ ਵੱਡੇ ਜਾਦੂ ਬੋੜਾਲ ਤੋਂ, ਹੈ ਨਾ, ਵੱਡੇ ਪਲੇਅਰ ਹੋਏ ਨੇ ਮੇਰੇ ਨਾਲ ਜਿਹੜੇ, ਉਹ ਬਹੁਤ ਅੱਗੇ ਨਿਕਲ ਗਏ। ਮੈਂ ਵਾਪਸ ਵੀ ਨਹੀਂ ਮੁੜਿਆ, ਵਾਪਸ ਮੁੜ ਕੇ ਵੀ ਨਰਕ 'ਚ ਜਾ ਗਿਰਿਆ, ਹੈ ਨਾ। ਅਤੇ ਪਰ ਫਿਰ ਵੀ ਮੈਨੂੰ ਲੱਗਦਾ ਹੁੰਦਾ ਕਿ ਕੋਈ ਮਤਲਬ ਜਿਹੜਾ ਚੁਣਾਵ ਹੈ, ਜਿਹੜਾ ਚੁਣਿਆ ਗਿਆ, ਹੈ ਨਾ, ਕਿ ਤੂੰ ਜਿਉਣਾ ਹੈ ਨਾ। ਕਿਉਂਕਿ ਮੈਂ ਤਾਂ ਮਰਨ ਨੂੰ ਰੋਜ਼ ਬਈ, ਮੇਰੇ ਮਤਲਬ ਵੇਨ ਨਹੀਂ ਹੈਗੀ ਕੋਈ ਬੋਡੀ 'ਚ ਜਿਹੜੀ 'ਚ ਆਪਾਂ ਬਲੱਡ ਲੈ ਸਕੀਏ। ਮੈਂ ਸਾਰੀਆਂ ਬੰਦ ਕਰਤੀ ਸੀ, ਤਾਰਾਂ ਬਣਾਤੀਆਂ ਸੀ, ਮਤਲਬ ਇੰਜੈਕਸ਼ਨ ਲਾ ਕੇ ਬਾਰ-ਬਾਰ ਉਹਨਾਂ ਜਗ੍ਹਾ 'ਚ, ਹੈ ਨਾ। ਅਤੇ ਪਰ ਫਿਰ ਵੀ ਪਤਾ ਨਹੀਂ ਕਿਵੇਂ, ਜਾਂ ਤਾਂ ਮੈਨੂੰ ਲੱਗਦਾ ਮੇਰੀ ਵਾਈਫ ਪਾਠ ਬਹੁਤ ਕਰਦੀ ਹੈ, ਉਹਦੀ ਸ਼ਰਧਾ ਜਿਹੜੀ, ਹੈ ਨਾ, ਅੰਧ ਸ਼ਰਧਾ ਤੋਂ ਵੀ ਗਾਹਾਂ ਵਾਲੀ ਜਿਹੜੀ ਆਪਾਂ ਅੰਧ ਵਿਸ਼ਵਾਸ ਹੁੰਦਾ ਨਾ, ਉਸ ਤੋਂ ਵੀ ਗਾਹਾਂ ਵਾਲਾ, ਮਤਲਬ ਬਹੁਤ ਮਜ਼ਬੂਤ ਵਿਸ਼ਵਾਸ, ਹੈ ਨਾ, ਕਿ ਇਹ ਠੀਕ ਹੋਊ। ਮੈਨੂੰ ਮੇਰੇ ਵਾਹਿਗੁਰੂ 'ਤੇ ਭਰੋਸਾ, ਹੈ ਨਾ। ਜਾਂ ਮੇਰੀ ਮਾਂ ਦੀਆਂ ਦੁਆਵਾਂ ਜਿਹੜੀਆਂ, ਪਤਾ ਨਹੀਂ, ਦੋਸਤ ਬਹੁਤ ਵਧੀਆ ਮਿਲੇ, ਇਹ ਜਾਂ ਸਮਾਜ ਬਹੁਤ ਵਧੀਆ ਮਿਲਿਆ। ਅਸਲ 'ਚ ਮੈਨੂੰ ਮਤਲਬ ਮੈਂ ਬਲੈਸਡ ਹਾਂ ਕਿ ਮੈਂ ਪੰਜਾਬ 'ਚ ਪੈਦਾ ਹੋਇਆ, ਹੈ ਨਾ। ਮੇਰੇ ਯਾਦ ਹੈ ਮੈਨੂੰ ਮਤਲਬ ਬਹੁਤ ਵਾਰ ਬਾਥਰੂਮ 'ਚੋਂ ਪੱਟ ਕੇ ਉਹਨਾਂ ਨੇ ਗੇਟ ਖੰਨੇ, ਹੈ ਨਾ, ਕੱਢ ਕੇ, ਫਿਰ ਵੀ ਉਹਨਾਂ ਨੇ ਨਵਾਂ ਮੂੰਹ ਮਾਂ 'ਤੇ ਛਿੱਟੇ ਮਾਰ ਕੇ ਸੈੱਟ ਕਰਕੇ ਮੈਨੂੰ ਤੋਰ ਦੇਣਾ। ਮਤਲਬ ਮਰਿਆ ਨਹੀਂ ਮੈਂ ਤਾਂ ਮਰਨ ਦੀ ਕੋਸ਼ਿਸ਼ ਕਰਦਾ ਰਿਹਾ। ਜਿਵੇਂ ਫਿਲਮਾਂ ਬਣੀਆਂ ਤੁਹਾਡੇ 'ਤੇ, ਫਿਲਮ ਬਣੀ ਇੱਕ ਡਾਕੂਆਂ ਦਾ ਮੁੰਡਾ 2, ਵਾਕਈ ਉਹਦੇ ਵਿੱਚ ਸੱਚਾਈ ਸੀ ਕੁਛ? ਨਹੀਂ, ਉਹ ਚਲੋ ਉਹਨੂੰ ਆਪਾਂ ਸੱਚਾਈ ਤਾਂ ਨਹੀਂ ਕਹਿ ਸਕਦੇ ਸਾਰੀ, ਕਿਉਂਕਿ ਉਹਨਾਂ ਨੇ ਮੈਨੂਪਲੇਟ ਕੀਤੀ ਸਟੋਰੀ ਨੂੰ, ਜਿਹੜਾ ਮਤਲਬ ਬਿਲਡ ਕਰਿਆ, ਜਿਹੜੇ ਕਰੈਕਟਰ ਪੋਲੀਟੀਕਲ ਕਰੈਕਟਰ, ਹੈ ਨਾ, ਜਿਹੜੇ ਉਹ ਪਿੱਛੇ ਸੀ, ਮਤਲਬ ਬੈਕ 'ਤੇ ਸੀ। ਕਿਉਂਕਿ ਹੁੰਦਾ ਹੀ ਆ ਸਾਰਾ ਸਿਸਟਮ, ਜੇ ਪੋਲੀਟੀਕਲ ਸਿਸਟਮ ਹੈ ਜਿਹੜਾ, ਉਹ ਬੈਕ 'ਤੇ ਹੈ ਹੀ, ਤਾਂ ਹੀ ਸਾਡੇ ਉਰੇ ਸੁਸਾਇਟੀ 'ਚ ਕੋਈ ਸੁਧਾਰ ਨਹੀਂ ਹੁੰਦਾ। ਕਿਉਂਕਿ ਉਹਨੇ ਪਿੱਠ 'ਤੇ ਉਹ ਖੜੇ ਨੇ ਜਿਹੜੇ ਨਸ਼ਾ ਤਸਕਰ ਨੇ, ਹੈ ਨਾ। ਮੇਰੇ ਮੁਤਾਬਕ ਉਹ ਬੈਕ 'ਤੇ ਸੀ, ਮੈਂ ਆਪ ਪੰਗੇ ਲਏ, ਹੈ ਨਾ। ਫਿਲਮ ਵਾਲਿਆਂ ਨੇ ਇਹ ਦਿਖਾਤਾ ਕਿ ਉਹ ਅੱਗੇ ਸੀ, ਅਤੇ ਉਹ ਸਟੋਰੀ ਥੋੜ੍ਹੀ ਜਿਹੀ ਬਦਲਣੀ ਵੀ ਸੀ, ਕਿਉਂਕਿ ਕਈ ਬੰਦੇ ਜਿਹੜੇ ਜਿਨ੍ਹਾਂ ਦੇ ਕੇਸ ਖੁੱਲ੍ਹ ਸਕਦੇ ਸੀ, ਹੈ ਨਾ, ਉਸ ਸਮੇਂ ਦੇ, ਫਿਰ ਉਹ ਥੋੜ੍ਹਾ ਜਿਹਾ ਚੇਂਜ ਕਰਿਆ ਹੈ। ਬਾਕੀ ਉਹ ਜਿਹੜਾ ਬੁਰਾ ਹਾਲ ਹੈ
ਉਹ ਇਸ ਤਰ੍ਹਾਂ ਦਾ ਹੀ ਸੀ। ਜਿਵੇਂ ਬਈ ਤੁਸੀਂ ਪੋਲੀਟੀਕਲ ਬੰਦਿਆਂ ਦੀ ਗੱਲ ਕਰੀ ਆ, ਪੋਲੀਟੀਕਲ ਬੰਦੇ ਵੀ ਸਪੋਰਟ ਕਰਦੇ ਨੇ ਕਿਤੇ ਨਾ ਕਿਤੇ ਜਾ ਕੇ, ਜਾਂ ਜਿਹੜੇ ਨਸ਼ਾ ਕਰਦੇ ਨੇ ਨੌਜਵਾਨ ਉਹਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਫਸਾਉਣ ਦੀ, ਜਾਂ ਮਤਲਬ ਜਿਹੜੇ ਨਸ਼ੇ ਦੇ ਤਸਕਰ ਨੇ ਵੱਡੇ ਉਹਨਾਂ ਨੂੰ ਪੋਲੀਟੀਕਲ ਬੰਦਿਆਂ ਦੀ ਸਪੋਰਟ ਹੁੰਦੀ ਆ, ਇਸੇ ਕਰਕੇ ਨਹੀਂ ਖਤਮ ਹੋ ਰਿਹਾ ਨਸ਼ਾ? ਹਾਂ ਨਹੀਂ, ਹਾਂ ਮੈਨੂੰ ਲੱਗਦਾ ਪੋਲੀਟੀਕਲ ਜਿਹੜੀ ਵਿਲ ਹੈ ਇੱਕ ਤਾਂ ਉਹਦੀ ਕਮੀ ਹੈ ਕਿ ਅਸੀਂ ਨਸ਼ਾ ਖਤਮ ਕਰਨਾ। ਕਿਉਂ ਕਰਨਾ, ਕਿੱਥੋਂ ਹੈ? ਜਿੱਥੋਂ ਕਰਨਾ ਹੈ, ਜਿਹੜੇ ਪਤਾ ਸਾਨੂੰ ਸ਼ਹਿਰ 'ਚ ਸਾਰਿਆਂ ਨੂੰ ਪਤਾ ਹੁੰਦਾ, ਆਪਾਂ ਨੂੰ ਪਿੰਡ 'ਚ ਵੀ ਪਤਾ ਹੁੰਦਾ ਹੈ ਨਾ। ਅਤੇ ਉਹ ਕਿਤੇ ਨਾ ਕਿਸੇ ਨਾ ਕਿਸੇ ਪਾਰਟੀ ਨਾਲ ਉਹਨੂੰ ਫੰਡ ਦਿੰਦੇ ਨੇ, ਉਹਨੂੰ ਵੋਟ ਪਾਉਂਦੇ ਨੇ। ਉਹਨਾਂ ਦੀ ਮਜਬੂਰੀ ਹੈ, ਉਹ ਇੱਕ ਜਿਵੇਂ ਨਾ ਚਾਹੁੰਦੇ ਹੋਏ ਇੱਕ ਗਲਤ ਗੱਠਜੋੜ ਬਣੇ ਹੋਏ ਨੇ ਦੋਨਾਂ ਦੀ ਮਜਬੂਰੀ 'ਚ, ਇਹ ਤਾਂ ਪਤਾ ਹੀ ਹੈ। ਬਈ ਕਹਿੰਦੇ ਨੇ ਕਿ ਕੋਈ ਵੀ ਬੰਦਾ ਹੁੰਦਾ ਜਿਹੜਾ ਉਹ ਆਪਦੇ ਜ਼ਿੰਦਗੀ ਦੇ ਉੱਪਰ ਕੁਛ ਲਿਖਣਾ ਨਹੀਂ ਚਾਹੁੰਦਾ ਹੁੰਦਾ, ਖਾਸ ਕਰਕੇ ਉਹ ਜ਼ਿੰਦਗੀ ਜਿਹੜੀ ਕਿ ਬੰਦੇ ਨੇ ਜਿਉਣੀ ਹੋਵੇ, ਉਹ ਜ਼ਿੰਦਗੀ ਜਿਹੜੀ ਕਿ ਗਲਤ ਹੋਈ ਹੋਵੇ ਬੰਦੇ ਦੇ ਨਾਲ, ਬੰਦਾ ਝਿਜਕਦਾ ਰਹਿੰਦਾ ਵੀ ਯਾਰ ਮੈਂ ਕਿਉਂ ਲੋਕਾਂ ਦੇ ਸਾਹਮਣੇ ਆਪਦੀ ਜ਼ਿੰਦਗੀ ਨੂੰ ਖੁੱਲ੍ਹੀ ਕਿਤਾਬ ਬਣਾ ਕੇ ਰੱਖਾਂ। ਪਰ ਮੰਗਾ ਸਿੰਘ ਅਟਾਲ ਨੇ ਸ਼ਰਾਰਤੀ ਤੱਤ ਜਿਹੜੀ ਕਿ ਪਹਿਲਾ ਪਾਰਟ ਆਇਆ ਸੀ ਉਸ ਦੀ ਇੱਕ ਖੁੱਲ੍ਹੀ ਕਿਤਾਬ ਲੋਕਾਂ ਦੇ ਸਾਹਮਣੇ ਪੇਸ਼ ਕਰਤੀ, ਫਿਰ ਹੁਣ ਸ਼ਰਾਰਤੀ ਤੱਤ ਦੂਜਾ ਜਿਹੜਾ ਪਾਰਟ ਆਇਆ ਉਸ ਦੀ ਜਿਹੜੀ ਕਿ ਖੁੱਲ੍ਹੀ ਕਿਤਾਬ ਆ ਉਹ ਲੋਕਾਂ ਦੇ ਸਾਹਮਣੇ ਇੱਕ ਪੇਸ਼ ਕਰਤੀ ਆ। ਉਹ ਬਾਈ ਜੀ ਐਂ ਸੀ, ਨਾ ਤਾਂ ਮੇਰਾ ਕੋਈ ਸਾਹਿਤ ਨਾਲ ਸੰਬੰਧ ਨਹੀਂ ਸੀ, ਹੈ ਨਾ। ਮੈਂ ਕਿਤਾਬ ਖਰੀਦਦਾ ਰਹਿੰਦਾ ਸੀ ਜਦੋਂ ਕਦੇ, ਤਾਂ ਉਹ ਇਸ ਤਰ੍ਹਾਂ ਹੀ ਖਰੀਦਦਾ ਸੀ ਜਿਵੇਂ ਮੈਂ ਨਾਲ ਦਿਆਂ 'ਤੇ ਕਦੇ ਪ੍ਰਭਾਵ ਪਾਉਣਾ ਹੋਵੇ, ਮੈਂ ਕਿਤਾਬ ਵੀ ਖਰੀਦ ਲੈਣਾ, ਉੱਦਾਂ ਕੋਈ ਹੈ ਨਹੀਂ ਸੀ। ਅਤੇ ਇਹ ਜਿਹੜਾ ਲਿਖਣਾ ਸੀ, ਇਹ ਮੈਨੂੰ ਲੱਗਦਾ ਹੁੰਦਾ ਕਈ ਚੀਜ਼ਾਂ ਤੁਹਾਡੇ ਬਸ 'ਚ ਨਹੀਂ ਹੁੰਦੀਆਂ, ਉਹ ਆਪਣੇ ਆਪ ਹੀ ਹੋ ਜਾਂਦੀਆਂ ਨੇ। ਅਤੇ ਪਤਾ ਨਹੀਂ ਕਿਵੇਂ ਮੈਂ ਫੇਸਬੁੱਕ 'ਤੇ ਲਿਖਦਾ ਦਿਮਾਗ 'ਚ ਆ ਗਿਆ ਕਿ ਯਾਰ ਬਈ ਉਹ ਤਜਰਬਾ ਲਿਖਿਆ ਜਾਵੇ, ਲੋਕਾਂ ਨੂੰ ਸਮਝ ਆ ਸਕੇ, ਹੈ ਨਾ। ਜਿਵੇਂ ਮੈਂ ਫਸਿਆ ਜਾਂ ਜਿਹੜਾ ਜਿਵੇਂ ਮੈਂ ਨਿਕਲਿਆ, ਉਹ ਦੋ ਹੀ ਚੀਜ਼ਾਂ ਸੀ, ਫਸ ਕਿਵੇਂ ਗਿਆ, ਨਿਕਲ ਕਿਵੇਂ ਗਿਆ, ਜਾਂ ਨਿਕਲ ਕੇ ਰਹਿਣਾ ਕਿਵੇਂ ਆ। ਉਹ ਜਿਹੜੀ ਪਹਿਲੀ ਕਿਤਾਬ ਸੀ ਉਹਦੇ ਐਂਡ 'ਤੇ ਉਹਨਾਂ ਐਲੈਬੋਰੇਟ ਨਹੀਂ ਹੋਇਆ ਸੀ, ਮਤਲਬ ਉਹਨਾਂ ਐਕਸਪਲੇਨ ਨਹੀਂ ਸੀ ਹੋਇਆ ਕਿ ਆਪਾਂ ਰਹਿੰਦੇ ਕਿਵੇਂ ਆ। ਕਿਉਂਕਿ ਸਭ ਤੋਂ ਬੜਾ ਮਸਲਾ ਜਿਹੜਾ ਉਹ ਹੈਗਾ ਨਸ਼ਾ ਛੱਡ ਕੇ ਰਹਿਣ ਦਾ। ਛੱਡਣਾ ਕੋਈ ਐਡਾ ਵੱਡਾ ਮਸਲਾ ਨਹੀਂ, ਕਿਉਂਕਿ ਤੁਸੀਂ ਕਿਸੇ ਨੂੰ ਵੀ ਫੜ ਕੇ ਰੀਹੈਬ 'ਚ ਕਿਤੇ ਭਰਤੀ ਕਰਾ ਦਿਓ, ਬੰਨ੍ਹ ਕੇ ਰੱਖ ਦਿਓ, ਹੈ ਨਾ, ਉਹਨੇ ਠੀਕ ਹੋ ਹੀ ਜਾਣਾ, ਮਰਨਾ ਉਹਨੇ ਹੈ ਨਹੀਂ। ਪਰ ਜਦੋਂ ਘਰ ਆਉਂਦਾ ਉਹ ਫਿਰ ਰਹਿ ਨਹੀਂ ਪਾਉਂਦਾ, ਥੋਟ 'ਚ ਮਤਲਬ ਆਪਦੇ ਥੋਟ 'ਚ ਉਲਝ ਕੇ ਉਹ ਦੁਬਾਰਾ ਫਿਰ ਨਸ਼ਾ। ਉਹ ਉਸ ਚੀਜ਼ ਨੂੰ ਲਿਖਣਾ ਸੀ, ਉਹ ਮੇਰੇ ਮਨ 'ਚ ਸੀ ਕਿ ਮੈਂ ਮਤਲਬ ਕਿਹਨੂੰ ਬਾਂਹ ਫੜ ਕੇ ਕਿਹਨੂੰ ਸਮਝਾਵਾਂ ਕਿ ਇਸ ਤਰ੍ਹਾਂ ਰਹਿ ਸਕਦੇ ਹਾਂ, ਹੈ ਨਾ। ਅਤੇ ਵਿਆਪਕ ਤਰ੍ਹਾਂ ਦੀ ਇੱਕ ਜਿਵੇਂ ਨਸ਼ੇ ਦੀ ਬਿਮਾਰੀ ਹੈ, ਇਸ ਕਰਕੇ ਉਹ ਲਿਖਿਆ ਗਿਆ। ਗਰਾਊਂਡ ਤੋਂ ਨਰਕ, ਨਰਕ ਤੋਂ ਗਰਾਊਂਡ, ਦੁਬਾਰਾ ਫਿਰ ਉਸੇ ਜ਼ਿੰਦਗੀ 'ਚ ਆ ਗਏ। ਹਾਂ, ਹੁਣ ਗਰਾਊਂਡ ਨਹੀਂ ਕਹਿ ਸਕਦੇ, ਹੁਣ ਸਵਰਗ ਹੈ। ਹੁਣ ਤਾਂ ਮੈਨੂੰ ਲੱਗਦਾ ਮੇਰਾ ਜਿਵੇਂ ਮੇਰਾ ਇੱਕ ਮਿੱਤਰ ਹੈ, ਪਿੱਛੇ ਜਿਹਦੀ ਡੈਥ ਹੋਈ ਹੈ ਨਾ, ਉਹ ਪੁਲਿਸ 'ਚ ਸੀ, ਗੁਰਮੀਤ ਸਿੰਘ ਕੰਗ, ਉਹਨੇ ਸਾਰੀ ਉਮਰ ਕਬੱਡੀ ਖਿਡਾਈ ਹੈ ਬੱਚਿਆਂ ਨੂੰ, ਉਹਦੇ ਬੱਚੇ ਮੇਰੇ ਕੋਲੇ ਹੁੰਦੇ ਨੇ ਹੁਣ, ਕੁਛ ਕੁੜੀਆਂ ਹਨ। ਅਤੇ ਉਹਦਾ ਸੀ ਵੀ ਮੇਰੀ ਅਰਥੀ ਨਾਲ ਗਰਾਊਂਡ ਦੀ ਮਿੱਟੀ ਪਾ ਦਿਓ, ਹੈ ਨਾ। ਅਤੇ ਮੈਂ ਤਾਂ ਹੁਣ ਇਹ ਕਹਿਣਾ ਹੁੰਦਾ ਵੀ ਜਦੋਂ ਜਾਈਏ ਤਾਂ ਗਰਾਊਂਡ 'ਚੋਂ ਹੀ ਜਾਈਏ ਯਾਰ, ਇਸ ਤਰ੍ਹਾਂ ਦਾ। ਮਨ 'ਤੇ ਕੀ ਬੀਤਦੀ ਹੈ ਜਦੋਂ ਘਰੇ ਬੈਠ ਕੇ ਜਵਾਕਾਂ ਦੇ ਵਿੱਚ ਜਾਂ ਵਾਈਫ ਦੇ ਨਾਲ ਗੱਲ ਕਰਦੇ ਹੋ? ਉਹ ਇਸ ਤਰ੍ਹਾਂ ਹੁੰਦਾ ਵੀ ਮੈਂ ਜਿਹੜੇ ਬੰਦੇ ਨੇ ਮੈਨੂੰ ਮਤਲਬ ਪਹਿਲਾ ਸੁਨੇਹਾ ਦਿੱਤਾ ਸੀ ਕਿ ਆਪਾਂ ਇਸ ਤਰ੍ਹਾਂ ਠੀਕ ਰਹਿ ਸਕਦੇ ਹਾਂ, ਅਮਨ ਬਾਈ ਆ ਭੱਲ ਮਾਜਰੇ ਤੋਂ, ਮੇਰੇ ਨਾਲ ਛੋਟਾ ਹੁੰਦਾ ਖੇਡਦਾ ਰਿਹਾ ਨਾ, ਉਹਨੂੰ ਕਾਲ ਕਰਦਾ ਹੁੰਦਾ, ਫੋਨ ਕਰਦਾ ਹੁੰਦਾ ਜਦ ਕਦੇ ਲੱਗਦਾ ਕਿ ਯਾਰ ਕੋਈ ਨਸ਼ਾ ਨਹੀਂ ਕਰ ਰਿਹਾ ਮੈਂ। 2 ਘੰਟੇ ਸਵੇਰੇ ਗਰਾਊਂਡ 'ਚ, ਸਾਰਾ ਦਿਨ ਸਕੂਲ ਜਿਹੜੀ ਆਪਦੀ ਡਿਊਟੀ ਕਰਦੇ ਹਾਂ, ਸ਼ਾਮ ਨੂੰ ਫਿਰ ਗਰਾਊਂਡ 'ਚ, ਫਿਰ ਘਰ ਦੇ ਕੰਮ ਵੀ, ਫਿਰ ਲਿਖ ਵੀ ਲਈਦਾ, ਹੈ ਨਾ, ਕਿਤਾਬ ਵੀ ਛਪ ਗਈ। ਅਤੇ ਹੋਰ ਕੰਮ ਕਾਰ, ਕਿਉਂਕਿ ਮੇਰੇ ਹੈ ਨਹੀਂ ਕੋਈ, ਬਾਪੂ ਜੀ ਦੀ ਡੈਥ ਹੋ ਗਈ ਸੀ, ਜਿਹੜੇ ਕੰਮ ਕਰਨੇ ਉਹ ਰਿਸ਼ਤੇਦਾਰੀਆਂ ਜਾਣਾ ਆਉਣਾ, ਹੈ ਨਾ, ਉਹ ਆਪੇ ਕਰਨਾ। ਅਤੇ ਫਿਰ ਐਂ ਸੋਚੀਦਾ ਵੀ ਇੰਨਾ ਬਿਨਾਂ ਕੁਛ ਖਾਧੇ, ਚਾਹ ਪੀਤੇ ਵੀ ਬਿਨਾਂ, ਹੈ ਨਾ, ਮੈਂ ਚਾਹ ਵੀ ਨਹੀਂ ਪੀਂਦਾ ਹੁਣ। ਅਤੇ ਫਿਰ ਉਸ ਬੰਦੇ ਨੂੰ ਕਾਲ ਕਰ ਲਈਦੀ, ਫੋਨ ਕਰ ਲਈਦਾ, ਅਤੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰ ਲਈਦਾ, ਕਿਉਂਕਿ ਮੈਂ ਨਾਸਤਿਕ ਬੰਦਾ ਸੀ, ਜਮਾਂ ਕੱਟੜ ਨਾਸਤਿਕ। ਪਰ ਹੁਣ ਮੈਨੂੰ ਲੱਗਦਾ ਕਿ ਕੋਈ ਹਾਇਰ ਪਾਵਰ ਹੈ ਜਿਹੜੀ ਤੁਹਾਨੂੰ ਬਚਾ ਕੇ ਰੱਖਦੀ ਹੈ। ਮੇਰੇ ਵਰਗੇ ਬੰਦੇ ਨੂੰ ਉਹ ਤਾਂ ਮੈਨੂੰ ਕਲੀਅਰ ਹੈ ਕਿ ਨਹੀਂ, ਤਾਂ ਪਹਿਲਾਂ ਤਾਂ ਮੈਂ ਕਹਿੰਦਾ ਸੀ ਕਿ ਲੋਕ ਕਹਿੰਦੇ ਨੇ ਅੰਧ ਵਿਸ਼ਵਾਸ ਹੈ, ਮੈਨੂੰ ਲੱਗਦਾ ਕੋਈ ਹੈ ਜਿਹੜਾ ਮੈਨੂੰ ਬਚਾ ਕੇ ਮਤਲਬ ਮੈਨੂੰ ਉੱਥੋਂ ਕੱਢ ਕੇ ਇੱਥੇ ਤੱਕ ਆ ਗਿਆ। ਬਈ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਜਿਹੜੀ ਨੌਜਵਾਨੀ ਆ ਤੁਹਾਡਾ ਫੋਰਨ ਜਾ ਰਹੀ ਹੈ, ਕੀ ਲੱਗਦਾ ਵੀ ਉੱਥੇ ਨਸ਼ਾ ਨਹੀਂ ਹੈਗਾ, ਉੱਥੇ ਪੰਜਾਬ ਦੀ ਨੌਜਵਾਨੀ ਬਚ ਪਾਊਗੀ? ਨਹੀਂ, ਇਹ ਇੱਕ ਤਰ੍ਹਾਂ ਦਾ ਨਾ, ਇੱਕ ਦੋ ਤਰ੍ਹਾਂ ਨਾਲ ਅਸੀਂ ਬਾਹਰ ਜਾ ਰਹੇ ਨੇ ਸਾਡੇ ਬੱਚੇ। ਇੱਕ ਤਾਂ ਇਹ ਕਿ ਅਸੀਂ ਲਗਜ਼ਰੀ ਲਾਈਫ ਅਸੀਂ ਪਸੰਦ ਕਰਦੇ ਹਾਂ ਕਿ ਬਹੁਤ ਕਾਰਾਂ ਗੱਡੀਆਂ, ਮਤਲਬ ਸਭ ਕੁਛ ਹੋਵੇ, ਹੈ ਨਾ, ਅਤੇ ਉਹ ਮਾੜਾ ਵੀ ਨਹੀਂ ਹੈਗਾ। ਅਤੇ ਇੱਕ ਤਾਂ ਸਾਨੂੰ ਉਹ ਅਟਰੈਕਟ ਕਰਦਾ ਕਿ ਅਸੀਂ ਉਹ ਲਾਈਫ, ਹੈ ਨਾ। ਇੱਕ ਸਾਡੇ ਪਰਸੈਪਸ਼ਨ ਬਣ ਗਈ ਕਿ ਜਿਵੇਂ ਕੈਨੇਡਾ, ਅਮਰੀਕਾ, ਯੂਰਪ ਦੇ ਜਿਹੜੇ ਵੱਡੇ ਕੰਟਰੀ ਨੇ, ਹੈ ਨਾ, ਆਸਟ੍ਰੇਲੀਆ ਵਰਗੇ, ਵੀ ਉੱਥੇ ਚਲੇ ਗਏ ਤਾਂ ਬਸ ਮਤਲਬ ਜਿਵੇਂ ਰੱਬ ਮਿਲ ਗਿਆ, ਫਿਰ ਤਾਂ ਸਾਡਾ ਬਸ ਅਸੀਂ ਸਵਰਗ 'ਚ ਪਹੁੰਚ ਗਏ, ਹੈ ਨਾ। ਉਹ ਪਰਸੈਪਸ਼ਨ ਜੀ ਬਣੀ ਹੋਈ ਹੈ।
ਪਰ ਜਿਹੜਾ ਅੱਜ ਦਾ ਹਾਲਾਤ ਨੇ, ਜਿਵੇਂ ਕਿਸੇ ਟਾਈਮ ਕਹਿੰਦੇ ਸੀ ਇਹ ਵਿਗੜ ਗਿਆ, ਇਹਦਾ ਵਿਆਹ ਕਰ ਦਿਓ, ਹਨਾ। ਵਿਆਹ ਕਰਕੇ ਕਿਹੜਾ ਸੁਧਰ ਜਾਂਦਾ ਬੰਦਾ, ਹਨਾ। ਉਹ ਸਮਾਂ ਜ਼ਿਆਦਾ ਵਿਗੜ ਜਾਂਦਾ। ਨਸ਼ੇ ਵਾਲੇ ਬੰਦੇ ਦਾ ਤਾਂ ਵਿਆਹ ਕਰ ਦਿਓ ਤਾਂ ਛੱਡੇ ਨਹੀਂ ਪਾਉਂਦਾ, ਉਹ ਤਾਂ ਹੋਰ ਮੁਸੀਬਤ 'ਚ ਫਸ ਜਾਂਦਾ। ਪਹਿਲਾਂ ਅਜੇ ਉਹ ਛੱਡ ਸਕਦਾ, ਫਿਰ ਉਹਦੇ ਹੋਰ ਡਰ ਪੈ ਜਾਂਦੇ ਨੇ ਉਹਦੀ ਪਰਸਨਲ ਲਾਈਫ ਨੂੰ ਲੈ ਕੇ। ਇਸੇ ਤਰ੍ਹਾਂ ਜਿਹੜਾ ਬਾਹਰ ਜਾਂਦਾ, ਮੰਨ ਲਓ ਉਰੇ ਤੁਹਾਡਾ ਬੱਚਾ ਕੋਈ ਜੇ ਕੋਈ ਨਸ਼ਾ ਕਰਦਾ ਹੈ, ਤੁਹਾਨੂੰ ਪਤਾ ਲੱਗਦਾ ਹੈ ਇਹ ਕਿਸੇ ਕੋ ਖੜਾ ਹੈ, ਤਾਂ ਤੁਸੀਂ ਟੋਕਦੇ ਹੋ, ਘਰੇ ਆ ਕੇ ਦਾ ਵੀ ਤੁਸੀਂ ਚੈੱਕ ਕਰ ਲੈਣੋ। ਕੈਨੇਡਾ ਅਮਰੀਕਾ 'ਚ ਮੈਨੂੰ ਰੋਜ਼ ਤਕਰੀਬਨ ਫੋਨ ਆਉਂਦੇ ਨੇ। ਹੁਣ ਵੀ ਫੋਨ ਸਾਇਲੈਂਟ 'ਤੇ ਆ, ਮੈਂ ਤੁਹਾਨੂੰ ਬਾਅਦ 'ਚ ਦਿਖਾ ਦੂੰ। ਐਵੇਂ ਦੇ ਫੋਨ ਹੋਣਗੇ ਜਿਹੜੇ ਦੱਸਣਗੇ ਕਿ ਅਸੀਂ ਬਾਹਰ ਭੇਜਿਆ ਸੀ, ਉੱਥੇ ਜ਼ਿਆਦਾ ਲੱਗ ਗਿਆ ਕਰਨਾ। ਸਾਡੀ ਇੱਧਰੋਂ ਸਾਰੀ ਜ਼ਮੀਨ ਬਕਾ ਕੇ ਉੱਥੇ ਅਸੀਂ ਉਹਨੂੰ ਭੇਜਦੇ ਹਾਂ, ਅਤੇ ਉੱਥੇ ਤਾਂ ਜ਼ਿਆਦਾ ਹੈ। ਕਿਉਂਕਿ ਤੁਸੀਂ ਇਹ ਦੇਖੋ ਵੀ ਜਿਹੜਾ ਬੱਚਾ +2 ਪਾਸ ਕਰਕੇ ਜਾਂਦਾ ਹੈ, ਉਹਨੇ ਉਰੇ ਕਦੇ ਕੰਮ ਨਹੀਂ ਕਰਿਆ। ਕਿਉਂਕਿ ਬੱਚੇ ਕੈਨੇਡਾ ਅਮਰੀਕਾ ਜਾਂਦੇ ਕਿਤੇ ਨੇ ਜਿਹਦੇ 4 ਡਲੇ ਨੇ ਜਾਂ ਜਿਹਦੇ 4 ਪੈਸੇ ਨੇ ਨਾ। ਗਰੀਬ ਬੰਦਾ ਤਾਂ ਭੇਜ ਹੀ ਨਹੀਂ ਸਕਦਾ, ਹੈ ਨਾ, ਜਿਹੜਾ ਮਿਹਨਤ ਮਜ਼ਦੂਰੀ ਵਾਲਾ ਤਾਂ। ਅਤੇ ਉਹਨੇ ਉਰੇ ਕੰਮ ਨਹੀਂ ਕਰਿਆ, ਉੱਥੇ ਉਹਦੇ 'ਤੇ ਪ੍ਰੈਸ਼ਰ ਹੈ। ਕੰਮ ਉੱਥੇ ਵੀ ਨਹੀਂ ਹੈਗਾ। ਮੇਰੇ ਕਈ ਰਿਸ਼ਤੇਦਾਰ ਗਏ ਹੋਏ ਨੇ ਕੈਨੇਡਾ 'ਚ, ਹੁਣ ਕੰਮ ਨਹੀਂ ਹੈਗਾ। ਆਪਣੇ ਜਿੰਨਾ ਹੀ ਬੁਰਾ ਹਾਲ ਹੈ, ਆਪਣੇ ਤੋਂ ਵੀ ਜ਼ਿਆਦਾ ਹੋ ਸਕਦਾ। ਅਤੇ ਫਿਰ ਬੱਚੇ 'ਤੇ ਪ੍ਰੈਸ਼ਰ ਪੈਂਦਾ ਅਤੇ ਉਹ ਸ਼ਰਾਬ ਪੀਂਦਾ। ਸ਼ਰਾਬ ਤੋਂ ਬਾਅਦ ਫਿਰ ਉਹ ਸੌਖਾ ਉਹਨੂੰ ਅੱਗੇ ਜਿਹੜਾ ਨਸ਼ਾ ਕਰਨਾ। ਸ਼ਾਇਦ ਇਸੇ ਕਰਕੇ ਜਿਹੜਾ ਪ੍ਰਵਾਸੀ ਨੇ ਪੰਜਾਬ ਦੇ ਵਿੱਚ ਆਉਣਾ ਸ਼ੁਰੂ ਕਰਤਾ, ਪ੍ਰਵਾਸੀਆਂ ਦਾ ਜਿਹੜਾ ਬੋਲਬਾਲਾ ਉਹ ਵੱਧ ਗਿਆ। ਨਹੀਂ, ਉਹ ਜਿਹੜਾ ਬੋਲਬਾਲਾ ਬਾਈ ਜੀ ਉਹਦੇ ਹੋਰ ਢੰਗ ਹੈ। ਪ੍ਰਵਾਸੀ ਸਾਡੇ ਆਉਂਦੇ ਰਹੇ ਨੇ ਜਦੋਂ ਤੋਂ ਝੋਨਾ ਲੱਗਦਾ ਹੈ ਨਾ। ਸਾਡੇ ਲਈ ਇਹ ਕੋਈ ਮਾੜੇ ਨਹੀਂ ਸੀ ਹੈਗੇ, ਨਾ ਹੁਣ ਮਾੜੇ ਨੇ, ਹੈ ਨਾ। ਉਹ ਮਸਲਾ ਹੈ ਜਦੋਂ ਜਿਹੜੇ ਸਕੂਲ ਕਾਲਜ ਨੇ, ਜਿਹੜੇ ਕਾਲਜ ਨੇ, ਪ੍ਰੋਫੈਸ਼ਨਲ ਕਾਲਜ ਨੇ, ਉੱਥੇ ਇੱਥੇ ਐਡਮਿਸ਼ਨ ਨਹੀਂ। ਜਿਹਨੇ ਪੈਸਾ ਦੇਣਾ ਮਹਿੰਗੇ ਕਾਲਜਾਂ 'ਚੋਂ ਬਾਹਰ ਚਲੇ ਗਏ। ਅਤੇ ਕਾਲਜ ਵਾਲਿਆਂ ਨੂੰ ਫੀਸਾਂ ਦੀ ਚਾਹੀਦੀਆਂ ਨੇ, ਉਹਨਾਂ ਨੇ ਤਨਖਾਹਾਂ ਕੱਢਣੀਆਂ ਨੇ। ਅਤੇ ਉੱਥੋਂ ਜਿਹੜਾ ਬੱਚਾ ਆਉਂਦਾ ਹੈ, ਜਿਹੜਾ ਮਤਲਬ ਕਿਸੇ ਏਜੰਟ ਰਾਹੀਂ ਪੋਲੀਟੀਕਲ ਮਤਲਬ ਜਿਹੜੀ ਪਹੁੰਚ ਰਾਹੀਂ ਬੱਚੇ ਆਉਂਦੇ ਨੇ, ਉਹ ਆ ਕੇ ਗੜਬੜ ਕਰਦੇ ਨੇ। ਜਿਹੜਾ ਮਜ਼ਦੂਰ ਆ ਉਹ ਸਾਡਾ ਮਤਲਬ ਸਾਡੇ ਲਈ ਨੁਕਸਾਨਦਾਇਕ ਨਹੀਂ, ਉਹ ਆਪਦਾ ਕੰਮ ਕਰਕੇ ਚਲੇ ਜਾਂਦਾ। ਅਤੇ ਇੱਕ ਇਹਦੇ ਪਿੱਛੇ ਹੋਰ ਵੀ ਹੈ ਕਿ ਅਸੀਂ ਮਤਲਬ ਮਾਈਨੋਰਿਟੀ ਇੱਥੋਂ ਦੀ ਜਿਹੜੀ ਮੈਜੋਰਟੀ ਆ ਨਾ, ਉਹ ਮਾਈਨੋਰਿਟੀ ਚਲੇ ਜਾਵੇ। ਉਹ ਜਿਹੜਾ ਜਿਵੇਂ ਆਪਾਂ ਕਹਿੰਦੇ ਹਾਂ ਵੀ ਏਜੰਸੀਆਂ ਕੰਮ ਕਰਦੀਆਂ ਨੇ, ਜ਼ਿਆਦਾ ਤੋਂ ਜ਼ਿਆਦਾ ਜਿਹੜਾ ਮਜ਼ਦੂਰ ਵਰਗ ਇੱਥੇ ਸਟੈਬਲਿਸ਼ਡ ਕਰਿਆ ਜਾਵੇ। ਉਸ ਪਾਸੇ ਨੂੰ ਅਸੀਂ ਦੇਖ ਸਕਦੇ ਹੋ, ਹੈ ਵੀ ਅਤੇ ਹੋਊਗਾ ਵੀ, ਹੈ ਨਾ। ਅਤੇ ਆਪਣੇ ਕੋਲ ਜੇ ਪੱਕੇ ਸਬੂਤ ਨਹੀਂ ਹੈਗੇ ਤਾਂ ਦਿਖ ਤਾਂ ਰਿਹਾ ਹੀ ਆ ਕਿ ਵੱਧ ਤੋਂ ਵੱਧ ਵੋਟਾਂ ਬਣਦੀਆਂ ਨੇ ਉਹਨਾਂ ਦੀਆਂ, ਵੱਧ ਤੋਂ ਵੱਧ ਉਹ ਬਣਦਾ। ਅਤੇ ਉਹ ਉਸ ਤਰ੍ਹਾਂ ਹੋ ਸਕਦਾ ਹੈ ਕਿਉਂਕਿ ਉਹ ਇੱਕ ਐਂਗਲ ਨੇ। ਸਾਰੀਆਂ ਜਿਹੜੀਆਂ ਨੈਸ਼ਨਲ ਪਾਰਟੀਜ਼ ਨੇ, ਅਸੀਂ ਕਿਵੇਂ ਰਾਜ ਕਰਨਾ, ਕਿਉਂਕਿ ਉਹਨਾਂ ਦਾ ਮਕਸਦ ਇਹ ਹੈ ਅਸੀਂ ਰਾਜ ਕਰਨਾ। ਮੇਰੇ ਇੱਕ ਗੀਤ ਯਾਦ ਆ ਗਿਆ, ਉਹਨਾਂ ਦਾ ਸੀਗਾ ਹਰਜੀਤ ਹਰਮਨ ਦਾ। ਉਹ ਕਹਿੰਦੇ ਸੀ, ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ। ਉਹਨਾਂ ਦੀਆਂ ਬੜੀਆਂ ਸੋਹਣੀਆਂ ਉਹ ਲੈਣਾ ਸੀਗੀਆਂ। ਪਰ ਇੱਥੇ ਆਏ ਦਿਨ ਵੱਡੀਆਂ ਖਬਰਾਂ ਛਪਦੀਆਂ ਨੇ, ਵੱਡੇ ਨਿਊਜ਼ਪੇਪਰਾਂ ਦੇ ਉੱਪਰ ਹੈਡਲਾਈਨਸ ਬਣਦੀਆਂ ਨੇ ਕਿ ਪੰਜਾਬ ਦੇ ਵਿੱਚ ਆਹ ਕੁਛ ਹੋ ਗਿਆ, ਪੰਜਾਬ ਦੇ ਵਿੱਚ ਆਹ ਕੁਛ ਹੋ ਗਿਆ। ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ? ਨਹੀਂ, ਉਹ ਸਾਡਾ ਮੀਡੀਆ 'ਤੇ ਹੈ ਜ਼ਿਆਦਾ ਕਿ ਹਾਏ ਹੱਲਾ ਜਿਹੜਾ ਮਚਾਉਣਾ ਪੰਜਾਬ 'ਚ ਨਸ਼ਾ ਜ਼ਿਆਦਾ ਆ। ਮੇਰੇ ਮੁਤਾਬਕ ਆਪਾਂ ਨੇ ਉਹ ਜਿਹੜੀ ਪਹਿਲੀ ਕਿਤਾਬ ਸੀ ਉਹ ਹਿੰਦੀ 'ਚ ਵੀ ਲਿਖੀ ਸੀ, ਹੈ ਨਾ। ਅਤੇ ਉਹ ਜਿਹੜਾ ਮਤਲਬ ਹਿੰਦੀ ਬੈਲਟ ਜਿਹੜੀ ਇਹ 4-5 ਸਟੇਟਸ ਨੇ, ਹੈ ਨਾ, ਇੱਥੇ ਜ਼ਿਆਦਾ ਵਿਕੀ ਹੈ ਕਿਉਂਕਿ ਸਾਊਥ 'ਚ ਹਿੰਦੀ ਨਹੀਂ, ਹੈ ਨਾ, ਖਰੀਦੇ ਜਾਂਦੇ। ਅਤੇ ਇੰਨਾ ਹੀ ਬੁਰਾ ਹਾਲ ਉੱਥੇ ਆ। ਪੰਜਾਬ 'ਚ ਨਹੀਂ ਇਕੱਲਾ ਨਸ਼ਾ ਹੈਗਾ, ਸਾਡੇ ਉਰੇ ਜ਼ਿਆਦਾ ਦਿਖਦਾ ਕਿਉਂਕਿ ਅਸੀਂ ਉਰੇ ਸਾਡੇ ਜਿਹੜੀ ਹਰਿਆਲੀ ਹੈ, ਹੈ ਨਾ। ਜਿਵੇਂ ਆਪਾਂ ਖੇਤੀ ਸਾਰੀ ਕਰਦੇ ਨੇ, ਜਦੋਂ ਦਿੱਲੀ ਗਏ ਸੀ ਤਾਂ ਲੱਗਦਾ ਸੀ ਕਿ ਇਹ ਤਾਂ ਇਹ ਜਿਹੜੀਆਂ ਨਿਊਜ਼ ਚੈਨਲ ਵਾਲੀਆਂ ਲੜਕੀਆਂ ਆਉਂਦੀਆਂ ਸੀ, ਹੈ ਨਾ, ਵੀ ਇਹਨਾਂ ਕੋਲ ਤਾਂ ਟਰੈਕਟਰ ਵੀ ਐਡੇ ਨੇ 10-10 ਲੱਖ ਦੇ, ਹੈ ਨਾ, 20-20 ਲੱਖ ਦੇ। ਅਤੇ ਉਹ ਉਸ ਕਰਕੇ ਜਿਵੇਂ ਮੰਨ ਲਓ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਦੋਂ ਤੁਸੀਂ ਪੰਜਾਬ 'ਚ ਸਪੋਰਟਸ ਦੇ 'ਚ ਨਸ਼ੇ ਦੀ ਗੱਲ ਕਰਦੇ ਹੋ ਤਾਂ ਕਬੱਡੀ ਸਭ ਤੋਂ ਮੂਹਰੇ ਆ ਜਾਂਦੀ ਹੈ, ਹੈ ਨਾ। ਹੁਣ ਕਾਰਨ ਉਹਦਾ ਇਹ ਹੈ ਕਿ ਕਬੱਡੀ ਜਿਹੜੀ ਪੰਜਾਬ ਸਟਾਈਲ ਆ ਉਹ ਹਰ ਪਿੰਡ 'ਚ ਖੇਡੀ ਜਾਂਦੀ ਹੈ, ਹਰ ਪਿੰਡ 'ਚ ਮੈਚ ਹੁੰਦੇ ਨੇ। ਅਤੇ ਉਹ ਜਦੋਂ ਹਰ ਪਿੰਡ 'ਚ ਮੈਚ ਹੁੰਦੇ ਨੇ ਅਤੇ ਉਹ ਸਾਰੇ ਪਲੇਅਰਾਂ ਨੂੰ ਜਾਣਦੇ ਨੇ। ਜਿੰਨੀ ਜ਼ਿਆਦਾ ਜਿਹੜੀ ਪਾਪੂਲਰ ਹੋਊਗੀ ਉਨੀ ਜ਼ਿਆਦਾ ਮਤਲਬ ਉਹ ਜਿਹੜੀ ਉਹਦੀ ਬਦਨਾਮੀ ਦੀ ਜਿਹੜਾ ਕਾਰਨ ਬਣੂਗਾ। ਨਸ਼ਾ ਜਿਹੜਾ ਉਹ ਨਾ ਉਹਦਾ ਸਪੋਰਟਸ ਨਾਲ ਸੰਬੰਧ ਹੈ, ਨਾ ਉਹਦਾ ਗਰੀਬੀ ਨਾਲ, ਨਾ ਮੇਰੇ ਨਾਲ, ਨਾ ਰੁਜ਼ਗਾਰ ਨਾਲ, ਨਾ ਬੇਰੁਜ਼ਗਾਰੀ ਨਾਲ। ਨਸ਼ਾ ਜਿਹੜਾ ਉਹਨੇ ਚੁੰਮਣ ਨਾਲ ਤੁਹਾਡੀ ਆਦਤ ਹੈ। ਬੇਸਿਕਲੀ ਤੁਸੀਂ ਕੀ ਹੋ, ਹੈ ਨਾ। ਬੇਸਿਕਲੀ ਜੇ ਬੰਦਾ ਐਡਿਕਟ ਹੈ, ਮੰਨ ਲਓ ਮੈਨੂੰ ਆਦਤ ਪੈਂਦੀ ਹੈ, ਹੁਣ ਮੈਨੂੰ ਇਹਦੀ ਗਰਾਊਂਡ ਦੀ ਪਈ ਹੋਈ ਹੈ ਨਾ, ਮੈਨੂੰ ਮਜ਼ਾ ਆਉਂਦਾ ਇਹ 'ਚ। ਅਤੇ ਜਦੋਂ ਮੈਨੂੰ ਪਹਿਲਾਂ ਆਪਦੀ ਪ੍ਰੈਕਟਿਸ ਕਰਨ ਦੀ ਸੀ, ਹੈ ਨਾ, ਪਰ ਜਦੋਂ ਨਸ਼ੇ ਦੀ ਪਈ, ਜਦੋਂ ਮੇਰੇ ਹੱਥ 'ਚ ਨਸ਼ਾ ਹੈ, ਮੈਨੂੰ ਖਿੱਚ ਲਿਆ। ਇਹ ਖਿਚਾਵ ਹੈ, ਪਰਸਨੈਲਿਟੀ ਵਾਈਜ਼ ਹੈ, ਮਤਲਬ ਵਿਅਕਤੀਤਵ ਵਾਈਜ਼ ਹੈ ਨਾ। ਅਤੇ ਉਹ ਜਿੰਨੀ ਦੇਰ ਨਹੀਂ ਆਉਂਦਾ ਉਨੀ ਦੇਰ ਉਹਨੂੰ ਕੋਈ ਹੋਰ ਹੈ। ਜਦੋਂ ਨਸ਼ਾ ਕੇ ਨਸ਼ੇ ਨੇ ਮਤਲਬ ਚੁੰਬੜ ਜਾਣਾ। ਗੁਲਾਮੀ ਛੇਤੀ, ਜਿਵੇਂ ਮਾੜੀ ਆਦਤ ਹੈ ਜਿਹੜੀ ਸਭ ਤੋਂ ਮਾੜੀ ਆਦਤ ਹੈ ਨਸ਼ਾ, ਨਾ, ਉਹ ਛੇਤੀ ਚੁੰਬੜਦੀ ਹੈ। ਬਿਲਕੁਲ ਇਸੇ ਤਰ੍ਹਾਂ ਜਿਵੇਂ ਆਪਾਂ ਤੁਹਾਡੀ ਗੱਲ ਦੇ ਨਾਲ ਇੱਕ ਗੱਲ ਹੈ, ਆਪਾਂ ਕਹਿੰਦੇ ਵੀ ਕਿਸਾਨ ਖੁਦਕੁਸ਼ੀ ਕਰਦੇ ਨੇ, ਹੈ ਨਾ। ਕਿਸਾਨ ਖੁਦਕੁਸ਼ੀ ਨਹੀਂ, ਬੰਦੇ ਖੁਦਕੁਸ਼ੀ ਕਰਦੇ ਨੇ। ਡਿਪਰੈਸ਼ਨ ਹੈ ਜਿਹੜਾ ਉਹਦਾ ਕਾਰਨ ਹੈ,
ਬਿਲਕੁਲ। ਉਹ ਰੁਜ਼ਗਾਰ, ਬੇਰੁਜ਼ਗਾਰ ਜਾਂ ਪੈਸਾ, ਉਹ ਕਿਤੇ ਨਾ ਕਿਤੇ ਹੈਲਪ ਤਾਂ ਮਤਲਬ ਧੱਕਦਾ ਤਾਂ ਜ਼ਰੂਰ ਹੈ, ਕਿਤੇ ਨਾ ਕਿਤੇ ਹੋ ਸਕਦਾ 1-2%, ਪਰ ਉਹ ਨਹੀਂ। ਉਹ ਤਾਂ CCD ਦਾ ਮਾਲਕ ਜਿਹੜਾ ਜਿਹਦੀਆਂ ਇੰਨੀਆਂ ਜ਼ੀਰੋਆਂ ਲੱਗਦੀਆਂ ਸੀ, ਜਿਹੜੀ CEO ਸੀ, ਉਹ ਤਾਂ ਨਾ, ਜੇ ਆਪਾਂ ਕਿਸੇ ਬੱਚੇ ਨੂੰ ਕਹਿ ਦਈਏ 10ਵੀਂ ਪਾਸ ਵਾਲੇ ਨੂੰ ਕਿ ਜ਼ੀਰੋਆਂ ਲਾ ਦੇ ਕੇ ਦੇ ਨਾਲ, ਉਹ ਥੱਕ ਜਾਊਗਾ। ਬਿਲਕੁਲ। ਇੰਡੀਅਨ ਕਰੰਸੀ 'ਚ ਨਾ ਉਹ ਵੀ ਸੁਸਾਈਡ ਕਰ ਗਿਆ ਸੀ, ਹੈ ਨਾ। ਬਿਲਕੁਲ। ਤੇ ਇਹ ਇਸ ਲਈ ਉਹ ਨਾ ਸੁਸਾਈਡ ਦਾ ਜਿਹੜੀ ਆਤਮ ਹੱਤਿਆਵਾਂ ਨੇ ਇਹਦਾ ਸੰਬੰਧ ਹੈ ਨਾ, ਇਹ ਡਿਪਰੈਸ਼ਨ ਨਾਲ ਆ। ਸਾਨੂੰ ਪਤਾ ਹੀ ਨਹੀਂ ਹੈਗਾ ਕਿ ਸਾਡੇ ਬੰਦੇ ਨੂੰ, ਸਾਡੇ ਚਾਚੇ ਨੂੰ ਡਿਪਰੈਸ਼ਨ ਹੈ, ਨਾ ਅਸੀਂ ਦਵਾਈ ਦਵਾਉਂਦੇ, ਕਹਿੰਦੇ ਚੰਗਾ ਭਲਾ, ਤੇ ਉਹ ਵਿਚਾਰਾ ਟਾਈਮ ਟੂ ਟਾਈਮ ਜਿਹੜਾ ਜਦੋਂ ਵੱਧਦਾ ਜਾਂਦਾ ਤੇ ਉਹ ਕਰ ਲੈਂਦਾ। ਬਿਲਕੁਲ। ਤਾਂ ਬਾਈ ਨੇ ਇੱਕ ਗੱਲ ਕਰੀ ਆ ਆਦਤ ਦੀ, ਤਾਂ ਇੱਥੇ ਵਾਰਿਸ ਸ਼ਾਹ ਦੀ ਉਹ ਵੀ ਗੱਲ ਯਾਦ ਆ ਗਈ ਕਿ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੂਰੀਆਂ ਜੀ। ਬਈ ਵਾਰਿਸ ਸ਼ਾਹ ਨੇ ਲਿਖਿਆ ਸੀ, ਫਿਰ ਤੁਸੀਂ ਉਹਦੀ ਇਹ ਗੱਲ ਨੂੰ ਵੀ ਝੂਠਾ ਪਾਤਾ, ਜਿਹੜੀਆਂ ਕਿ ਆਦਤਾਂ ਪੈ ਗਈਆਂ ਸੀ ਉਹਨਾਂ ਨੂੰ ਬਾਈ ਨੇ ਛੱਡ ਕੇ ਫੇਰ ਗਰਾਊਂਡਾਂ ਵੱਲ ਮੂੰਹ ਹੋਇਆ, ਹੈ ਨਾ ਬਾਈ ਦਾ। ਨਹੀਂ, ਵਾਰਿਸ ਸ਼ਾਹ ਸੱਚਾ ਹੈ। ਆਦਤ ਜਿਹੜੀ ਨਸ਼ੇ ਦੀ ਹੈ, ਇਹ ਪੱਕੀ ਨਹੀਂ ਜਾਂਦੀ। ਇਹਦਾ ਇਲਾਜ ਹੈਗਾ, ਜ਼ਿੰਦਗੀ ਬਾਰੇ ਤੋਂ ਦੂਰ ਰਿਹਾ ਜਾ ਸਕਦਾ, ਪਰ ਇਹ ਨਹੀਂ ਹੈਗਾ ਕਿ ਮੈਂ ਨਸ਼ਾ ਛੱਡਦਾ ਹੁਣ ਮੈਂ ਠੀਕ ਹਾਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਹ ਦਿਮਾਗ ਫੇਰ ਘੁੰਮਦਾ ਰਹਿੰਦਾ, ਦਿਮਾਗ ਫੇਰ ਘੁੰਮਦਾ ਰਹਿੰਦਾ, ਕਦੇ ਖੁਸ਼ੀ 'ਚ, ਕਦੇ ਗਮੀ 'ਚ, ਕਦੇ ਕਿਵੇਂ। ਜਿਵੇਂ ਜਿਹੜਾ ਅਮਲੀ ਬੰਦੇ ਦਾ ਜਦੋਂ ਛੱਡ ਵੀ ਦਿੰਦਾ, ਉਹਦਾ ਪਾਣੀ ਦੀ ਕਿਸ਼ਤੀ 'ਚ, ਜਿਵੇਂ ਪਾਣੀ 'ਚ ਉਹਦੀ ਕਾਗਜ਼ ਦੀ ਕਿਸ਼ਤੀ ਛੱਡੀ ਹੋਈ ਹੈ, ਉਸ ਤਰ੍ਹਾਂ ਦਾ ਮਤਲਬ ਉਹਨੂੰ ਸਹੀ ਹਵਾ ਚੱਲਦੀ ਚਾਹੀਦੀ, ਤਾਂ ਉਹ ਕਿਨਾਰੇ 'ਤੇ ਜਾਂਦੀ ਹੈ। ਜੇ ਹਵਾ ਰੁਕ ਗਈ ਤਾਂ ਵੀ ਗਿਰ ਜਾਣਾ, ਤੇਜ਼ ਆ ਗਈ ਉਹਨੇ ਤਾਂ ਵੀ ਗਿਰ ਜਾਣਾ। ਇਹ ਉਹਦੀ ਸਥਿਤੀ ਹੈ। ਇਸ ਕਰਕੇ ਜੇ ਕੋਈ ਕਹਿ ਦੇਵੇ ਕਿ ਮੈਂ ਆਦਤਾਂ, ਵਾਰਿਸ ਸ਼ਾਹ ਦੀ ਗੱਲ ਝੂਠੀ ਕਰਤੀ, ਐਵੇਂ ਨਹੀਂ। ਹਾਂ, ਮੈਂ ਝੂਠੀ ਕਰਨ ਲੱਗਿਆ ਹੋਇਆ, ਦੇਖਦਾ ਵੀ ਐਂਡ ਤੱਕ ਮਤਲਬ ਮਨ ਤੱਕ ਪਹੁੰਚਦਾ ਕਿ ਨਹੀਂ ਪਹੁੰਚਦਾ। ਇਹ ਗੱਲ ਹੈ, ਕਿਉਂਕਿ ਅੱਜ ਵੀ ਡਰ ਹੈ। ਅੱਜ ਵੀ ਮੈਂ ਜਿਹੜੀ ਸੰਸਥਾ, ਜਿਹੜੀ ਮਤਲਬ ਜਿਹੜੀ ਸਾਡਾ ਗਰੁੱਪ ਹੈ, ਜਿਹਨੂੰ ਸੁਧਰਦੇ ਹੋਏ ਅਮਲੀਆਂ ਦਾ ਗਰੁੱਪ ਕਿਹਾ ਜਾਂਦਾ ਹੈ ਨਾ, ਅੱਜ ਵੀ ਵਰਲਡ ਲੈਵਲ ਦਾ, ਅੱਜ ਵੀ ਉਹਦੇ ਨਾਲ ਜੁੜੇ ਹੋਏ, ਅੱਜ ਵੀ ਮੀਟਿੰਗ ਲਾ ਰਹੇ ਹਾਂ। ਅੱਜ ਵੀ ਮੈਨੂੰ ਉਨਾ ਹੀ ਡਰ ਹੈ ਜਿੰਨਾ ਪਹਿਲੇ ਦਿਨ ਸੀ। ਮੇਰੀ ਵਾਈਫ ਨੂੰ ਵੀ ਉਨਾ ਹੀ ਡਰ ਹੈ। ਮੰਨ ਲਓ ਮੈਂ ਜਦੋਂ ਘਰੇ ਜਾਊਂਗਾ, ਉਹ ਜਿਵੇਂ ਪਹਿਲਾਂ ਮੇਰਾ ਜਦ ਦਰਵਾਜ਼ਾ ਖੋਲ੍ਹ ਕੇ ਮੇਰੇ ਅੱਖਾਂ 'ਚ ਦੇਖਦੀ ਸੀ, ਮੇਰਾ ਫੇਸ ਦੇਖਦੀ, ਫੇਸ ਰੀਡ ਕਰਦੀ ਸੀ ਨਾ, ਉਹ ਅੱਜ ਵੀ ਕਰਦੀ ਹੈ। ਬਈ ਤੁਸੀਂ ਗੱਲ ਕਰੀ ਆ ਕਬੱਡੀ ਦੀ, ਕਬੱਡੀ ਦੇ ਗਰਾਊਂਡ ਦੇ ਵਿੱਚ ਕਹਿੰਦੇ ਕਬੱਡੀ ਬੜੀ ਮਹਿੰਗੀ ਹੋ ਗਈ ਹੈ। ਪਿਛਲੇ ਮਹੀਨਿਆਂ ਦੇ ਦੌਰਾਨ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣਾ, ਜਾਂ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ, ਉਸ ਦਾ ਕਤਲ ਕਰ ਦੇਣਾ, ਜਾਂ ਆਪਾਂ ਦੀਪ ਸਿੱਧੂ ਦੀ ਗੱਲ ਕਰ ਲਈਏ ਬਾਈ ਦੀ, ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਉਹਨਾਂ ਨਾਲ ਅਜਿਹਾ ਕਿਉਂ ਵਾਪਰਦਾ ਗਾ। ਸਿੱਧੂ ਮੂਸੇਵਾਲੇ ਨੇ 4 ਦਿਨ ਪਹਿਲਾਂ ਇੰਟਰਵਿਊ ਦਿੰਦਾ ਪੰਜਾਬ ਦੇ ਹੱਕ 'ਚ, ਤੇ ਇਸ ਤੋਂ ਬਾਅਦ ਉਹਦਾ ਕਤਲ ਹੋ ਜਾਂਦਾ ਗਾ। ਹਾਲੇ ਤੱਕ ਉਹਨਾਂ ਦੇ ਮਾਪੇ ਇਨਸਾਫ ਮੰਗ ਰਹੇ ਨੇ। ਸੰਦੀਪ ਨੰਗਲ ਅੰਬੀਆਂ ਗੱਲ ਕਰਦੇ ਨੇ, ਕਬੱਡੀ ਦੀ ਖੇਡ ਦੀ ਗੱਲ ਕਰਦੇ ਨੇ, ਉਹਨਾਂ ਦਾ ਸ਼ਰੇਆਮ ਗਰਾਊਂਡ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਸੰਦੀਪ ਦਾ ਕਤਲ ਹੈ ਜਿਹੜਾ, ਉਹ ਸਿੱਧੂ ਮੂਸੇਵਾਲੇ ਕਤਲ ਨਾਲ ਉਹਦੇ ਆਪਾਂ ਉਹ 'ਚ ਮਤਲਬ ਜਿਵੇਂ ਉਹ ਸ਼ਬਦ ਹੈ ਜਿਹੜਾ ਸੰਦਰਭ ਪਰਿਪੇਖ 'ਚ, ਉਹ 'ਚ ਨਹੀਂ ਦੇਖ ਸਕਦੇ। ਉਹ ਹੋਰ ਤਰ੍ਹਾਂ ਦਾ ਕਤਲ ਹੈ। ਸਿੱਧੂ ਮੂਸੇਵਾਲਾ ਜਾਂ ਦੀਪ ਸਿੱਧੂ ਵਾਲਾ, ਉਹ ਇੱਕ ਤਰ੍ਹਾਂ ਦੇ, ਕਿਉਂਕਿ ਸੰਦੀਪ ਬਾਈ ਜਿਹੜਾ ਸਾਡਾ ਜੂਨੀਅਰ ਸੀ, ਹੈ ਨਾ, ਸੰਦੀਪ ਅੰਬਲ ਨੰਗਲ, ਉਹਦਾ ਤਾਂ ਸੀ ਕਿ ਇਹਦੇ 'ਚ ਜਿਹੜੀ ਕਬੱਡੀ 'ਚ ਜਿਵੇਂ ਕਈ ਬੰਦੇ ਜਿਹੜੇ ਪ੍ਰਮੋਟਰ ਨੇ, ਜਿਹੜੇ ਮਤਲਬ ਜਿਹੜੇ ਕਬੱਡੀ ਨਹੀਂ ਪਸੰਦ ਕਰਦੇ, ਕਬੱਡੀ ਦੇ ਜ਼ਰੀਏ ਆਪਦਾ ਜਿਹੜਾ ਕਾਰੋਬਾਰ ਕੋਈ ਚਲਾ ਰਹੇ ਨੇ, ਹੈ ਨਾ। ਉਹ ਫਿਰ ਇਹ ਹੈ ਕਿ ਉਹਨਾਂ ਨੇ ਮਤਲਬ ਵੀ ਜਿਹੜਾ ਮੰਨ ਲਓ ਮੈਂ ਤੁਹਾਡੀ ਫੈਡਰੇਸ਼ਨ 'ਚ ਖੇਡਣ ਲੱਗ ਗਿਆ, ਹੈ ਨਾ, ਅਤੇ ਮੁੜ ਕੇ ਮੈਂ ਕਿਸੇ ਹੋਰ ਨਾਲ ਡੀਲ ਕਰ ਲਈ, ਤਾਂ ਤੁਹਾਨੂੰ ਇਹ ਕਿ ਉਹਦੇ ਨਾਲ ਕਿਉਂ ਕਰੀ, ਅਤੇ ਫਿਰ ਤੁਸੀਂ ਕਿਸੇ ਨੂੰ ਕਹਿ ਕੇ ਧਮਕੀ ਦਿਵਾਉਂਦੇ ਹੋ। ਉਹ ਇਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ। ਅਤੇ ਉਹ ਬੰਦਾ ਨਹੀਂ ਮੰਨਿਆ, ਉਹ ਦਲੇਰ ਸੀ, ਹੈ ਨਾ, ਉਹ ਕਹਿੰਦਾ ਮੈਂ ਠੀਕ ਹਾਂ ਬਈ, ਮੈਂ ਇੱਥੇ ਖੇਡੂੰਗਾ, ਮੇਰਾ ਬਣਦਾ ਖੇਡਣਾ, ਅਤੇ ਉਹ ਬਸ ਉਹਨਾਂ ਨੇ ਕਤਲ ਕਰਵਾਤਾ। ਉਹ ਇਸ ਤਰ੍ਹਾਂ ਦਾ ਕਤਲ ਆ, ਉਹ ਇਹ ਅਲੱਗ ਮਤਲਬ ਸਿਸਟਮ ਹੈ। ਦੀਪ ਸਿੱਧੂ ਅਤੇ ਜਿਹੜਾ ਸਿੱਧੂ ਮੂਸੇਵਾਲਾ, ਇਹ ਹੋਰ ਤਰ੍ਹਾਂ ਦਾ ਹੈ। ਦੀਪ ਸਿੱਧੂ ਮੂਸੇਵਾਲਾ ਜਿਵੇਂ ਇਹ ਪੰਜਾਬ ਦੀ ਗੱਲ, ਪੰਜਾਬ ਦੀ ਉਸ ਐਂਗਲ ਦੀ ਗੱਲ, ਪੰਜਾਬ ਨੂੰ ਵੀ ਸਾਰੇ ਲੋਕ ਕਹਿੰਦੇ ਨੇ ਪੰਜਾਬ ਸਾਨੂੰ ਪਿਆਰਾ, ਕੋਈ ਪਾਰਟੀ ਨਹੀਂ ਕਹਿੰਦੀ ਪੰਜਾਬ ਸਾਨੂੰ ਪਿਆਰਾ ਨਹੀਂ ਹੈਗਾ, ਪਰ ਪੰਜਾਬ ਨੂੰ ਦੇਖਣਾ ਕਿਵੇਂ ਆ, ਉਹਨੂੰ ਸਮਝਣਾ ਕਿਵੇਂ ਆ, ਹੈ ਨਾ। ਉਹ ਜਿਹੜੇ ਸਮਝ ਤੋਂ ਜਿਹੜੀ ਤੋਂ ਦੀਪ ਬਾਈ ਜਾਂ ਮੈਂ, ਕਿਉਂਕਿ ਦੀਪ ਬਾਈ ਨਾਲ ਉਹ 'ਚ ਸੰਘਰਸ਼ 'ਚ, ਹੈ ਨਾ, ਇੱਥੇ ਸ਼ੰਭੂ ਮੋਰਚੇ 'ਚ ਅਸੀਂ ਨਾਲ ਰਹੇ ਹਾਂ, ਜਿਵੇਂ ਉਹ ਬੰਦਾ ਪੰਜਾਬ ਨੂੰ ਸੋਚਦਾ ਸੀ, ਪੰਜਾਬ ਬਾਰੇ ਸੋਚਦਾ ਸੀ, ਅਤੇ ਉਹ ਫਿਰ ਉਹ ਚੁਭਣਾ ਹੀ ਸੀ। ਕਿਹਦੇ ਚੁਭਿਆ ਪਤਾ ਨਹੀਂ ਅਜੇ ਤੱਕ। ਅਤੇ ਐਂ ਇਹਦਾ ਸੀ ਆਪਣੇ, ਜਦੋਂ ਪੰਜਾਬ ਦੇ ਪਾਣੀ ਸਭ ਤੋਂ ਸਾਡੀ ਸਾਰਾ ਜਿਹੜੀ ਉਹ ਪਾਣੀ ਹੈ ਨਾ, ਪੰਜਾਬ ਨੂੰ ਬਿਨਾਂ ਪੰਜਾਬ ਦਾ ਨਾਮ ਵੀ ਪੰਜਾਬ ਤੋਂ, ਹੈ ਨਾ, ਅਤੇ ਸਾਡੀ ਜਦੋਂ ਉਹਦੀ ਗੱਲ ਕਰਨੀ ਹੈ, ਉਹ ਸਾਡੇ ਨਾਲ ਧੱਕਾ। ਸਾਨੂੰ ਕੋਈ ਸੰਗ ਸ਼ਰਮ ਨਹੀਂ, ਇਹ ਗੱਲ ਕਹਿੰਦੇ ਨੂੰ ਡਰ ਨਹੀਂ ਲੱਗਣਾ ਚਾਹੀਦਾ, ਕਿਉਂਕਿ ਜੇ ਅਸੀਂ ਧੱਕੇ ਦੇ ਡਰ ਤੋਂ ਮਤਲਬ ਜਿਹੜਾ ਧੱਕਾ ਹੋਇਆ ਉਹਨੂੰ ਡਰ ਕੇ ਉਹਦੀ ਗੱਲ ਕਰਨੋਂ ਹਟ ਗਏ ਤਾਂ ਹੋਰ ਧੱਕਾ ਹੋਊਗਾ।
ਸਾਨੂੰ ਗੱਲ ਕਰਦੇ ਰਹਿਣਾ ਚਾਹੀਦਾ। ਜਿੰਨੇ ਸਾਡੇ ਸੋਰਸ ਨੇ, ਜਿਹੇ ਜਿਹੇ ਅਸੀਂ ਸਿਸਟਮ 'ਚ ਰਹਿ ਰਹੇ ਹਾਂ ਨਾ, ਉਹਨੇ ਸਿੱਧੂ ਮੂਸੇਵਾਲੇ ਦਾ ਉਹ ਉੱਥੋਂ ਗੱਲ ਕਰਦਾ ਸੀ। ਅਤੇ ਉਹ ਫਿਰ ਉਹ ਇਕੱਲਾ ਇਹ ਵੀ ਨਹੀਂ ਸੀ ਹੈਗਾ, ਅਜੇ ਤਾਂ ਇਹਦਾ ਬਾਹਰ ਆਉਣਾ ਸੀ, ਉਦੋਂ ਨੂੰ ਉਹਦਾ ਕਤਲ ਆ ਗਿਆ ਕਿ ਉਹ ਪੰਜਾਬ ਨੂੰ ਕਿਹੜੇ ਐਂਗਲ ਤੋਂ ਦੇਖਦਾ। SYL ਗਾਣਾ ਬਾਅਦ 'ਚ ਆਇਆ ਹੈ ਨਾ। ਹੋਰ ਉਹਦੇ ਉਹ ਇੱਕ ਹੋਰ ਵੀ ਸੀ, ਇੱਕ ਇੰਡਸਟਰੀ ਹੈ ਜਿਹੜੀ ਵੱਡੀ ਮਿਊਜ਼ਿਕ ਇੰਡਸਟਰੀ ਹੈ ਨਾ, ਜਿਹਦੇ 'ਚ ਉਹ ਮਤਲਬ ਕਿਸੇ ਗਰੁੱਪ 'ਚ ਨਹੀਂ ਗਿਆ ਹੈ ਨਾ, ਕਿਸੇ ਦੇ ਮੋਢੇ 'ਤੇ ਨਹੀਂ ਚੜ੍ਹਿਆ। ਉਹਨੇ ਇਕੱਲੇ ਨੇ ਉੱਥੋਂ ਮੀਲ ਪੱਥਰ ਤੋਂ ਵੀ ਅਗਲੀ ਗੱਲ ਖੜੀ ਕਰਤੀ ਹੈ ਨਾ। ਉਹਦਾ ਚੁਭਣਾ ਲਾਜ਼ਮੀ ਸੀ। ਹੋ ਸਕਦਾ ਉਹ ਮਤਲਬ ਕਿਸੇ ਇਹੋ ਜਿਹੇ ਸਾੜੇ ਦੇ ਮਾਰੇ ਕਿਸੇ ਬੰਦੇ ਨੇ ਕਤਲ ਕਰਵਾਇਆ ਹੋਵੇ। ਇਹ ਜਾਣੀ ਦੋ ਤਰ੍ਹਾਂ ਦਾ ਉਹਨੂੰ ਦੇਖ ਸਕਦੇ ਆਪਾਂ। ਉਹਦੇ ਮਾਂ ਬਾਪ ਨੂੰ ਦੇਖ ਕੇ ਬੜਾ ਤਰਸ ਆਉਂਦਾ, ਅਫਸੋਸ ਹੁੰਦਾ ਕਿ ਯਾਰ ਇੰਨਾ ਹੋਣਹਾਰ ਜਿਹੜਾ ਕਿ ਨੌਜਵਾਨ ਸੀ, ਉਸਨੂੰ ਐਵੇਂ ਕਹਿ ਦਈਏ ਕਿ ਐਵੇਂ ਵਾਂਗੂ ਉਹਨੂੰ ਇਸ ਦੁਨੀਆ ਤੋਂ ਜਾਣਾ ਪੈ ਗਿਆ ਕਿ ਉਸਦਾ ਕਤਲ ਹੋ ਗਿਆ। ਉਹਦੇ ਮਾਂ ਬਾਪ ਹਲੇ ਵੀ ਇਨਸਾਫ ਦੀ ਮੰਗ ਕਰਦੇ ਨੇ, ਸ਼ਰੇਆਮ ਮਨਾ ਲੈਂਦੇ ਨੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਮੂਸੇਵਾਲਾ ਦਾ ਕਤਲ ਕਰਵਾਇਆ। ਤਾਂ ਸ਼ਰੇਆਮ ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤ ਦੀ ਸਿਕਿਉਰਿਟੀ ਜਿਹੜੀ ਉਹ ਲੀਕ ਹੋ ਗਈ ਹੈ, ਪਰ ਫਿਰ ਵੀ ਕੁਛ ਹੋ ਨਹੀਂ ਰਿਹਾ ਉਸ ਦੇ ਉੱਪਰ। ਇਹ ਇਕੱਲਾ ਬਾਈ ਇਹ ਨਹੀਂ, ਇਹ ਤਾਂ ਅਜੇ ਕਤਲ ਹੋਏ ਨੂੰ ਟਾਈਮ ਕਿੰਨਾ ਹੋਇਆ? ਅੱਜ 27 ਅੱਜ 25 ਤਰੀਕ ਆ, 25 ਹੈ ਨਾ। ਪਰਸੋਂ ਨੂੰ 2 ਸਾਲ ਹੋਣੇ ਨੇ, 29 ਮਈ ਨੂੰ 29 ਨੂੰ ਸੌਰੀ 27 ਨੂੰ ਆਪਣੀ ਫਿਲਮ ਰਿਲੀਜ਼ ਹੋਈ ਸੀ। ਤੀਜਾ ਦਿਨ ਸੀ ਉਦੋਂ ਜਿੱਦਣ ਉਹਦਾ ਕਤਲ ਹੋਇਆ ਹੈ ਨਾ। ਇਹ ਤਾਂ ਕੁਛ ਵੀ ਨਹੀਂ ਟਾਈਮ ਹੋਇਆ। ਆਪਾਂ ਤਾਂ ਜਿਹੜਾ ਦਿੱਲੀ ਕਤਲੇਆਮ ਦਾ ਅਜੇ ਤੱਕ ਭੁਗਤ ਰਹੇ ਹਾਂ, ਸਾਹਮਣੇ ਸਭ ਨੂੰ ਪਤਾ ਕਿਹਨੇ ਕਰਿਆ, ਸਾਬਤ ਹੋ ਚੁੱਕੇ ਨੇ। ਇੱਥੇ ਪੰਜਾਬ 'ਚ ਲੋਕ ਕਲੀਅਰ ਹੈ ਕਿ ਫਲਾਣੇ ਨੇ ਕਹਿ ਕੇ ਮੁੰਡੇ ਮਾਰੇ ਨੇ। ਅਤੇ ਅੱਜ ਆਪਾਂ ਸਿੱਧੂ ਮੂਸੇਵਾਲਾ ਵਾਲਾ ਕਿਵੇਂ ਕਹਿ ਸਕਦੇ ਹਾਂ ਕਿ ਉਹ ਆਪਾਂ ਐਡੀ ਛੇਤੀ ਤੁਹਾਨੂੰ ਇਨਸਾਫ ਮਿਲ ਜਾਊਗਾ? ਨਹੀਂ, ਉਹ ਸਿਸਟਮ ਹੀ ਹੋ ਰਿਹਾ ਕਿਉਂਕਿ ਸਾਡੇ ਕੋਲ ਪਾਵਰ ਇਹ ਨਹੀਂ ਹੈਗੀ। ਸਾਡੇ ਕੋਲ ਐਵੇਂ ਦੀ ਕੋਈ ਪਾਰਟੀ ਨਹੀਂ ਹੈਗੀ ਜਿਹੜੀ ਖੇਤਰੀ ਪਾਰਟੀ ਹੋਵੇ, ਜਿਹੜੀ ਉਹ ਪਾਵਰ ਨਾਲ ਮਤਲਬ ਗਰਦਨ 'ਤੇ ਗੋਡਾ ਰੱਖ ਸਕੇ ਆਪਦੇ ਹੱਕਾਂ ਲਈ। ਸਾਡੀਆਂ ਰਾਸ਼ਟਰੀ ਪਾਰਟੀਆਂ ਨੇ ਬਣੀਆਂ ਹੋਈਆਂ ਜਿੰਨੀਆਂ, ਉਹ ਫਿਰ ਉੱਥੋਂ ਹੀ ਚੱਲਣਾ। ਉਹਨਾਂ ਨੇ ਉਹ ਕਿਹਨੂੰ ਦਬਾ ਲੈਣਗੀਆਂ, ਕਿੱਥੇ ਪ੍ਰੈਸ਼ਰ ਪਾ ਲੈਣਗੀਆਂ। ਬਈ ਖੇਤਰੀ ਪਾਰਟੀ ਦੀ ਗੱਲ ਕਰੀ ਹੈ, ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਵੀ ਵੰਡਿਆ ਗਿਆ, ਧੜਿਆਂ 'ਚ ਹੋ ਗਿਆ ਵੱਖ-ਵੱਖ। ਨਹੀਂ, ਉਹ ਪੰਜਾਬ ਦੀ ਗੱਲ ਕਰਨ 'ਤੇ ਹੀ ਉਹ ਖੜਾ ਹੋਇਆ ਸੀ ਅਤੇ ਉਹ ਕਰਦਾ ਵੀ ਰਿਹਾ। ਪਰ ਜਦੋਂ ਤੁਸੀਂ ਮਤਲਬ ਗੱਠਜੋੜ ਨੇ ਜਿਹੜੇ ਉਹ ਹੋਏ, ਜਿਹੜੇ ਨਹੀਂ ਹੋਣੇ ਚਾਹੀਦੇ ਸੀ ਜਿੱਥੇ, ਹੈ ਨਾ, ਜਿਨ੍ਹਾਂ ਦੇ ਹਿੱਤ ਉਹਨਾਂ ਦੇ, ਕਿਉਂਕਿ ਤੁਸੀਂ ਪੰਜਾਬ ਜਿਹੜਾ ਇੰਡੀਆ ਇੱਥੇ ਜਿਹੜਾ ਸਿਸਟਮ ਹੈ, ਇੱਥੇ ਸਟੇਟ ਵਾਈਜ਼ ਸਿਸਟਮ ਲੜਨਾ ਹੈ ਨਾ। ਸਟੇਟ ਨੇ ਉੱਪਰ ਜਾਣਾ ਹੈ ਤਾਂ ਸਾਰੀਆਂ ਸਟੇਟਾਂ ਆਪਦੀ ਕੋਸ਼ਿਸ਼ ਕਰਦੀਆਂ ਨੇ, ਹੈ ਨਾ, ਤਾਂ ਹੀ ਸਟੇਟ ਸਿਸਟਮ ਹੈ, ਨਹੀਂ ਤਾਂ ਡਿਸਟ੍ਰਿਕਟ ਹੋ ਜਾਣ। ਬਿਲਕੁਲ, ਹੈ ਨਾ। ਅਤੇ ਉਹ ਜਦੋਂ ਤੁਸੀਂ ਤੁਹਾਡੀ ਪਾਰਟੀ ਜਾਂ ਜਿਹੜੀ ਪੋਲੀਟੀਕਲ ਐਂਗਲ ਹੈ, ਜਦੋਂ ਉਹ ਮਤਲਬ ਰਾਸ਼ਟਰੀ ਜਿਹੜਾ ਆਪਾਂ ਕਹਿ ਲਈਏ ਨੈਸ਼ਨਲ ਤੱਕ ਜਾਊਗਾ, ਹੈ ਨਾ, ਅਤੇ ਫਿਰ ਉਹ ਨਹੀਂ ਕਰ ਸਕਦਾ ਆਪਦੀ ਸਟੇਟ ਲਈ। ਅਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜਿਹੜੀ ਪਾਰਟੀ ਹੈ ਜਿੱਥੇ ਖੇਤਰੀ ਪਾਰਟੀ ਨਹੀਂ ਹੈਗੀ, ਉਹ ਸਟੇਟ ਮਤਲਬ ਆਪਦੇ ਸੋਰਸ, ਆਪਦਾ ਸੱਭਿਆਚਾਰ ਉਹ ਬਚਾ ਪਾਊਗੀ। ਉਹ ਨਹੀਂ ਬਚਾਊਗੀ ਕਿਉਂਕਿ ਉਹ ਤਾਂ ਉਹਨੇ ਰਲਗੱਡ ਹੋਣਾ ਹੀ ਹੋਣਾ। ਜਿਵੇਂ ਤੁਸੀਂ ਕਿਤਾਬ ਲਿਖੀ ਆ ਸ਼ਰਾਰਤੀ ਤੱਤ, ਪਹਿਲਾ ਭਾਗ ਸ਼ਰਾਰਤੀ ਤੱਤ, ਦੂਜਾ ਭਾਗ, ਇਸ ਤੋਂ ਅੱਗੇ ਸੋਚਿਆ ਵੀ ਜਿਹੜੀ ਆਉਣ ਵਾਲੀ ਲਿਖਤ ਹੋਊਗੀ ਉਹ ਪੰਜਾਬ ਦੇ ਉਹਨਾਂ ਲੋਕਾਂ ਦੇ ਲਈ ਹੋਊਗੀ ਜਿਹੜੇ ਲੋਕ ਪੰਜਾਬ ਨੂੰ ਵਾਕਈ ਦਿਲੋਂ ਚਾਹੁੰਦੇ ਨੇ, ਜਿਹੜੇ ਲੋਕ ਪੰਜਾਬ ਦੀ ਹੀ ਗੱਲ ਕਰਦੇ ਨੇ? ਹਾਂ, ਬਿਲਕੁਲ। ਇਸ ਕਿਤਾਬ 'ਚ ਵੀ ਹੈਗਾ ਸੀ ਪਹਿਲਾਂ ਕਿ ਆਪਾਂ ਲਿਖਾਂਗੇ, ਕਿਉਂਕਿ ਇਹ 4 ਸਾਲ ਦੀ ਫਿਰ ਇਹਦਾ ਕੰਟੈਂਟ ਸੀ ਜਿਹੜਾ ਉਲਝ ਜਾਣਾ ਸੀ ਜਿਹੜਾ ਇਹਦਾ, ਕਿਉਂਕਿ ਇਹਦਾ ਜਿਹੜਾ ਦੂਜੇ ਭਾਗ ਦਾ ਜਿਹੜਾ ਕੰਟੈਂਟ ਇਹ ਆ ਉਹ 4 ਸਾਲ ਜਿਹੜੇ ਜਦੋਂ ਮੈਂ ਠੀਕ ਹੋ ਗਿਆ 2020 ਤੱਕ ਇਹਦੀ ਕਿਤਾਬ ਦੀ ਉਹ ਹੈ, ਜਦੋਂ ਕਰੋਨਾ ਖਤਮ ਹੋ ਗਿਆ 2021 ਤੱਕ, 22-23 ਦਾ ਇਹ 'ਚ ਜ਼ਿਕਰ ਨਹੀਂ ਹੈਗਾ ਅਗਲਾ। ਅਤੇ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਖਤਮ ਕਰਤੀ ਸੀ ਕਿਤਾਬ ਆਪਾਂ ਨੇ, ਜਦੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਆ। ਅਤੇ ਉਸ ਸਮੇਂ ਹੈਗਾ ਸੀ ਮੇਰੇ ਜੋ ਕਿਸਾਨ ਸੰਘਰਸ਼ ਚੱਲਿਆ ਜਾਂ ਹੋਰ ਬਹੁਤ ਕੁਛ ਹੈ ਨਾ ਜੋ ਵਾਪਰ ਰਿਹਾ ਉਹਨੂੰ ਲਿਖਣ ਦਾ, ਪਰ ਉਹ ਕੰਟੈਂਟ ਖਰਾਬ ਹੁੰਦਾ ਸੀ। ਮਤਲਬ ਨਾ ਮੈਂ ਉਹਨੂੰ ਇਨਸਾਫ ਦੇ ਸਕਦਾ ਸੀ, ਨਾ ਫਿਰ ਉਹਨੂੰ ਦੇ ਸਕਦਾ ਸੀ। ਇਸ ਲਈ ਹੋ ਸਕਿਆ ਕਦੇ ਨਾਵਲ ਜਾਂ ਕੋਈ ਹੋਰ ਲਿਖਾਂਗੇ, ਕਿਉਂਕਿ ਮੈਨੂੰ ਲੱਗਦਾ ਜੇ ਲਿਖਣਾ ਤਾਂ ਫਿਰ ਉਹਦਾ ਕੋਈ ਮਤਲਬ ਹੋਣਾ ਚਾਹੀਦਾ। ਐਂ ਆਪਾਂ ਪ੍ਰੇਮ ਕਹਾਣੀਆਂ ਲਿਖ ਕੇ ਸਮਾਂ ਫਿਰ ਮੇਰੇ ਕੋਲ, ਕਿਉਂਕਿ ਮੇਰੇ ਕੋਲ ਕੰਮ ਬਹੁਤ ਹੈ ਬਾਈ ਜੀ ਕਰਨ ਨੂੰ। ਮੈਂ ਹੁਣ ਜਿੱਥੇ ਮੈਂ ਚਾਹੁੰਦਾ ਸੀ ਮੈਂ ਉੱਥੇ ਹਾਂ। ਹੁਣ ਵੀ ਅਸੀਂ ਮੰਗ ਕੇ ਸਮਾਂ ਲੈਤਾ ਵੀ 15 ਮਿੰਟ ਦੇ ਦਿਓ, ਤੁਹਾਨੂੰ ਆਵਾਜ਼ਾਂ ਸੁਣਦੀ ਹੋਣਗੀਆਂ ਬਾਹਰ ਮੈਟ 'ਤੇ ਪ੍ਰੈਕਟਿਸ ਚੱਲ ਰਹੀ। ਬਿਲਕੁਲ। ਤਾਂ ਅਸੀਂ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਇੱਥੇ ਹੀ ਸਮਾਪਤ ਕਰਾਂਗੇ, ਕਿਉਂਕਿ ਬਾਈ ਦਾ ਸਮਾਂ ਜਿਹੜਾ ਮੈਂ ਦੇਖ ਰਿਹਾ ਬਾਰ-ਬਾਰ 5 ਮਿੰਟ ਰਹਿ ਗਿਆ। ਬਾਈ ਨੇ ਕਿਹਾ ਸੀਗਾ ਕਿ 4 ਵਜੇ ਤੱਕ ਤੁਹਾਡੇ ਕੋਲ ਬੈਠੇ ਆ, 3:55 ਹੋ ਗਏ ਆ। ਤਾਂ ਬਾਈ ਦਾ ਜਿਹੜਾ ਸਮਾਂ ਗਾ ਉਹ ਅਸੀਂ
ਥੋੜ੍ਹਾ ਜਿਹਾ ਜ਼ਿਆਦਾ ਹੀ ਲੈ ਗਏ ਆਂਗੇ। 15 ਮਿੰਟ ਦਾ ਸਮਾਂ ਸੀ ਅਤੇ 20 ਮਿੰਟ ਦਾ ਸਮਾਂ ਲੈ ਗਏ ਹਾਂ। ਤਾਂ ਬਾਈ ਦੀ ਪਹਿਲਾਂ ਕਿਤਾਬ ਆਈ ਸ਼ਰਾਰਤੀ ਤੱਤ ਭਾਗ ਪਹਿਲਾ, ਜਿਨ੍ਹਾਂ ਨੇ ਨਹੀਂ ਪੜ੍ਹੀ ਤਾਂ ਉਹ ਸ਼ਰਾਰਤੀ ਤੱਤ ਭਾਗ ਪਹਿਲਾ ਵੀ ਪੜ੍ਹਨ। ਅਤੇ ਹੁਣ ਜਿਹੜੀ ਕਿਤਾਬ ਆਈ ਆ ਸ਼ਰਾਰਤੀ ਤੱਤ ਭਾਗ ਦੂਜਾ, ਤਾਂ ਉਮੀਦ ਆ ਕਿ ਸਾਡੇ ਦਰਸ਼ਕ ਸ਼ਰਾਰਤੀ ਤੱਤ ਭਾਗ ਦੂਜਾ ਅਤੇ ਭਾਗ ਪਹਿਲਾ ਜ਼ਰੂਰ ਦੇਖਣਗੇ ਅਤੇ ਜ਼ਰੂਰ ਪੜ੍ਹਨਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਸਾਡੇ ਨਾਲ ਬਾਈ ਮੰਗਾ ਸਿੰਘ ਟਾਲ ਮੌਜੂਦ ਰਹਿਣਗੇ, ਜਿਨ੍ਹਾਂ ਦੇ ਉੱਪਰ ਇੱਕ ਫਿਲਮ ਵੀ ਬਣੀ ਅਤੇ ਕਾਫੀ ਚਰਚਾ ਵੀ ਰਹੀ। ਖੋਲ ਬਈ, ਕੌਣ ਹੈ ਵੀ ਅੰਦਰ? ਸ਼ੁਰੂਆਤੀ ਤੁਹਾਡੀ ਜ਼ਿੰਦਗੀ ਤੋਂ ਕਰ ਲਈਏ। ਉਹਨੂੰ ਆਪਾਂ ਜ਼ਿੰਦਗੀ ਤਾਂ ਨਹੀਂ ਕਹਿਣਾ ਚਾਹੀਦਾ, ਉਹ ਮਤਲਬ ਨਰਕ ਸੀ। ਉਹ ਨਰਕ ਤੋਂ ਵੀ ਜੇ ਕੋਈ ਅਗਲੀ ਗੱਲ ਕਹਿ ਦਈਏ ਕਿ ਬੰਦਾ ਜਿਵੇਂ ਕਹਿੰਦਾ ਕੋਈ ਕਿ ਮੈਂ ਧਰਮਰਾਜ ਨੂੰ ਮਿਲ ਕੇ ਆਇਆ, ਆਪਾਂ ਬਾਤਾਂ 'ਚ ਸੁਣਦੇ ਹੁੰਦੇ ਸੀ ਹੈ ਨਾ। ਅਤੇ ਮੈਨੂੰ ਲੱਗਦਾ ਜਿਹੜਾ ਅਡਿਕਟ ਹੈ ਇਕੱਲਾ ਮੈਂ ਹੀ ਨਹੀਂ, ਜਿੰਨੇ ਵੀ ਅਡਿਕਟ ਨੇ ਜਿਹੜਾ ਉਹ ਇੰਜੈਕਟ ਵਗੈਰਾ ਕਰਦੇ ਨੇ ਹੈ ਨਾ। ਅਤੇ ਉਹ ਬੰਦਾ ਰੋਜ਼ ਹੀ ਧਰਮਰਾਜ ਦੇ ਬੂਹੇ 'ਤੇ ਹੀ ਖੜ੍ਹਾ। ਅਤੇ ਇੱਕ ਟਾਈਮ ਇਹੋ ਜਿਹਾ ਸੀ ਕਿ ਉੱਥੇ ਬੱਸ ਸਟੈਂਡ ਦੀਆਂ ਟੋਇਲਟਸ ਨੇ, ਵਾਸ਼ਰੂਮ ਨੇ ਹੈ ਨਾ, ਉਹ ਵੀ ਨਹੀਂ ਸੀ ਮੈਨੂੰ ਅੰਦਰ ਵੜਦੇ, ਕੁੰਡਾ ਲਾ ਲੈਂਦੇ ਸੀ। ਕੌਣ ਹੈ ਵੀ ਅੰਦਰ? ਹੈ ਨਾ, ਕਿਉਂਕਿ ਮੈਂ ਤਾਂ ਮਰਨ ਨੂੰ ਰੋਜ਼ ਬਈ ਮੇਰੇ ਮਤਲਬ ਵੇਨ ਨਹੀਂ ਹੈਗੀ ਕੋਈ ਬੋਡੀ 'ਚ ਜਿਹੜੀ 'ਚ ਆਪਾਂ ਬਲੱਡ ਲੈ ਸਕੀਏ। ਮੈਂ ਸਾਰੀਆਂ ਬੰਦ ਕਰਤੀ ਸੀ, ਤਾਰਾਂ ਬਣਾਤੀਆਂ ਸੀ। ਮੇਰੇ ਯਾਦ ਹੈ ਮੈਨੂੰ ਮਤਲਬ ਬਹੁਤ ਵਾਰ ਬਾਥਰੂਮ 'ਚੋਂ ਪੱਟ ਕੇ ਉਹਨਾਂ ਨੇ ਗੇਟ ਖੰਨੇ ਹੈ ਨਾ ਕੱਢ ਕੇ, ਫਿਰ ਵੀ ਉਹਨਾਂ ਨੇ ਨਵਾਂ ਮੂੰਹ ਮਾਂ 'ਤੇ ਛਿੱਟੇ ਮਾਰ ਕੇ ਸੈੱਟ ਕਰਕੇ ਮੈਨੂੰ ਤੋੜ ਦੇਣਾ। ਮਤਲਬ ਮਰਿਆ ਨਹੀਂ ਮੈਂ ਤਾਂ ਮਰਨ ਦੀ ਕੋਸ਼ਿਸ਼ ਕਰਦਾ ਰਿਹਾ। ਮਨ 'ਤੇ ਕੀ ਬੀਤਦੀ ਹੈ ਜਦੋਂ ਘਰੇ ਬੈਠ ਕੇ ਜਵਾਕਾਂ ਦੇ ਵਿੱਚ ਜਾਂ ਵਾਈਫ ਦੇ ਨਾਲ ਗੱਲ ਕਰਦੇ ਹੋ? आज मेरी कुड़ी ਨੂੰ ਹੱਥ ਲਾਇਆ ਤੇ ਤੂੰ ਇਹ ਹੱਕ ਨਾ ਖੋ ਚੁੱਕਿਆ ਹੋਇਆ। ਤੂੰ ਨਸ਼ੇੜੀ ਸੀ, ਤੂੰ ਨਸ਼ੇੜੀ ਹੈ, ਤੂੰ ਨਸ਼ੇੜੀ। ਜਿਵੇਂ ਫਿਲਮਾਂ ਬਣੀਆਂ ਤੁਹਾਡੇ ਤੇ, ਫਿਲਮ ਬਣੀ ਇੱਕ ਡਾਕੂਆਂ ਦਾ ਮੁੰਡਾ 2, ਵਾਕਈ ਉਹਦੇ ਵਿੱਚ ਸੱਚਾਈ ਸੀ ਕੁਛ? ਮੇਰੇ ਮੁਤਾਬਕ ਉਹ ਬੈਕ ਤੇ ਸੀ, ਮੈਂ ਆਪ ਪੰਗੇ ਲਏ ਹੈ ਨਾ। ਫਿਲਮ ਵਾਲਿਆਂ ਨੇ ਇਹ ਦਿਖਾਤਾ ਕਿ ਉਹ ਅੱਗੇ ਸੀ, ਅਤੇ ਉਹ ਸਟੋਰੀ ਥੋੜ੍ਹੀ ਜਿਹੀ ਬਦਲਣੀ ਵੀ ਸੀ, ਕਿਉਂਕਿ ਕਈ ਬੰਦੇ ਜਿਹੜੇ ਜਿਨ੍ਹਾਂ ਦੇ ਕੇਸ ਖੁੱਲ੍ਹ ਸਕਦੇ ਸੀ ਹੈ ਨਾ ਉਸ ਸਮੇਂ ਦੇ, ਫਿਰ ਉਹ ਥੋੜ੍ਹਾ ਜਿਹਾ ਚੇਂਜ ਕਰਿਆ ਹੈ। ਬਾਕੀ ਉਹ ਜਿਹੜਾ ਬੁਰਾ ਹਾਲ ਹੈ ਉਹ ਇਸ ਤਰ੍ਹਾਂ ਦਾ ਹੀ ਸੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਸਾਡੀ ਕੋਸ਼ਿਸ਼ ਆ ਕਿ ਅਸੀਂ ਨਾਮਵਰ ਸ਼ਖਸੀਅਤਾਂ ਦੇ ਨਾਲ ਮਿਲਾਇਆ ਜਾਵੇ। ਤਾਂ ਸਾਡੇ ਨਾਲ ਬਾਈ ਮੰਗਾ ਸਿੰਘ ਟਾਲ ਮੌਜੂਦ ਰਹਿਣਗੇ, ਜਿਨ੍ਹਾਂ ਦੇ ਉੱਪਰ ਇੱਕ ਫਿਲਮ ਵੀ ਬਣੀ ਅਤੇ ਕਾਫੀ ਚਰਚਾ ਵੀ ਰਹੀ। ਤਾਂ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਬਾਈ ਬਾਰੇ, ਤਾਂ ਬਾਈ ਨੇ ਇੱਕ ਅਜਿਹੀ ਜ਼ਿੰਦਗੀ 'ਚੋਂ ਸਫ਼ਰ ਕੀਤਾ ਜਿਹੜੀ ਜ਼ਿੰਦਗੀ ਦੇ ਵਿੱਚ ਸ਼ਾਇਦ ਕੋਈ ਵੀ ਨਾ ਜਾਣਾ ਪਸੰਦ ਕਰੇ। ਤਾਂ ਅੱਜ ਸਾਡੇ ਨਾਲ ਬਾਈ ਮੌਜੂਦ ਆ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਬਾਈ, ਸ਼ੁਰੂਆਤੀ ਤੁਹਾਡੀ ਜ਼ਿੰਦਗੀ ਤੋਂ ਕਰ ਲਈਏ, ਕਿਵੇਂ ਦਾ ਰਿਹਾ ਸਫ਼ਰ? ਬਾਈ ਜਿਹੜੀ ਜਿੱਧਰ ਤੁਹਾਡਾ ਇਸ਼ਾਰਾ ਜਿਹੜੀ ਉਹ ਜ਼ਿੰਦਗੀ ਹੈ ਨਾ, ਉਹਨੂੰ ਆਪਾਂ ਜ਼ਿੰਦਗੀ ਤਾਂ ਨਹੀਂ ਕਹਿਣਾ ਚਾਹੀਦਾ, ਉਹ ਮਤਲਬ ਨਰਕ ਸੀ। ਉਹ ਨਰਕ ਤੋਂ ਵੀ ਜੇ ਕੋਈ ਅਗਲੀ ਗੱਲ ਕਹਿ ਦਈਏ ਕਿ ਬੰਦਾ ਜਿਵੇਂ ਕਹਿੰਦਾ ਕੋਈ ਕਿ ਮੈਂ ਧਰਮਰਾਜ ਨੂੰ ਮਿਲ ਕੇ ਆਇਆ, ਆਪਾਂ ਬਾਤਾਂ 'ਚ ਸੁਣਦੇ ਹੁੰਦੇ ਸੀ ਹੈ ਨਾ, ਕਹਾਣੀਆਂ 'ਚ, ਕਥਾ ਕਹਾਣੀ, ਲੋਕ ਕਥਾ ਕਹਾਣੀਆਂ 'ਚ। ਅਤੇ ਮੈਨੂੰ ਲੱਗਦਾ ਜਿਹੜਾ ਅਡਿਕਟ ਹੈ ਇਕੱਲਾ ਮੈਂ ਹੀ ਨਹੀਂ, ਜਿੰਨੇ ਵੀ ਅਡਿਕਟ ਨੇ ਜਿਹੜਾ ਉਹ ਇੰਜੈਕਟ ਵਗੈਰਾ ਕਰਦੇ ਨੇ ਹੈ ਨਾ। ਅਤੇ ਉਹ ਬੰਦਾ ਰੋਜ਼ ਹੀ ਧਰਮਰਾਜ ਦੇ ਬੂਹੇ 'ਤੇ ਹੀ ਖੜ੍ਹਾ ਹੁੰਦਾ ਹੈ ਜੀ। ਮਤਲਬ ਪਲ ਪਲ ਉਹ ਮਰ ਰਿਹਾ ਹੁੰਦਾ, ਇਹ ਨਹੀਂ ਪਤਾ ਅੱਜ ਓਵਰਡੋਜ਼ ਹੋ ਜਾਵੇ, ਅੱਜ ਓਵਰਡੋਜ਼ ਹੋ ਜਾਵੇ। ਇਹ ਬੜਾ ਮਤਲਬ ਅੱਜ ਵੀ ਮੇਰਾ ਕੋਈ ਕਾਲ ਆਈ ਹੋਈ ਸੀ, ਨਵੀਂ ਕਿਤਾਬ ਦੂਜਾ ਪਾਰਟ ਆਉਣ ਕਰਕੇ ਹੈ ਨਾ, ਉਹ ਜਿਹੜੀਆਂ ਫੋਨ ਆਉਂਦੇ ਨੇ ਉਹਦੇ ਨਾਲ ਡਿਸਕਸ ਕਰਿਆ ਸੀ। ਕੋਈ ਦੱਸਦੀ ਸੀ, ਕਹਿੰਦੀ ਵੀਰੇ ਬਹੁਤ ਬੁਰਾ ਹਾਲ ਹੈ ਮੇਰੇ ਹਸਬੈਂਡ ਦਾ ਹੈ ਨਾ, ਰੋਂਦੀ ਸੀ ਕੋਈ ਲੜਕੀ। ਅਤੇ ਫਿਰ ਮੈਂ ਉਹਨੂੰ ਦੱਸਿਆ, ਮੈਂ ਕਿਹਾ ਭੈਣੇ ਵੀ ਇਹਦਾ ਕਸੂਰ ਨਹੀਂ ਹੈ ਨਾ, ਕਿਉਂਕਿ ਇਹ ਤਾਂ ਇੱਕ ਬਿਮਾਰੀ 'ਚ ਫਸ ਗਿਆ ਹੈ ਨਾ। ਹੁਣ ਇਹਨੂੰ ਪਤਾ ਨਹੀਂ ਲੱਗ ਰਿਹਾ ਕੀ ਕਰਦਾ। ਮੇਰੇ ਬਾਈ ਜੇ ਯਾਦ ਹੈ, ਜਦੋਂ ਮੈਂ ਪੜ੍ਹ ਕੇ ਆ ਗਿਆ ਪਟਿਆਲਿਓਂ ਵਾਪਸ ਪਿੰਡ ਆ ਗਿਆ ਹੈ ਨਾ, ਮੈਂ ਖੰਨੇ ਜਾਂਦਾ ਸੀ ਸਮਾਨ ਲੈਣ ਆਪਣਾ, ਅਮਲੋ ਸਾਡੇ ਨੇੜੇ ਆ ਸ਼ਹਿਰ ਹੈ ਨਾ। ਹਾਂ, ਅਤੇ ਇੱਕ ਟਾਈਮ ਇਹੋ ਜਿਹਾ ਸੀ ਕਿ ਉੱਥੇ ਜਿਹੜੇ ਹੌਸਪੀਟਲ ਨੇ, ਜਿਹੜੇ ਉਹ ਕੁਸ਼ਟ ਆਸ਼ਰਮ ਜਾਂ ਮੰਦਰ ਜਿੰਨੇ ਵੀ ਨੇੜੇ ਤੇੜੇ ਹੈ ਨਾ, ਜਦੋਂ ਉੱਥੋਂ ਸਮਾਨ ਲੈ ਕੇ ਬਾਹਰ ਨਿਕਲਦਾ ਸੀ, ਸਰਕਾਰੀ ਹਸਪਤਾਲ ਜਿਹੜੇ ਸਰਕਾਰੀ ਬੱਸ ਸਟੈਂਡ ਦੀਆਂ ਟੋਇਲਟਸ ਨੇ, ਵਾਸ਼ਰੂਮ ਨੇ ਹੈ ਨਾ, ਉਹ ਵੀ ਨਹੀਂ ਸੀ ਮੈਨੂੰ ਅੰਦਰ ਵੜਦੇ, ਕੁੰਡਾ ਲਾ ਲੈਂਦੇ ਸੀ ਕਿ ਜੇ ਇਹ ਅੰਦਰ ਵੜ ਗਿਆ ਇਹ ਸਾਰੀ ਦਿਹਾੜੀ ਨਿਕਲਦਾ, ਨਾਲ ਨਹੀਂ ਸੀ ਲੱਭਦੀ ਕੋਈ।
ਅੰਦਰ ਓਵਰਡੋਜ਼ ਹੋ ਕੇ ਪਿਆ ਰਹਿੰਦਾ ਸੀ, ਕਈ ਵਾਰ ਦਰਵਾਜ਼ਾ ਪੱਟ ਕੇ ਵੀ ਕੱਢਦੇ ਸੀ ਨਾ। ਮਤਲਬ ਉਹ ਜਿਵੇਂ ਆਪਾਂ ਕਿਸੇ ਕੋੜੀ ਨੂੰ ਦੇਖ ਕੇ ਵੀ ਇਹ ਯਾਰ ਸਾਡੇ ਗੰਦ ਪਾ ਦੂਗਾ ਅੰਦਰ, ਹੈ ਨਾ, ਇਸ ਤਰ੍ਹਾਂ ਦੀ ਜ਼ਿੰਦਗੀ ਸੀ। ਉਹ ਜ਼ਿੰਦਗੀ ਨਹੀਂ, ਉਹ ਮਤਲਬ ਉਹ ਟਾਈਮ ਸੀ ਜਿਹੜਾ, ਹੈ ਨਾ। ਬਈ ਜਦੋਂ ਉਧਰਲੇ ਪਾਸੇ ਨੂੰ ਜਾਂਦੇ ਹੋ, ਪਹਿਲਾ ਸਟੈਪ ਕੀ ਸੀਗਾ ਉਧਰਲੀ ਜ਼ਿੰਦਗੀ ਵੱਲ ਚੱਕਣ ਦਾ? ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ, ਤੁਹਾਡੀ ਆਵਾਜ਼ ਦੇ ਵਿੱਚ ਕੀ ਕਿ ਤੁਸੀਂ ਕਿਹਾ ਨਰਕ ਸੀ ਉਹ, ਉਸ ਨਰਕ ਦੇ ਵੱਲ ਪਹਿਲਾ ਸਟੈਪ ਕਿਵੇਂ ਚੱਕਿਆ ਜਾਂਦਾ? ਉਹ ਬਈ ਵੈਸੇ ਤਾਂ ਉਹ ਅਟਪਟੀ ਜੀ ਲੱਗਦੀ ਹੈ ਗੱਲ, ਹੈ ਨਾ, ਕਿਉਂਕਿ ਸਾਡੇ ਉਰੇ ਸਾਡੀ ਸੁਸਾਇਟੀ 'ਚ, ਸਾਡੇ ਪੰਜਾਬ 'ਚ ਖਾਸ ਕਰਕੇ ਪਿੰਡਾਂ 'ਚ, ਜਾਂ ਜਿਹੜੇ ਜ਼ਿਮੀਂਦਾਰ ਖੇਤੀਬਾੜੀ ਵਾਲੇ ਪਰਿਵਾਰ 'ਚੋਂ ਮੈਂ ਆਉਣਾ, ਹੈ ਨਾ, ਆਪਣੇ ਤਾਂ ਮਤਲਬ ਉਹਨੂੰ ਨਸ਼ਾ ਨਹੀਂ ਗਿਣਦੇ ਸ਼ਰਾਬ ਨੂੰ, ਹੈ ਨਾ। ਤੇ ਪਹਿਲਾ ਮਤਲਬ ਜਿਹੜੀ ਪੌੜੀ ਹੈ ਨਰਕ ਦੀ, ਹੈ ਨਾ, ਉਹ ਸਾਡੀ ਮੋਟਰ ਤੋਂ ਸ਼ੁਰੂ ਹੋਈ ਸੀ ਖੇਤ 'ਚੋਂ, ਹੈ ਨਾ। ਤੇ ਉਹ ਬਾਪੂ ਜੀ ਹੋਰੀ ਪੀਂਦੇ ਸੀ ਪੈਗ, ਜਿਵੇਂ ਆਮ ਮਤਲਬ ਜਦੋਂ ਕੰਮ ਦਾ ਟਾਈਮ ਹੈ, ਥੱਕੇ ਹੋਏ, ਹੈ ਨਾ, ਉਹ ਘਰ ਦੀ ਸ਼ਰਾਬ ਕੱਢੀ ਹੁੰਦੀ ਸੀ। ਤੇ ਅਸੀਂ ਛੋਟੇ ਹੁੰਦੇ, ਸਾਨੂੰ ਮਤਲਬ ਮਨਾ ਨਹੀਂ ਸੀ ਹੈਗਾ ਉਹ ਪੀਣਾ, ਥੋੜ੍ਹੀ ਜਿਹੀ ਪਾ ਕੇ, ਥੋੜ੍ਹਾ ਜਿਹਾ ਪਾ ਕੇ ਪਾਣੀ ਪੀ ਲੈਣਾ। ਜਾਂ ਫਿਰ ਜਦੋਂ ਵੱਡੇ ਹੋਏ, ਮੇਰੇ ਯਾਦ ਹੈ, ਇਹ ਕਹਿੰਦੇ ਸੀ ਕਿ ਹੋਰ ਆਲਸੂ ਪਰਸੂ ਨੂੰ ਮੂੰਹ ਨਹੀਂ ਮਾਰੀ, ਪੈਗ ਪੁੱਗ ਦਾ ਕੁਛ ਨਹੀਂ ਹੁੰਦਾ। ਮਤਲਬ ਉਹ ਪਤਾ ਨਹੀਂ ਸਾਨੂੰ, ਜਾਂ ਤਾਂ ਸਾਡੀ ਸੁਸਾਇਟੀ 'ਚ ਕਿ ਇਹ ਪੌੜੀ ਹੈ। ਜਿਵੇਂ ਮੰਨ ਲਓ ਜਿਹੜਾ ਟਿਪੀਕਲ ਸ਼ਹਿਰੀ ਏਰੀਆ, ਉਹਨਾਂ ਦੇ ਹੈਗਾ ਕਿ ਉਹ ਜਿਹੜਾ ਉਹ ਰਾਜ ਦਰਬਾਰ ਗੁਟਕਾ ਜੋ ਖਾਂਦੇ ਨੇ, ਹੈ ਨਾ, ਉਹ ਉਹਨਾਂ ਦੀ ਉਹ ਪੌੜੀ ਹੈ। ਕਿਉਂਕਿ ਅਸੀਂ ਖੁੱਲ੍ਹ ਦੇਣੀ ਹੈ ਜਦੋਂ ਛੋਟ ਦੇਣੀ ਹੈ ਆਪਣੇ ਦਿਮਾਗ ਨੂੰ, ਬਾਡੀ ਨੂੰ, ਹੈ ਨਾ, ਫਿਰ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਕਦੋਂ ਉਸ ਪਾਸੇ ਜਾ ਰਹੇ ਨੇ। ਭਈ ਮੰਗੀ, ਜੇ ਗੱਲ ਕਰੀਏ ਗਰਾਊਂਡਾਂ ਦੇ ਵਿੱਚ ਖੇਡਦੇ ਇੱਕਦਮ ਉਸ ਜ਼ਿੰਦਗੀ ਨੂੰ ਅਪਣਾ ਲੈਣਾ, ਫਿਰ ਘਰੇ ਜਦੋਂ ਆਉਣਾ, ਘਰ ਦੇ ਕੀ ਸੋਚਦੇ ਸੀ? ਜਾਂ ਘਰੇ ਲੜਾਈ ਕਲੇਸ਼ ਵੀ ਹੁੰਦਾ ਹੋਣਾ, ਕਈ ਅਸੀਂ ਦੇਖਦੇ ਹਾਂ ਆਮ ਸਮਾਜ ਦੇ ਵਿੱਚ ਅਜਿਹਾ ਕੁਛ? ਨਹੀਂ, ਉਹ ਇੱਕ ਟਾਈਮ ਤਾਂ ਨਹੀਂ ਸੀ ਢਿੱਲੋਂ ਬਾਈ, ਹੈਗਾ ਵੀ ਇੱਕੋ ਸਮੇਂ ਚੱਲਦੇ ਮਤਲਬ ਉਹਦੀ ਸ਼ੁਰੂਆਤ ਤਾਂ ਹੋਈ ਸੀ। ਬਸ ਉਹ ਸੀ ਵੀ ਜਿਹੜਾ ਜਿਹਨੂੰ ਆਪਾਂ ਐਕਟਿਵ ਡਰੱਗ ਜਿਹੜੀ, ਮਤਲਬ ਵੀ ਉਹ ਕਦੋਂ ਆਈ, ਇਹ ਮਸਲਾ। ਕਿਉਂਕਿ ਉਹ ਤਾਂ ਸ਼ੁਰੂਆਤ ਹੈ ਜਦੋਂ ਤੁਸੀਂ ਪੈਗ ਲਾ ਲਿਆ, ਵਿਆਹਾਂ 'ਚ ਤੁਸੀਂ ਆਮ ਪੈਗ ਪੀਂਦੇ ਹੋ, ਘਰੇ ਤੁਹਾਡੇ ਜਿਵੇਂ ਸਾਡੇ ਪ੍ਰਾਹੁਣਾ ਕੋਈ ਆ ਗਿਆ, ਰਿਸ਼ਤੇਦਾਰ ਆ ਗਿਆ, ਹੈ ਨਾ, ਉਹਦੇ ਸਾਹਮਣੇ ਬੈਠ ਕੇ ਮੈਂ ਘਰਦਿਆਂ ਦੇ ਸਾਹਮਣੇ ਪੈਗ ਲਈ ਜਾਂਦਾ ਸੀ। ਨਸ਼ਾ ਸ਼ੁਰੂਆਤ ਤਾਂ ਹੋਈ ਸੀ। ਸ਼ੁਰੂਆਤ ਤਾਂ ਮੈਨੂੰ ਯਾਦ ਵੀ ਨਹੀਂ ਕਦ ਹੋਈ ਹੈ, ਮਤਲਬ ਛੋਟੇ ਹੁੰਦੇ ਤੋਂ ਹੀ ਹੋ ਗਈ, ਇਹ ਕਹਿ ਸਕਦੇ ਹਾਂ। ਹਾਂ, ਜਿਹਨੂੰ ਅਸੀਂ ਨਸ਼ਾ ਸਾਡੇ ਉਰੇ ਮੰਨਿਆ ਜਾਂਦਾ ਹੈ, ਉਹ ਮੈਂ ਗ੍ਰੈਜੂਏਸ਼ਨ BPEd ਕਰਦਾ ਸੀ ਉਦੋਂ। ਉਹ ਵੀ ਉਹਦਾ ਕਾਰਨ ਵੀ ਇਹੀ ਸੀ, ਸ਼ਰਾਬ ਹੀ ਸੀ। ਕਿਤੋਂ ਵਿਆਹ 'ਚ ਹੋਏ ਸੀ, ਉੱਥੇ ਲੜ ਪਏ, ਹੈ ਨਾ, ਦਾਰੂ ਜ਼ਿਆਦਾ ਪੀ ਲਈ, ਅਤੇ ਉਹ ਇੱਕ ਪਾਸੇ ਬਰਾਤ ਹੋ ਗਈ ਸਾਰੀ। ਫਿਰ ਇਹ ਸੀ ਕਿ ਉਹ ਫਸ ਜਾਂਗੇ, ਹੈ ਨਾ। ਉੱਥੋਂ ਅਸੀਂ ਜੀਪ ਲੈ ਕੇ ਚੱਕ ਕੇ ਕਿਸੇ ਦੀ ਭੱਜ ਆਏ, ਰਾਤ ਨੂੰ ਜ਼ਿਆਦਾ ਪੀ ਲਈ, ਹੋਰ ਪੀ ਲਈ ਆ ਕੇ, ਹੈ ਨਾ। ਅਤੇ ਸਵੇਰੇ ਮੈਚ ਸੀ, ਅਤੇ ਉਹ ਮੈਚ ਫਿਰ ਕੋਈ, ਮੈਂ ਉਹਦਾ ਨਾਂ ਨਹੀਂ ਲੈਂਦਾ ਬੰਦੇ ਦਾ, ਜਿਹਦੇ ਕੋਲ ਮੈਂ ਸਮੈਕ ਪੀਤੀ ਮਤਲਬ ਪਹਿਲੀ ਵਾਰ, ਅਤੇ ਉਹ ਬਸ ਫਿਰ ਪਤਾ ਹੀ ਨਾ ਲੱਗਿਆ। ਫਿਰ ਉਹ ਰੋਜ਼ ਤੀਏ ਦਿਨ, ਚੌਥੇ ਦਿਨ, ਪੰਜਵੇਂ ਦਿਨ, ਫਿਰ ਉਹ ਜਿਹਨੇ ਵਿਚਾਰੇ ਨੇ ਪਿਲਾਈ ਸੀ, ਉਹਨੇ ਅਜੇ ਛੱਡਤੀ ਸੀ, ਉਹਨੂੰ ਦੁਬਾਰੇ ਅਸੀਂ ਲੈ ਕੇ ਆਉਣ ਲੱਗੇ। ਫਿਰ ਨਹੀਂ ਪਤਾ ਲੱਗਿਆ, ਫਿਰ ਸਮੈਕ ਨਸ਼ਾ ਕਰਨੋਂ ਹਟ ਗਈ, ਹੈ ਨਾ। ਫਿਰ ਨਰਕ 'ਚ ਗਿਰਦੇ ਫਿਰ ਟੀਕੇ, ਸਸਤਾ ਨਸ਼ਾ ਚਾਹੀਦਾ ਸੀ। ਇਹ ਪਤਾ ਨਹੀਂ ਲੱਗਦਾ ਬਾਈ। ਜਦੋਂ ਹੁਣ ਉਸ ਜ਼ਿੰਦਗੀ ਨੂੰ ਯਾਦ ਕਰਦੇ ਹੋ, ਰੌਂਗਟੇ ਖੜੇ ਹੁੰਦੇ ਹੋਣੇ ਆ, ਰੋਣਾ ਆਉਂਦਾ ਹੋਣਾ ਆਪਦੀ ਜ਼ਿੰਦਗੀ ਦੇ ਉਸ 'ਤੇ ਵੀ, ਯਾਰ ਕਿੱਧਰ ਚਲੇ ਗਏ ਸੀ? ਹਾਂ, ਸਮਾਂ ਬਾਈ, ਜਿਹੜੇ ਮੇਰੇ ਨਾਲ ਦੇ ਪਲੇਅਰ ਸੀ, ਖੇਡਦੇ ਸੀ ਮੇਰੇ ਨਾਲ, ਗੁਰਲਾਲ ਘਨੌਰ ਹੁੰਦਾ ਸੀ, ਹੈ ਨਾ, ਅੱਜ ਕੱਲ੍ਹ MLA ਨੇ ਘਨੌਰ ਤੋਂ, ਮਨਪ੍ਰੀਤ ਮਾਨਾ, ਗੁਰਪ੍ਰੀਤ, ਬਹੁਤ ਵੱਡੇ ਜਾਦੂ ਬੋੜਾਲ ਤੋਂ, ਹੈ ਨਾ, ਵੱਡੇ ਪਲੇਅਰ ਹੋਏ ਨੇ ਮੇਰੇ ਨਾਲ ਜਿਹੜੇ, ਉਹ ਬਹੁਤ ਅੱਗੇ ਨਿਕਲ ਗਏ। ਮੈਂ ਵਾਪਸ ਵੀ ਨਹੀਂ ਮੁੜਿਆ, ਵਾਪਸ ਮੁੜ ਕੇ ਵੀ ਨਰਕ 'ਚ ਜਾ ਗਿਰਿਆ, ਹੈ ਨਾ। ਅਤੇ ਪਰ ਫਿਰ ਵੀ ਮੈਨੂੰ ਲੱਗਦਾ ਹੁੰਦਾ ਕਿ ਕੋਈ ਮਤਲਬ ਜਿਹੜਾ ਚੁਣਾਵ ਹੈ, ਜਿਹੜਾ ਚੁਣਿਆ ਗਿਆ, ਹੈ ਨਾ, ਕਿ ਤੂੰ ਜਿਉਣਾ ਹੈ ਨਾ। ਕਿਉਂਕਿ ਮੈਂ ਤਾਂ ਮਰਨ ਨੂੰ ਰੋਜ਼ ਬਈ, ਮੇਰੇ ਮਤਲਬ ਵੇਨ ਨਹੀਂ ਹੈਗੀ ਕੋਈ ਬੋਡੀ 'ਚ ਜਿਹੜੀ 'ਚ ਆਪਾਂ ਬਲੱਡ ਲੈ ਸਕੀਏ। ਮੈਂ ਸਾਰੀਆਂ ਬੰਦ ਕਰਤੀ ਸੀ, ਤਾਰਾਂ ਬਣਾਤੀਆਂ ਸੀ, ਮਤਲਬ ਇੰਜੈਕਸ਼ਨ ਲਾ ਕੇ ਬਾਰ-ਬਾਰ ਉਹਨਾਂ ਜਗ੍ਹਾ 'ਚ, ਹੈ ਨਾ। ਅਤੇ ਪਰ ਫਿਰ ਵੀ ਪਤਾ ਨਹੀਂ ਕਿਵੇਂ, ਜਾਂ ਤਾਂ ਮੈਨੂੰ ਲੱਗਦਾ ਮੇਰੀ ਵਾਈਫ ਪਾਠ ਬਹੁਤ ਕਰਦੀ ਹੈ, ਉਹਦੀ ਸ਼ਰਧਾ ਜਿਹੜੀ, ਹੈ ਨਾ, ਅੰਧ ਸ਼ਰਧਾ ਤੋਂ ਵੀ ਗਾਹਾਂ ਵਾਲੀ ਜਿਹੜੀ ਆਪਾਂ ਅੰਧ ਵਿਸ਼ਵਾਸ ਹੁੰਦਾ ਨਾ, ਉਸ ਤੋਂ ਵੀ ਗਾਹਾਂ ਵਾਲਾ, ਮਤਲਬ ਬਹੁਤ ਮਜ਼ਬੂਤ ਵਿਸ਼ਵਾਸ, ਹੈ ਨਾ, ਕਿ ਇਹ ਠੀਕ ਹੋਊ। ਮੈਨੂੰ ਮੇਰੇ ਵਾਹਿਗੁਰੂ 'ਤੇ ਭਰੋਸਾ, ਹੈ ਨਾ। ਜਾਂ ਮੇਰੀ ਮਾਂ ਦੀਆਂ ਦੁਆਵਾਂ ਜਿਹੜੀਆਂ, ਪਤਾ ਨਹੀਂ, ਦੋਸਤ ਬਹੁਤ ਵਧੀਆ ਮਿਲੇ, ਇਹ ਜਾਂ ਸਮਾਜ ਬਹੁਤ ਵਧੀਆ ਮਿਲਿਆ। ਅਸਲ 'ਚ ਮੈਨੂੰ ਮਤਲਬ ਮੈਂ ਬਲੈਸਡ ਹਾਂ ਕਿ ਮੈਂ ਪੰਜਾਬ 'ਚ ਪੈਦਾ ਹੋਇਆ, ਹੈ ਨਾ। ਮੇਰੇ ਯਾਦ ਹੈ ਮੈਨੂੰ ਮਤਲਬ ਬਹੁਤ ਵਾਰ ਬਾਥਰੂਮ 'ਚੋਂ ਪੱਟ ਕੇ ਉਹਨਾਂ ਨੇ ਗੇਟ ਖੰਨੇ, ਹੈ ਨਾ, ਕੱਢ ਕੇ, ਫਿਰ ਵੀ ਉਹਨਾਂ ਨੇ ਨਵਾਂ ਮੂੰਹ ਮਾਂ 'ਤੇ ਛਿੱਟੇ ਮਾਰ ਕੇ ਸੈੱਟ ਕਰਕੇ ਮੈਨੂੰ ਤੋਰ ਦੇਣਾ। ਮਤਲਬ ਮਰਿਆ ਨਹੀਂ ਮੈਂ ਤਾਂ ਮਰਨ ਦੀ ਕੋਸ਼ਿਸ਼ ਕਰਦਾ ਰਿਹਾ। ਜਿਵੇਂ ਫਿਲਮਾਂ ਬਣੀਆਂ ਤੁਹਾਡੇ 'ਤੇ, ਫਿਲਮ ਬਣੀ ਇੱਕ ਡਾਕੂਆਂ ਦਾ ਮੁੰਡਾ 2, ਵਾਕਈ ਉਹਦੇ ਵਿੱਚ ਸੱਚਾਈ ਸੀ ਕੁਛ? ਨਹੀਂ, ਉਹ ਚਲੋ ਉਹਨੂੰ ਆਪਾਂ ਸੱਚਾਈ ਤਾਂ ਨਹੀਂ ਕਹਿ ਸਕਦੇ ਸਾਰੀ, ਕਿਉਂਕਿ ਉਹਨਾਂ ਨੇ ਮੈਨੂਪਲੇਟ ਕੀਤੀ ਸਟੋਰੀ ਨੂੰ, ਜਿਹੜਾ ਮਤਲਬ ਬਿਲਡ ਕਰਿਆ, ਜਿਹੜੇ ਕਰੈਕਟਰ
ਪੋਲੀਟੀਕਲ ਕਰੈਕਟਰ ਹੈ ਨਾ ਜਿਹੜੇ ਉਹ ਪਿੱਛੇ ਸੀ ਮਤਲਬ ਬੈਕ ਤੇ ਸੀ ਕਿਉਂਕਿ ਹੁੰਦਾ ਹੀ ਆ ਸਾਰਾ ਸਿਸਟਮ ਜੇ ਪੋਲੀਟੀਕਲ ਸਿਸਟਮ ਹੈ ਜਿਹੜਾ ਉਹ ਬੈਕ ਤੇ ਹੈ ਹੀ ਤਾਂ ਹੀ ਸਾਡੇ ਉਰੇ ਸੋਸਾਇਟੀ 'ਚ ਕੋਈ ਸੁਧਾਰ ਨਹੀਂ ਹੁੰਦਾ ਕਿਉਂਕਿ ਉਹਨੇ ਪਿੱਠ ਤੇ ਉਹ ਖੜੇ ਨੇ ਜਿਹੜੇ ਨਸ਼ਾ ਤਸਕਰ ਨੇ ਹੈ ਨਾ ਮੇਰੇ ਮੁਤਾਬਕ ਉਹ ਬੈਕ ਤੇ ਸੀ ਮੈਂ ਆਪ ਪੰਗੇ ਲਏ ਹੈ ਨਾ ਫਿਲਮ ਵਾਲਿਆਂ ਨੇ ਇਹ ਦਿਖਾਤਾ ਕਿ ਉਹ ਅੱਗੇ ਸੀ ਤੇ ਉਹ ਸਟੋਰੀ ਥੋੜੀ ਜਿਹੀ ਬਦਲਣੀ ਵੀ ਸੀ ਕਿਉਂਕਿ ਕਈ ਬੰਦੇ ਜਿਹੜੇ ਜਿਨ੍ਹਾਂ ਦੇ ਕੇਸ ਖੁੱਲ੍ਹ ਸਕਦੇ ਸੀ ਹੈ ਨਾ ਉਸ ਸਮੇਂ ਦੇ ਫਿਰ ਉਹ ਥੋੜਾ ਜਿਹਾ ਚੇਂਜ ਕਰਿਆ ਹੈ ਬਾਕੀ ਉਹ ਜਿਹੜਾ ਬੁਰਾ ਹਾਲ ਹੈ ਉਹ ਇਸ ਤਰ੍ਹਾਂ ਦਾ ਹੀ ਸੀ ਜਿਵੇਂ ਬਈ ਤੁਸੀਂ ਪੋਲੀਟੀਕਲ ਬੰਦਿਆਂ ਦੀ ਗੱਲ ਕਰੀ ਆ ਪੋਲੀਟੀਕਲ ਬੰਦੇ ਵੀ ਸਪੋਰਟ ਕਰਦੇ ਨੇ ਕਿਤੇ ਨਾ ਕਿਤੇ ਜਾ ਕੇ ਜਾਂ ਜਿਹੜੇ ਨਸ਼ਾ ਕਰਦੇ ਨੇ ਨੌਜਵਾਨ ਉਹਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਫਸਾਉਣ ਦੀ ਜਾਂ ਮਤਲਬ ਜਿਹੜੇ ਨਸ਼ੇ ਦੇ ਤਸਕਰ ਨੇ ਵੱਡੇ ਉਹਨਾਂ ਨੂੰ ਪੋਲੀਟੀਕਲ ਬੰਦਿਆਂ ਦੀ ਸਪੋਰਟ ਹੁੰਦੀ ਆ ਇਸੇ ਕਰਕੇ ਨਹੀਂ ਖਤਮ ਹੋ ਰਿਹਾ ਨਸ਼ਾ ਹਾਂ ਨਹੀਂ ਹਾਂ ਮੈਨੂੰ ਲੱਗਦਾ ਪੋਲੀਟੀਕਲ ਜਿਹੜੀ ਵਿਲ ਹੈ ਇੱਕ ਤਾਂ ਉਹਦੀ ਕਮੀ ਹੈ ਕਿ ਅਸੀਂ ਨਸ਼ਾ ਖਤਮ ਕਰਨਾ ਕਿਉਂ ਕਰਨਾ ਕਿੱਥੋਂ ਹੈ ਜਿੱਥੋਂ ਕਰਨਾ ਜਿਹੜੇ ਪਤਾ ਸਾਨੂੰ ਸ਼ਹਿਰ 'ਚ ਸਾਰਿਆਂ ਨੂੰ ਪਤਾ ਹੁੰਦਾ ਆਪਾਂ ਨੂੰ ਪਿੰਡ 'ਚ ਵੀ ਪਤਾ ਹੁੰਦਾ ਹੈ ਨਾ ਅਤੇ ਉਹ ਕਿਤੇ ਨਾ ਕਿਸੇ ਨਾ ਕਿਸੇ ਪਾਰਟੀ ਨਾਲ ਉਹਨੂੰ ਫੰਡ ਦਿੰਦੇ ਨੇ ਉਹਨੂੰ ਵੋਟ ਪਾਉਂਦੇ ਨੇ ਉਹਨਾਂ ਦੀ ਮਜਬੂਰੀ ਹੈ ਉਹ ਇੱਕ ਜਿਵੇਂ ਨਾ ਚਾਹੁੰਦੇ ਹੋਏ ਇੱਕ ਗਲਤ ਗੱਠਜੋੜ ਬਣੇ ਹੋਏ ਨੇ ਦੋਨਾਂ ਦੀ ਮਜਬੂਰੀ 'ਚ ਇਹ ਤਾਂ ਪਤਾ ਹੀ ਹੈ ਬਈ ਕਹਿੰਦੇ ਨੇ ਕਿ ਕੋਈ ਵੀ ਬੰਦਾ ਹੁੰਦਾ ਜਿਹੜਾ ਉਹ ਆਪਦੇ ਜ਼ਿੰਦਗੀ ਦੇ ਉੱਪਰ ਕੁਛ ਲਿਖਣਾ ਨਹੀਂ ਚਾਹੁੰਦਾ ਹੁੰਦਾ ਖਾਸ ਕਰਕੇ ਉਹ ਜ਼ਿੰਦਗੀ ਜਿਹੜੀ ਕਿ ਬੰਦੇ ਨੇ ਜਿਉਣੀ ਹੋਵੇ ਉਹ ਜ਼ਿੰਦਗੀ ਜਿਹੜੀ ਕਿ ਗਲਤ ਹੋਈ ਹੋਵੇ ਬੰਦੇ ਦੇ ਨਾਲ ਬੰਦਾ ਝਿਜਕਦਾ ਰਹਿੰਦਾ ਵੀ ਯਾਰ ਮੈਂ ਕਿਉਂ ਲੋਕਾਂ ਦੇ ਸਾਹਮਣੇ ਆਪਦੀ ਜ਼ਿੰਦਗੀ ਨੂੰ ਖੁੱਲ੍ਹੀ ਕਿਤਾਬ ਬਣਾ ਕੇ ਰੱਖਾਂ ਪਰ ਮੰਗਾ ਸਿੰਘ ਅਟਾਲ ਨੇ ਸ਼ਰਾਰਤੀ ਤੱਤ ਜਿਹੜੀ ਕਿ ਪਹਿਲਾ ਪਾਰਟ ਆਇਆ ਸੀ ਉਸ ਦੀ ਇੱਕ ਖੁੱਲ੍ਹੀ ਕਿਤਾਬ ਲੋਕਾਂ ਦੇ ਸਾਹਮਣੇ ਪੇਸ਼ ਕਰਤੀ ਫਿਰ ਹੁਣ ਸ਼ਰਾਰਤੀ ਤੱਤ ਦੂਜਾ ਜਿਹੜਾ ਪਾਰਟ ਆਇਆ ਉਸ ਦੀ ਜਿਹੜੀ ਕਿ ਖੁੱਲ੍ਹੀ ਕਿਤਾਬ ਆ ਉਹ ਲੋਕਾਂ ਦੇ ਸਾਹਮਣੇ ਇੱਕ ਪੇਸ਼ ਕਰਤੀ ਆ ਉਹ ਬਾਈ ਜੀ ਐਂ ਸੀ ਨਾ ਤਾਂ ਮੇਰਾ ਕੋਈ ਸਾਹਿਤ ਨਾਲ ਸੰਬੰਧ ਨਹੀਂ ਸੀ ਹੈ ਨਾ ਮੈਂ ਕਿਤਾਬ ਖਰੀਦਦਾ ਰਹਿੰਦਾ ਸੀ ਜਦੋਂ ਕਦੇ ਤਾਂ ਉਹ ਇਸ ਤਰ੍ਹਾਂ ਹੀ ਖਰੀਦਦਾ ਸੀ ਜਿਵੇਂ ਮੈਂ ਨਾਲ ਦਿਆਂ 'ਤੇ ਕਦੇ ਪ੍ਰਭਾਵ ਪਾਉਣਾ ਹੋਵੇ ਮੈਂ ਕਿਤਾਬ ਵੀ ਖਰੀਦ ਲੈਣਾ ਉੱਦਾਂ ਕੋਈ ਹੈ ਨਹੀਂ ਸੀ ਅਤੇ ਇਹ ਜਿਹੜਾ ਲਿਖਣਾ ਸੀ ਇਹ ਮੈਨੂੰ ਲੱਗਦਾ ਹੁੰਦਾ ਕਈ ਚੀਜ਼ਾਂ ਤੁਹਾਡੇ ਬਸ 'ਚ ਨਹੀਂ ਹੁੰਦੀਆਂ ਉਹ ਆਪਣੇ ਆਪ ਹੀ ਹੋ ਜਾਂਦੀਆਂ ਨੇ ਅਤੇ ਪਤਾ ਨਹੀਂ ਕਿਵੇਂ ਮੈਂ ਫੇਸਬੁੱਕ 'ਤੇ ਲਿਖਦਾ ਦਿਮਾਗ 'ਚ ਆ ਗਿਆ ਕਿ ਯਾਰ ਬਈ ਉਹ ਤਜਰਬਾ ਲਿਖਿਆ ਜਾਵੇ ਲੋਕਾਂ ਨੂੰ ਸਮਝ ਆ ਸਕੇ ਹੈ ਨਾ ਜਿਵੇਂ ਮੈਂ ਫਸਿਆ ਜਾਂ ਜਿਹੜਾ ਜਿਵੇਂ ਮੈਂ ਨਿਕਲਿਆ ਉਹ ਦੋ ਹੀ ਚੀਜ਼ਾਂ ਸੀ ਫਸ ਕਿਵੇਂ ਗਿਆ ਨਿਕਲ ਕਿਵੇਂ ਗਿਆ ਜਾਂ ਨਿਕਲ ਕੇ ਰਹਿਣਾ ਕਿਵੇਂ ਆ ਉਹ ਜਿਹੜੀ ਪਹਿਲੀ ਕਿਤਾਬ ਸੀ ਉਹਦੇ ਐਂਡ 'ਤੇ ਉਹਨਾਂ ਐਲੈਬੋਰੇਟ ਨਹੀਂ ਹੋਇਆ ਸੀ ਮਤਲਬ ਉਹਨਾਂ ਐਕਸਪਲੇਨ ਨਹੀਂ ਸੀ ਹੋਇਆ ਕਿ ਆਪਾਂ ਰਹਿੰਦੇ ਕਿਵੇਂ ਆ ਕਿਉਂਕਿ ਸਭ ਤੋਂ ਬੜਾ ਮਸਲਾ ਜਿਹੜਾ ਉਹ ਹੈਗਾ ਨਸ਼ਾ ਛੱਡ ਕੇ ਰਹਿਣ ਦਾ ਛੱਡਣਾ ਕੋਈ ਐਡਾ ਵੱਡਾ ਮਸਲਾ ਨਹੀਂ ਕਿਉਂਕਿ ਤੁਸੀਂ ਕਿਸੇ ਨੂੰ ਵੀ ਫੜ ਕੇ ਰੀਹੈਬ 'ਚ ਕਿਤੇ ਭਰਤੀ ਕਰਾ ਦਿਓ ਬੰਨ੍ਹ ਕੇ ਰੱਖ ਦਿਓ ਹੈ ਨਾ ਉਹਨੇ ਠੀਕ ਹੋ ਹੀ ਜਾਣਾ ਮਰਨਾ ਉਹਨੇ ਹੈ ਨਹੀਂ ਪਰ ਜਦੋਂ ਘਰ ਆਉਂਦਾ ਹੈ ਉਹ ਫਿਰ ਰਹਿ ਨਹੀਂ ਪਾਉਂਦਾ ਥੋਟ 'ਚ ਮਤਲਬ ਆਪਦੇ ਥੋਟ 'ਚ ਉਲਝ ਕੇ ਉਹ ਦੁਬਾਰਾ ਫਿਰ ਨਸ਼ਾ ਉਹ ਉਸ ਚੀਜ਼ ਨੂੰ ਲਿਖਣਾ ਸੀ ਉਹ ਮੇਰੇ ਮਨ 'ਚ ਸੀ ਕਿ ਮੈਂ ਮਤਲਬ ਕਿਹਨੂੰ ਬਾਂਹ ਫੜ ਕੇ ਕਿਹਨੂੰ ਸਮਝਾਵਾਂ ਕਿ ਇਸ ਤਰ੍ਹਾਂ ਰਹਿ ਸਕਦੇ ਹਾਂ ਨਾ ਅਤੇ ਵਿਆਪਕ ਤਰ੍ਹਾਂ ਦੀ ਇੱਕ ਜਿਵੇਂ ਨਸ਼ੇ ਦੀ ਬਿਮਾਰੀ ਹੈ ਇਸ ਕਰਕੇ ਉਹ ਲਿਖਿਆ ਗਿਆ ਗਰਾਊਂਡ ਤੋਂ ਨਰਕ ਨਰਕ ਤੋਂ ਗਰਾਊਂਡ ਦੁਬਾਰਾ ਫਿਰ ਉਸੇ ਜ਼ਿੰਦਗੀ 'ਚ ਆ ਗਏ ਹਾਂ ਹੁਣ ਗਰਾਊਂਡ ਨਹੀਂ ਕਹਿ ਸਕਦੇ ਹੁਣ ਸਵਰਗ ਹੈ ਹੁਣ ਤਾਂ ਮੈਨੂੰ ਲੱਗਦਾ ਮੇਰਾ ਜੇ ਜਿਵੇਂ ਮੇਰਾ ਇੱਕ ਮਿੱਤਰ ਹੈ ਪਿੱਛੇ ਜਿਹਦੀ ਡੈਥ ਹੋਈ ਹੈ ਨਾ ਉਹ ਪੁਲਿਸ 'ਚ ਸੀ ਗੁਰਮੀਤ ਸਿੰਘ ਕੰਗ ਉਹਨੇ ਸਾਰੀ ਉਮਰ ਕਬੱਡੀ ਖਿਡਾਈ ਆ ਬੱਚਿਆਂ ਨੂੰ ਉਹਦੇ ਬੱਚੇ ਮੇਰੇ ਕੋਲੇ ਹੁੰਦੇ ਨੇ ਹੁਣ ਕੁਛ ਕੁੜੀਆਂ ਹਨ ਅਤੇ ਉਹਦਾ ਸੀ ਵੀ ਮੇਰੀ ਅਰਥੀ ਨਾਲ ਗਰਾਊਂਡ ਦੀ ਮਿੱਟੀ ਪਾ ਦਿਓ ਹੈ ਨਾ ਅਤੇ ਮੈਂ ਤਾਂ ਹੁਣ ਇਹ ਕਹਿਣਾ ਹੁੰਦਾ ਵੀ ਜਦੋਂ ਜਾਈਏ ਤਾਂ ਗਰਾਊਂਡ 'ਚੋਂ ਹੀ ਜਾਈਏ ਯਾਰ ਇਸ ਤਰ੍ਹਾਂ ਦਾ ਮਨ 'ਤੇ ਕੀ ਬੀਤਦੀ ਹੈ ਜਦੋਂ ਘਰੇ ਬੈਠ ਕੇ ਜਵਾਕਾਂ ਦੇ ਵਿੱਚ ਜਾਂ ਵਾਈਫ ਦੇ ਨਾਲ ਗੱਲ ਕਰਦੇ ਹੋ ਉਹ ਇਸ ਤਰ੍ਹਾਂ ਹੁੰਦਾ ਵੀ ਮੈਂ ਜਿਹੜੇ ਬੰਦੇ ਨੇ ਮੈਨੂੰ ਮਤਲਬ ਪਹਿਲਾ ਸੁਨੇਹਾ ਦਿੱਤਾ ਸੀ ਕਿ ਆਪਾਂ ਇਸ ਤਰ੍ਹਾਂ ਠੀਕ ਰਹਿ ਸਕਦੇ ਹਾਂ ਅਮਨ ਬਾਈ ਆ ਭੱਲ ਮਾਜਰੇ ਤੋਂ ਮੇਰੇ ਨਾਲ ਛੋਟਾ ਹੁੰਦਾ ਖੇਡਦਾ ਰਿਹਾ ਨਾ ਉਹਨੂੰ ਕਾਲ ਕਰਦਾ ਹੁੰਦਾ ਫੋਨ ਕਰਦਾ ਹੁੰਦਾ ਜਦ ਕਦੇ ਲੱਗਦਾ ਕਿ ਯਾਰ ਕੋਈ ਨਸ਼ਾ ਨਹੀਂ ਕਰ ਰਿਹਾ ਮੈਂ 2 ਘੰਟੇ ਸਵੇਰੇ ਗਰਾਊਂਡ 'ਚ ਸਾਰਾ ਦਿਨ ਸਕੂਲ ਜਿਹੜੀ ਆਪਦੀ ਡਿਊਟੀ ਕਰਦੇ ਹਾਂ ਸ਼ਾਮ ਨੂੰ ਫਿਰ ਗਰਾਊਂਡ 'ਚ ਫਿਰ ਘਰ ਦੇ ਕੰਮ ਵੀ ਫਿਰ ਲਿਖ ਵੀ ਲਈਦਾ ਹੈ ਨਾ ਕਿਤਾਬ ਵੀ ਛਪ ਗਈ ਅਤੇ ਹੋਰ ਕੰਮ ਕਰ ਕਿਉਂਕਿ ਮੇਰੇ ਹੈ ਨਹੀਂ ਕੋਈ ਬਾਪੂ ਜੀ ਦੀ ਡੈਥ ਹੋ ਗਈ ਸੀ ਜਿਹੜੇ ਕੰਮ ਕਰਨੇ ਉਹ ਰਿਸ਼ਤੇਦਾਰੀਆਂ ਜਾਣਾ ਆਉਣਾ ਹੈ ਨਾ ਉਹ ਆਪੇ ਕਰਨਾ ਅਤੇ ਫਿਰ ਐਂ ਸੋਚੀਦਾ ਵੀ ਇੰਨਾ ਬਿਨਾਂ ਕੁਛ ਖਾਧੇ ਚਾਹ ਪੀਤੇ ਵੀ ਬਿਨਾਂ ਹੈ ਨਾ ਮੈਂ ਚਾਹ ਵੀ ਨਹੀਂ ਪੀਂਦਾ ਹੁਣ ਅਤੇ ਫਿਰ ਉਸ ਬੰਦੇ ਨੂੰ ਕਾਲ ਕਰ ਲਈਦੀ ਫੋਨ ਕਰ ਲਈਦਾ ਅਤੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰ ਲਈਦਾ ਕਿਉਂਕਿ ਮੈਂ ਨਾਸਤਿਕ ਬੰਦਾ ਸੀ ਜਮਾਂ ਕੱਟੜ ਨਾਸਤਿਕ ਪਰ ਹੁਣ ਮੈਨੂੰ ਲੱਗਦਾ ਕਿ ਕੋਈ ਹਾਇਰ ਪਾਵਰ ਹੈ ਜਿਹੜੀ ਤੁਹਾਨੂੰ ਬਚਾ ਕੇ ਰੱਖਦੀ ਹੈ ਮੇਰੇ ਵਰਗੇ ਬੰਦੇ ਨੂੰ ਉਹ ਤਾਂ ਮੈਨੂੰ ਕਲੀਅਰ ਹੈ ਕਿ ਨਹੀਂ ਤਾਂ ਪਹਿਲਾਂ ਤਾਂ ਮੈਂ ਕਹਿੰਦਾ ਸੀ ਕਿ ਲੋਕ ਕਹਿੰਦੇ ਨੇ ਅੰਧ ਵਿਸ਼ਵਾਸ ਹੈ ਮੈਨੂੰ ਲੱਗਦਾ ਕੋਈ ਹੈ ਜਿਹੜਾ ਮੈਨੂੰ ਬਚਾ ਕੇ ਮਤਲਬ ਮੈਨੂੰ ਉੱਥੋਂ ਕੱਢ ਕੇ ਇੱਥੇ ਤੱਕ ਆ ਗਿਆ ਬਈ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਜਿਹੜੀ ਨੌਜਵਾਨੀ ਆ ਤੁਹਾਡਾ ਫੋਰਨ ਜਾ ਰਹੀ ਹੈ ਕੀ ਲੱਗਦਾ ਵੀ ਉੱਥੇ ਨਸ਼ਾ ਨਹੀਂ ਹੈਗਾ ਉੱਥੇ ਪੰਜਾਬ ਦੀ ਨੌਜਵਾਨੀ ਬਚ ਪਾਊਗੀ ਨਹੀਂ
ਇਹ ਇੱਕ ਤਰ੍ਹਾਂ ਦਾ ਨਾ ਇੱਕ ਦੋ ਤਰ੍ਹਾਂ ਨਾਲ ਅਸੀਂ ਬਾਹਰ ਜਾ ਰਹੇ ਨੇ ਸਾਡੇ ਬੱਚੇ। ਇੱਕ ਤਾਂ ਇਹ ਕਿ ਅਸੀਂ ਲਗਜ਼ਰੀ ਲਾਈਫ ਅਸੀਂ ਪਸੰਦ ਕਰਦੇ ਹਾਂ ਕਿ ਬਹੁਤ ਕਾਰਾਂ ਗੱਡੀਆਂ ਮਤਲਬ ਸਭ ਕੁਝ ਹੋਵੇ ਹੈ ਨਾ, ਅਤੇ ਉਹ ਮਾੜਾ ਵੀ ਨਹੀਂ ਹੈਗਾ। ਅਤੇ ਇੱਕ ਤਾਂ ਸਾਨੂੰ ਉਹ ਅਟਰੈਕਟ ਕਰਦਾ ਕਿ ਅਸੀਂ ਉਹ ਲਾਈਫ ਹੈ ਨਾ। ਇੱਕ ਸਾਡੇ ਪਰਸੈਪਸ਼ਨ ਬਣ ਗਈ ਕਿ ਜਿਵੇਂ ਕੈਨੇਡਾ ਅਮਰੀਕਾ ਯੂਰਪ ਦੇ ਜਿਹੜੇ ਵੱਡੇ ਕੰਟਰੀ ਨੇ ਹੈ ਨਾ, ਆਸਟ੍ਰੇਲੀਆ ਵਰਗੇ, ਵੀ ਉੱਥੇ ਚਲੇ ਗਏ ਤਾਂ ਬਸ ਮਤਲਬ ਜਿਵੇਂ ਰੱਬ ਮਿਲ ਗਿਆ ਫਿਰ ਤਾਂ ਸਾਡਾ ਬਸ ਅਸੀਂ ਸਵਰਗ 'ਚ ਪਹੁੰਚ ਗਏ ਹੈ ਨਾ। ਉਹ ਪਰਸੈਪਸ਼ਨ ਜੀ ਬਣੀ ਹੋਈ ਹੈ। ਪਰ ਜਿਹੜਾ ਅੱਜ ਦਾ ਹਾਲਾਤ ਨੇ, ਜਿਵੇਂ ਕਿਸੇ ਟਾਈਮ ਕਹਿੰਦੇ ਸੀ ਇਹ ਵਿਗੜ ਗਿਆ, ਇਹਦਾ ਵਿਆਹ ਕਰ ਦਿਓ ਹੈ ਨਾ, ਵਿਆਹ ਕਰਕੇ ਕਿਹੜਾ ਸੁਧਰ ਜਾਂਦਾ ਬੰਦਾ ਹੈ ਨਾ, ਉਹ ਸਮਾਂ ਜ਼ਿਆਦਾ ਵਿਗੜ ਜਾਂਦਾ। ਨਸ਼ੇ ਵਾਲੇ ਬੰਦੇ ਦਾ ਤਾਂ ਵਿਆਹ ਕਰ ਦਿਓ ਤਾਂ ਛੱਡੇ ਨਹੀਂ ਪਾਉਂਦਾ, ਉਹ ਤਾਂ ਹੋਰ ਮੁਸੀਬਤ 'ਚ ਫਸ ਜਾਂਦਾ। ਪਹਿਲਾਂ ਅਜੇ ਉਹ ਛੱਡ ਸਕਦਾ, ਫਿਰ ਉਹਦੇ ਹੋਰ ਡਰ ਪੈ ਜਾਂਦੇ ਨੇ ਉਹਦੀ ਪਰਸਨਲ ਲਾਈਫ ਨੂੰ ਲੈ ਕੇ। ਇਸੇ ਤਰ੍ਹਾਂ ਜਿਹੜਾ ਬਾਹਰ ਜਾਂਦਾ, ਮੰਨ ਲਓ ਉਰੇ ਤੁਹਾਡਾ ਬੱਚਾ ਕੋਈ ਜੇ ਕੋਈ ਨਸ਼ਾ ਕਰਦਾ ਹੈ, ਤੁਹਾਨੂੰ ਪਤਾ ਲੱਗਦਾ ਇਹ ਕਿਸੇ ਕੋ ਖੜਾ ਹੈ ਤਾਂ ਤੁਸੀਂ ਟੋਕਦੇ ਹੋ, ਘਰੇ ਆ ਕੇ ਦਾ ਵੀ ਤੁਸੀਂ ਚੈੱਕ ਕਰ ਲੈਣੋ। ਕੈਨੇਡਾ ਅਮਰੀਕਾ 'ਚ ਮੈਨੂੰ ਰੋਜ਼ ਤਕਰੀਬਨ ਫੋਨ ਆਉਂਦੇ ਨੇ। ਹੁਣ ਵੀ ਫੋਨ ਸਾਇਲੈਂਟ 'ਤੇ ਆ, ਮੈਂ ਤੁਹਾਨੂੰ ਬਾਅਦ 'ਚ ਦਿਖਾ ਦੂੰ। ਐਵੇਂ ਦੇ ਫੋਨ ਹੋਣਗੇ ਜਿਹੜੇ ਦੱਸਣਗੇ ਕਿ ਅਸੀਂ ਬਾਹਰ ਭੇਜਿਆ ਸੀ, ਉੱਥੇ ਜ਼ਿਆਦਾ ਲੱਗ ਗਿਆ ਕਰਨਾ, ਸਾਡੀ ਇੱਧਰੋਂ ਸਾਰੀ ਜ਼ਮੀਨ ਬਕਾ ਕੇ ਉੱਥੇ ਅਸੀਂ ਉਹਨੂੰ ਭੇਜਦੇ ਹਾਂ, ਅਤੇ ਉੱਥੇ ਤਾਂ ਜ਼ਿਆਦਾ ਹੈ। ਕਿਉਂਕਿ ਤੁਸੀਂ ਇਹ ਦੇਖੋ ਵੀ ਜਿਹੜਾ ਬੱਚਾ +2 ਪਾਸ ਕਰਕੇ ਜਾਂਦਾ ਉਹਨੇ ਉਰੇ ਕਦੇ ਕੰਮ ਨਹੀਂ ਕਰਿਆ, ਕਿਉਂਕਿ ਬੱਚੇ ਕੈਨੇਡਾ ਅਮਰੀਕਾ ਜਾਂਦੇ ਕਿਤੇ ਨੇ ਜਿਹਦੇ 4 ਡਲੇ ਨੇ ਜਾਂ ਜਿਹਦੇ 4 ਪੈਸੇ ਨੇ ਨਾ, ਗਰੀਬ ਬੰਦਾ ਤਾਂ ਭੇਜ ਹੀ ਨਹੀਂ ਸਕਦਾ ਹੈ ਨਾ, ਜਿਹੜਾ ਮਿਹਨਤ ਮਜ਼ਦੂਰੀ ਵਾਲਾ ਤਾਂ। ਅਤੇ ਉਹਨੇ ਉਰੇ ਕੰਮ ਨਹੀਂ ਕਰਿਆ, ਉੱਥੇ ਉਹਦੇ 'ਤੇ ਪ੍ਰੈਸ਼ਰ ਹੈ, ਕੰਮ ਉੱਥੇ ਵੀ ਨਹੀਂ ਹੈਗਾ। ਮੇਰੇ ਕਈ ਰਿਸ਼ਤੇਦਾਰ ਗਏ ਹੋਏ ਨੇ ਕੈਨੇਡਾ 'ਚ, ਹੁਣ ਕੰਮ ਨਹੀਂ ਹੈਗਾ, ਆਪਣੇ ਜਿੰਨਾ ਹੀ ਬੁਰਾ ਹਾਲ ਹੈ ਆਪਣੇ ਤੋਂ ਵੀ ਜ਼ਿਆਦਾ ਹੋ ਸਕਦਾ। ਅਤੇ ਫਿਰ ਬੱਚੇ 'ਤੇ ਪ੍ਰੈਸ਼ਰ ਪੈਂਦਾ ਅਤੇ ਉਹ ਸ਼ਰਾਬ ਪੀਂਦਾ, ਸ਼ਰਾਬ ਤੋਂ ਬਾਅਦ ਫਿਰ ਉਹ ਸੌਖਾ ਉਹਨੂੰ ਅੱਗੇ ਜਿਹੜਾ ਨਸ਼ਾ ਕਰਨਾ। ਸ਼ਾਇਦ ਇਸੇ ਕਰਕੇ ਜਿਹੜਾ ਪ੍ਰਵਾਸੀ ਨੇ ਪੰਜਾਬ ਦੇ ਵਿੱਚ ਆਉਣਾ ਸ਼ੁਰੂ ਕਰਤਾ, ਪ੍ਰਵਾਸੀਆਂ ਦਾ ਜਿਹੜਾ ਬੋਲਬਾਲਾ ਉਹ ਵੱਧ ਗਿਆ। ਨਹੀਂ, ਉਹ ਜਿਹੜਾ ਬੋਲਬਾਲਾ ਬਾਈ ਜੀ ਉਹਦੇ ਹੋਰ ਢੰਗ ਹੈ। ਪ੍ਰਵਾਸੀ ਸਾਡੇ ਆਉਂਦੇ ਰਹੇ ਨੇ ਜਦੋਂ ਤੋਂ ਝੋਨਾ ਲੱਗਦਾ ਹੈ ਨਾ, ਸਾਡੇ ਲਈ ਇਹ ਕੋਈ ਮਾੜੇ ਨਹੀਂ ਸੀ ਹੈਗੇ ਨਾ, ਹੁਣ ਮਾੜੇ ਨੇ ਹੈ ਨਾ। ਉਹ ਮਸਲਾ ਹੈ ਜਦੋਂ ਜਿਹੜੇ ਸਕੂਲ ਕਾਲਜ ਨੇ, ਜਿਹੜੇ ਕਾਲਜ ਨੇ ਪ੍ਰੋਫੈਸ਼ਨਲ ਕਾਲਜ ਨੇ, ਉੱਥੇ ਇੱਥੇ ਐਡਮਿਸ਼ਨ ਨਹੀਂ, ਜਿਹਨੇ ਪੈਸਾ ਦੇਣਾ ਮਹਿੰਗੇ ਕਾਲਜਾਂ 'ਚੋਂ ਬਾਹਰ ਚਲੇ ਗਏ, ਅਤੇ ਕਾਲਜ ਵਾਲਿਆਂ ਨੂੰ ਫੀਸਾਂ ਦੀ ਚਾਹੀਦੀਆਂ ਨੇ, ਉਹਨਾਂ ਨੇ ਤਨਖਾਹਾਂ ਕੱਢਣੀਆਂ ਨੇ। ਅਤੇ ਉੱਥੋਂ ਜਿਹੜਾ ਬੱਚਾ ਆਉਂਦਾ ਹੈ, ਜਿਹੜਾ ਮਤਲਬ ਕਿਸੇ ਏਜੰਟ ਰਾਹੀਂ ਪੋਲੀਟੀਕਲ ਮਤਲਬ ਜਿਹੜੇ ਪਹੁੰਚ ਰਾਹੀਂ ਬੱਚੇ ਆਉਂਦੇ ਨੇ, ਉਹ ਆ ਕੇ ਗੜਬੜ ਕਰਦੇ ਨੇ। ਜਿਹੜਾ ਮਜ਼ਦੂਰ ਆ ਉਹ ਸਾਡਾ ਮਤਲਬ ਸਾਡੇ ਲਈ ਨੁਕਸਾਨਦਾਇਕ ਨਹੀਂ, ਉਹ ਆਪਦਾ ਕੰਮ ਕਰਕੇ ਚਲੇ ਜਾਂਦਾ। ਅਤੇ ਇੱਕ ਇਹਦੇ ਪਿੱਛੇ ਹੋਰ ਵੀ ਹੈ ਕਿ ਅਸੀਂ ਮਤਲਬ ਮਾਈਨੋਰਿਟੀ ਇੱਥੋਂ ਦੀ ਜਿਹੜੀ ਮੈਜੋਰਟੀ ਆ ਨਾ, ਉਹ ਮਾਈਨੋਰਿਟੀ ਚਲੀ ਜਾਵੇ। ਉਹ ਜਿਹੜਾ ਜਿਵੇਂ ਆਪਾਂ ਕਹਿੰਦੇ ਹਾਂ ਵੀ ਏਜੰਸੀਆਂ ਕੰਮ ਕਰਦੀਆਂ ਨੇ, ਜ਼ਿਆਦਾ ਤੋਂ ਜ਼ਿਆਦਾ ਜਿਹੜਾ ਮਜ਼ਦੂਰ ਵਰਗ ਇੱਥੇ ਸਟੈਬਲਿਸ਼ਡ ਕਰਿਆ ਜਾਵੇ, ਉਸ ਪਾਸੇ ਨੂੰ ਅਸੀਂ ਦੇਖ ਸਕਦੇ ਹੋ, ਹੈ ਵੀ ਅਤੇ ਹੋਊਗਾ ਵੀ ਹੈ ਨਾ। ਅਤੇ ਆਪਣੇ ਕੋਲ ਜੇ ਪੱਕੇ ਸਬੂਤ ਨਹੀਂ ਹੈਗੇ ਤਾਂ ਦਿਖ ਤਾਂ ਰਿਹਾ ਹੀ ਆ ਕਿ ਵੱਧ ਤੋਂ ਵੱਧ ਵੋਟਾਂ ਬਣਦੀਆਂ ਨੇ ਉਹਨਾਂ ਦੀਆਂ, ਵੱਧ ਤੋਂ ਵੱਧ ਉਹ ਬਣਦਾ, ਅਤੇ ਉਹ ਉਸ ਤਰ੍ਹਾਂ ਹੋ ਸਕਦਾ ਹੈ ਕਿਉਂਕਿ ਉਹ ਇੱਕ ਐਂਗਲ ਨੇ। ਸਾਰੀਆਂ ਜਿਹੜੀਆਂ ਨੈਸ਼ਨਲ ਪਾਰਟੀਜ਼ ਨੇ, ਅਸੀਂ ਕਿਵੇਂ ਰਾਜ ਕਰਨਾ, ਕਿਉਂਕਿ ਉਹਨਾਂ ਦਾ ਮਕਸਦ ਇਹ ਹੈ ਅਸੀਂ ਰਾਜ ਕਰਨਾ। ਮੇਰੇ ਇੱਕ ਗੀਤ ਯਾਦ ਆ ਗਿਆ, ਉਹਨਾਂ ਦਾ ਸੀਗਾ ਹਰਜੀਤ ਹਰਮਨ ਦਾ, ਉਹ ਕਹਿੰਦੇ ਸੀ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ। ਉਹਨਾਂ ਦੀਆਂ ਬੜੀਆਂ ਸੋਹਣੀਆਂ ਉਹ ਲੈਣਾ ਸੀਗੀਆਂ। ਪਰ ਇੱਥੇ ਆਏ ਦਿਨ ਵੱਡੀਆਂ ਖਬਰਾਂ ਛਪਦੀਆਂ ਨੇ, ਵੱਡੇ ਨਿਊਜ਼ਪੇਪਰਾਂ ਦੇ ਉੱਪਰ ਹੈਡਲਾਈਨਸ ਬਣਦੀਆਂ ਨੇ ਕਿ ਪੰਜਾਬ ਦੇ ਵਿੱਚ ਆਹ ਕੁਛ ਹੋ ਗਿਆ, ਪੰਜਾਬ ਦੇ ਵਿੱਚ ਆਹ ਕੁਛ ਹੋ ਗਿਆ। ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ? ਨਹੀਂ, ਉਹ ਸਾਡਾ ਮੀਡੀਆ 'ਤੇ ਹੈ ਜ਼ਿਆਦਾ ਕਿ ਹਾਏ ਹੱਲਾ ਜਿਹੜਾ ਮਚਾਉਣਾ ਪੰਜਾਬ 'ਚ ਨਸ਼ਾ ਜ਼ਿਆਦਾ ਆ। ਮੇਰੇ ਮੁਤਾਬਕ ਆਪਾਂ ਨੇ ਉਹ ਜਿਹੜੀ ਪਹਿਲੀ ਕਿਤਾਬ ਸੀ ਉਹ ਹਿੰਦੀ 'ਚ ਵੀ ਲਿਖੀ ਸੀ ਹੈ ਨਾ, ਅਤੇ ਉਹ ਜਿਹੜਾ ਮਤਲਬ ਹਿੰਦੀ ਬੈਲਟ ਜਿਹੜੀ ਇਹ 4-5 ਸਟੇਟਸ ਨੇ ਹੈ ਨਾ, ਇੱਥੇ ਜ਼ਿਆਦਾ ਵਿਕੀ ਹੈ ਕਿਉਂਕਿ ਸਾਊਥ 'ਚ ਹਿੰਦੀ ਨਹੀਂ ਹੈ ਨਾ ਖਰੀਦੇ ਜਾਂਦੇ, ਅਤੇ ਇੰਨਾ ਹੀ ਬੁਰਾ ਹਾਲ ਉੱਥੇ ਆ। ਪੰਜਾਬ 'ਚ ਨਹੀਂ ਇਕੱਲਾ ਨਸ਼ਾ ਹੈਗਾ, ਸਾਡੇ ਉਰੇ ਜ਼ਿਆਦਾ ਦਿਖਦਾ ਕਿਉਂਕਿ ਅਸੀਂ ਉਰੇ ਸਾਡੇ ਜਿਹੜੀ ਹਰਿਆਲੀ ਆ ਹੈ ਨਾ, ਜਿਵੇਂ ਆਪਾਂ ਖੇਤੀ ਸਾਰੀ ਕਰਦੇ ਨੇ। ਜਦੋਂ ਦਿੱਲੀ ਗਏ ਸੀ ਤਾਂ ਲੱਗਦਾ ਸੀ ਕਿ ਇਹ ਤਾਂ ਇਹ ਜਿਹੜੀਆਂ ਨਿਊਜ਼ ਚੈਨਲ ਵਾਲੀਆਂ ਲੜਕੀਆਂ ਆਉਂਦੀਆਂ ਸੀ ਹੈ ਨਾ, ਵੀ ਇਹਨਾਂ ਕੋਲ ਤਾਂ ਟਰੈਕਟਰ ਵੀ ਐਡੇ ਨੇ 10-10 ਲੱਖ ਦੇ ਹੈ ਨਾ, 20-20 ਲੱਖ ਦੇ। ਅਤੇ ਉਹ ਉਸ ਕਰਕੇ ਜਿਵੇਂ ਮੰਨ ਲਓ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਦੋਂ ਤੁਸੀਂ ਪੰਜਾਬ 'ਚ ਸਪੋਰਟਸ ਦੇ 'ਚ ਨਸ਼ੇ ਦੀ ਗੱਲ ਕਰਦੇ ਹੋ ਤਾਂ ਕਬੱਡੀ ਸਭ ਤੋਂ ਮੂਹਰੇ ਆ ਜਾਂਦੀ ਹੈ ਨਾ। ਹੁਣ ਕਾਰਨ ਉਹਦਾ ਇਹ ਹੈ ਕਿ ਕਬੱਡੀ ਜਿਹੜੀ ਪੰਜਾਬ ਸਟਾਈਲ ਆ ਉਹ ਹਰ ਪਿੰਡ 'ਚ ਖੇਡੀ ਜਾਂਦੀ ਹੈ, ਹਰ ਪਿੰਡ 'ਚ ਮੈਚ ਹੁੰਦੇ ਨੇ, ਅਤੇ ਉਹ ਜਦੋਂ ਹਰ ਪਿੰਡ 'ਚ ਮੈਚ ਹੁੰਦੇ ਨੇ ਅਤੇ ਉਹ ਸਾਰੇ ਪਲੇਅਰਾਂ ਨੂੰ ਜਾਣਦੇ ਨੇ। ਜਿੰਨੀ ਜ਼ਿਆਦਾ ਜਿਹੜੀ ਪਾਪੂਲਰ ਹੋਊਗੀ ਉਨੀ ਜ਼ਿਆਦਾ ਮਤਲਬ ਉਹ ਜਿਹੜੀ ਉਹਦੀ ਬਦਨਾਮੀ ਦੀ ਜਿਹੜਾ ਕਾਰਨ ਬਣੂਗਾ। ਨਸ਼ਾ ਜਿਹੜਾ ਉਹ ਨਾ ਉਹਦਾ ਸਪੋਰਟਸ ਨਾਲ ਸੰਬੰਧ ਹੈ, ਨਾ ਉਹਦਾ ਗਰੀਬੀ ਨਾਲ, ਨਾ ਅਮੀਰੀ ਨਾਲ, ਨਾ ਰੁਜ਼ਗਾਰ ਨਾਲ, ਨਾ ਬੇਰੁਜ਼ਗਾਰੀ ਨਾਲ। ਨਸ਼ਾ ਜਿਹੜਾ ਉਹਨੇ ਚੁੰਮਣ ਨਾਲ ਤੁਹਾਡੀ ਆਦਤ ਹੈ। ਬੇਸਿਕਲੀ ਤੁਸੀਂ ਕੀ ਹੋ ਹੈ ਨਾ, ਬੇਸਿਕਲੀ ਜੇ ਬੰਦਾ ਐਡਿਕਟ ਹੈ, ਮੰਨ ਲਓ ਮੈਨੂੰ ਆਦਤ ਪੈਂਦੀ ਹੈ, ਹੁਣ ਮੈਨੂੰ ਇਹਦੀ ਗਰਾਊਂਡ ਦੀ ਪਈ ਹੋਈ ਹੈ ਨਾ, ਮੈਨੂੰ ਮਜ਼ਾ ਆਉਂਦਾ ਇਹ 'ਚ। ਅਤੇ ਜਦੋਂ ਮੈਨੂੰ ਪਹਿਲਾਂ ਆਪਦੀ ਪ੍ਰੈਕਟਿਸ ਕਰਨ ਦੀ ਸੀ ਨਾ,
ਪਰ ਜਦੋਂ ਨਸ਼ੇ ਦੀ ਪਈ, ਜਦੋਂ ਮੇਰੇ ਹੱਥ 'ਚ ਨਸ਼ਾ ਹੈ, ਮੈਨੂੰ ਖਿੱਚ ਲਿਆ। ਇਹ ਖਿਚਾਵ ਹੈ, ਪਰਸਨੈਲਿਟੀ ਵਾਈਜ਼ ਹੈ, ਮਤਲਬ ਵਿਅਕਤੀਤਵ ਵਾਈਜ਼ ਹੈ ਨਾ। ਤੇ ਉਹ ਜਦ ਜਿੰਨੀ ਦੇਰ ਨਹੀਂ ਆਉਂਦਾ ਉਨੀ ਦੇਰ ਉਹਨੂੰ ਕੋਈ ਹੋਰ ਹੈ। ਜਦੋਂ ਨਸ਼ਾ ਕੇ ਨਸ਼ੇ ਨੇ ਮਤਲਬ ਚੁੰਬੜ ਜਾਣਾ। ਗੁਲਾਮੀ ਛੇਤੀ, ਜਿਵੇਂ ਮਾੜੀ ਆਦਤ ਹੈ, ਜਿਹੜੀ ਸਭ ਤੋਂ ਮਾੜੀ ਆਦਤ ਹੈ ਨਸ਼ਾ ਨਾ, ਉਹ ਛੇਤੀ ਚੁੰਬੜਦੀ ਹੈ। ਬਿਲਕੁਲ। ਇਸੇ ਤਰ੍ਹਾਂ ਜਿਵੇਂ ਆਪਾਂ ਤੁਹਾਡੀ ਗੱਲ ਦੇ ਨਾਲ ਇੱਕ ਗੱਲ ਹੈ, ਆਪਾਂ ਕਹਿੰਦੇ ਵੀ ਕਿਸਾਨ ਖੁਦਕੁਸ਼ੀ ਕਰਦੇ ਨੇ, ਹਨਾ। ਕਿਸਾਨ ਖੁਦਕੁਸ਼ੀ ਨਹੀਂ, ਬੰਦੇ ਖੁਦਕੁਸ਼ੀ ਕਰਦੇ ਨੇ। ਡਿਪਰੈਸ਼ਨ ਹੈ ਜਿਹੜਾ, ਉਹਦਾ ਕਾਰਨ ਹੈ। ਬਿਲਕੁਲ। ਰੁਜ਼ਗਾਰ, ਬੇਰੁਜ਼ਗਾਰ ਜਾਂ ਪੈਸਾ, ਉਹ ਕਿਤੇ ਨਾ ਕਿਤੇ ਹੈਲਪ ਤਾਂ ਮਤਲਬ ਧੱਕਦਾ ਤਾਂ ਜ਼ਰੂਰ ਹੈ, ਕਿਤੇ ਨਾ ਕਿਤੇ ਹੋ ਸਕਦਾ 1-2%, ਪਰ ਉਹ ਨਹੀਂ। ਉਹ ਤਾਂ CCD ਦਾ ਮਾਲਕ ਜਿਹੜਾ, ਜਿਹਦੀਆਂ ਇੰਨੀਆਂ ਜ਼ੀਰੋਆਂ ਲੱਗਦੀਆਂ ਸੀ, ਜਿਹੜੀ CEO ਸੀ, ਉਹ ਤਾਂ ਨਾ, ਜੇ ਆਪਾਂ ਕਿਸੇ ਬੱਚੇ ਨੂੰ ਕਹਿ ਦਈਏ 10ਵੀਂ ਪਾਸ ਵਾਲੇ ਨੂੰ ਕਿ ਜ਼ੀਰੋਆਂ ਲਾ ਦੇ ਕੇ ਇਹਦੇ ਨਾਲ, ਹਨਾ, ਉਹ ਥੱਕ ਜਾਊਗਾ। ਬਿਲਕੁਲ। ਇੰਡੀਅਨ ਕਰੰਸੀ 'ਚ ਨਾ, ਉਹ ਵੀ ਸੁਸਾਈਡ ਕਰ ਗਿਆ ਸੀ, ਹਨਾ। ਬਿਲਕੁਲ। ਤੇ ਇਹ ਇਸ ਲਈ ਉਹ ਨਾ ਸੁਸਾਈਡ ਦਾ, ਜਿਹੜੀ ਆਤਮ ਹੱਤਿਆਵਾਂ ਨੇ, ਇਹਦਾ ਸੰਬੰਧ ਹੈ ਨਾ। ਇਹ ਡਿਪਰੈਸ਼ਨ ਨਾਲ ਆ, ਸਾਨੂੰ ਪਤਾ ਹੀ ਨਹੀਂ ਹੈਗਾ ਕਿ ਸਾਡੇ ਬੰਦੇ ਨੂੰ, ਸਾਡੇ ਚਾਚੇ ਨੂੰ ਡਿਪਰੈਸ਼ਨ ਹੈ, ਨਾ ਅਸੀਂ ਦਵਾਈ ਦਵਾਉਂਦੇ, ਕਹਿੰਦੇ ਚੰਗਾ ਭਲਾ, ਤੇ ਉਹ ਵਿਚਾਰਾ ਟਾਈਮ ਟੂ ਟਾਈਮ ਜਿਹੜਾ ਜਦੋਂ ਵੱਧਦਾ ਜਾਂਦਾ ਤੇ ਉਹ ਕਰ ਲੈਂਦਾ। ਬਿਲਕੁਲ। ਤਾਂ ਬਾਈ ਨੇ ਇੱਕ ਗੱਲ ਕਰੀ ਆ ਆਦਤ ਦੀ, ਤਾਂ ਇੱਥੇ ਵਾਰਿਸ ਸ਼ਾਹ ਦੀ ਉਹ ਵੀ ਗੱਲ ਯਾਦ ਆ ਗਈ ਕਿ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੂਰੀਆਂ ਜੀ। ਬਈ ਵਾਰਿਸ ਸ਼ਾਹ ਨੇ ਲਿਖਿਆ ਸੀ, ਫਿਰ ਤੁਸੀਂ ਉਹਦੀ ਇਹ ਗੱਲ ਨੂੰ ਵੀ ਝੂਠਾ ਪਾਤਾ, ਜਿਹੜੀਆਂ ਕਿ ਆਦਤਾਂ ਪੈ ਗਈਆਂ ਸੀ ਉਹਨਾਂ ਨੂੰ ਬਾਈ ਨੇ ਛੱਡ ਕੇ ਫੇਰ ਗਰਾਊਂਡਾਂ ਵੱਲ ਮੂੰਹ ਹੋਇਆ, ਹਨਾ ਬਾਈ ਦਾ। ਨਹੀਂ, ਵਾਰਿਸ ਸ਼ਾਹ ਸੱਚਾ ਹੈ। ਆਦਤ ਜਿਹੜੀ ਨਸ਼ੇ ਦੀ ਹੈ, ਇਹ ਪੱਕੀ ਨਹੀਂ ਜਾਂਦੀ। ਇਹਦਾ ਇਲਾਜ ਹੈਗਾ। ਜ਼ਿੰਦਗੀ ਬਾਰੇ ਤੋਂ ਦੂਰ ਰਿਹਾ ਜਾ ਸਕਦਾ, ਪਰ ਇਹ ਨਹੀਂ ਹੈਗਾ ਕਿ ਮੈਂ ਨਸ਼ਾ ਛੱਡਦਾ ਹੁਣ ਮੈਂ ਠੀਕ ਹਾਂ। ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਹ ਦਿਮਾਗ ਫੇਰ ਘੁੰਮਦਾ ਰਹਿੰਦਾ, ਦਿਮਾਗ ਫੇਰ ਘੁੰਮਦਾ ਰਹਿੰਦਾ, ਕਦੇ ਖੁਸ਼ੀ 'ਚ, ਕਦੇ ਗਮੀ 'ਚ, ਕਦੇ ਕਿਵੇਂ। ਜਿਵੇਂ ਜਿਹੜਾ ਅਮਲੀ ਬੰਦੇ ਦਾ ਜਦੋਂ ਛੱਡ ਵੀ ਦਿੰਦਾ, ਉਹਦਾ ਪਾਣੀ ਦੀ ਕਿਸ਼ਤੀ 'ਚ, ਜਿਵੇਂ ਪਾਣੀ 'ਚ ਉਹਦੀ ਕਾਗਜ਼ ਦੀ ਕਿਸ਼ਤੀ ਛੱਡੀ ਹੋਈ ਹੈ, ਉਸ ਤਰ੍ਹਾਂ ਦਾ ਮਤਲਬ ਉਹਨੂੰ ਸਹੀ ਹਵਾ ਚੱਲਦੀ ਚਾਹੀਦੀ, ਤਾਂ ਉਹ ਕਿਨਾਰੇ 'ਤੇ ਜਾਂਦੀ ਹੈ। ਜੇ ਹਵਾ ਰੁਕ ਗਈ ਤਾਂ ਵੀ ਗਿਰ ਜਾਣਾ, ਤੇਜ਼ ਆ ਗਈ ਉਹਨੇ ਤਾਂ ਵੀ ਗਿਰ ਜਾਣਾ। ਬਿਲਕੁਲ। ਇਹ ਉਹਦੀ ਸਥਿਤੀ ਹੈ। ਇਸ ਕਰਕੇ ਜੇ ਕੋਈ ਕਹਿ ਦੇਵੇ ਕਿ ਮੈਂ ਆਦਤਾਂ, ਵਾਰਿਸ ਸ਼ਾਹ ਦੀ ਗੱਲ ਝੂਠੀ ਕਰਤੀ, ਐਵੇਂ ਨਹੀਂ। ਹਾਂ, ਮੈਂ ਝੂਠੀ ਕਰਨ ਲੱਗਿਆ ਹੋਇਆ, ਦੇਖਦਾ ਵੀ ਐਂਡ ਤੱਕ ਮਤਲਬ ਮਨ ਤੱਕ ਪਹੁੰਚਦਾ ਕਿ ਨਹੀਂ ਪਹੁੰਚਦਾ। ਇਹ ਗੱਲ ਹੈ, ਕਿਉਂਕਿ ਅੱਜ ਵੀ ਡਰ ਹੈ। ਅੱਜ ਵੀ ਮੈਂ ਜਿਹੜੀ ਸੰਸਥਾ, ਜਿਹੜੀ ਮਤਲਬ ਜਿਹੜੀ ਸਾਡਾ ਗਰੁੱਪ ਹੈ, ਜਿਹਨੂੰ ਸੁਧਰਦੇ ਹੋਏ ਅਮਲੀਆਂ ਦਾ ਗਰੁੱਪ ਕਿਹਾ ਜਾਂਦਾ ਹੈ ਨਾ, ਅੱਜ ਵੀ ਵਰਲਡ ਲੈਵਲ ਦਾ, ਅੱਜ ਵੀ ਉਹਦੇ ਨਾਲ ਜੁੜੇ ਹੋਏ, ਅੱਜ ਵੀ ਮੀਟਿੰਗ ਲਾ ਰਹੇ ਹਾਂ। ਅੱਜ ਵੀ ਮੈਨੂੰ ਉਨਾ ਹੀ ਡਰ ਹੈ ਜਿੰਨਾ ਪਹਿਲੇ ਦਿਨ ਸੀ। ਮੇਰੀ ਵਾਈਫ ਨੂੰ ਵੀ ਉਨਾ ਹੀ ਡਰ ਹੈ। ਮੰਨ ਲਓ ਮੈਂ ਜਦੋਂ ਘਰੇ ਜਾਊਂਗਾ, ਉਹ ਜਿਵੇਂ ਪਹਿਲਾਂ ਮੇਰਾ ਜਦ ਦਰਵਾਜ਼ਾ ਖੋਲ੍ਹ ਕੇ ਮੇਰੇ ਅੱਖਾਂ 'ਚ ਦੇਖਦੀ ਸੀ, ਮੇਰਾ ਫੇਸ ਦੇਖਦੀ, ਫੇਸ ਰੀਡ ਕਰਦੀ ਸੀ ਨਾ, ਉਹ ਅੱਜ ਵੀ ਕਰਦੀ ਹੈ। ਬਈ ਤੁਸੀਂ ਗੱਲ ਕਰੀ ਆ ਕਬੱਡੀ ਦੀ, ਕਬੱਡੀ ਦੇ ਗਰਾਊਂਡ ਦੇ ਵਿੱਚ ਕਹਿੰਦੇ ਕਬੱਡੀ ਬੜੀ ਮਹਿੰਗੀ ਹੋ ਗਈ ਹੈ। ਪਿਛਲੇ ਮਹੀਨਿਆਂ ਦੇ ਦੌਰਾਨ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣਾ, ਜਾਂ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ, ਉਸ ਦਾ ਕਤਲ ਕਰ ਦੇਣਾ, ਜਾਂ ਆਪਾਂ ਦੀਪ ਸਿੱਧੂ ਦੀ ਗੱਲ ਕਰ ਲਈਏ ਬਾਈ ਦੀ, ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਉਹਨਾਂ ਨਾਲ ਅਜਿਹਾ ਕਿਉਂ ਵਾਪਰਦਾ ਗਾ। ਸਿੱਧੂ ਮੂਸੇਵਾਲੇ ਨੇ 4 ਦਿਨ ਪਹਿਲਾਂ ਇੰਟਰਵਿਊ ਦਿੰਦਾ ਪੰਜਾਬ ਦੇ ਹੱਕ 'ਚ, ਤੇ ਇਸ ਤੋਂ ਬਾਅਦ ਉਹਨਾਂ ਦਾ ਕਤਲ ਹੋ ਜਾਂਦਾ ਗਾ। ਹਾਲੇ ਤੱਕ ਉਹਨਾਂ ਦੇ ਮਾਪੇ ਇਨਸਾਫ ਮੰਗ ਰਹੇ ਨੇ। ਸੰਦੀਪ ਨੰਗਲ ਅੰਬੀਆਂ ਗੱਲ ਕਰਦੇ ਨੇ, ਕਬੱਡੀ ਦੀ ਖੇਡ ਦੀ ਗੱਲ ਕਰਦੇ ਨੇ, ਉਹਨਾਂ ਦਾ ਸ਼ਰੇਆਮ ਗਰਾਊਂਡ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਸੰਦੀਪ ਦਾ ਕਤਲ ਹੈ ਜਿਹੜਾ, ਉਹ ਸਿੱਧੂ ਮੂਸੇਵਾਲੇ ਕਤਲ ਨਾਲ ਉਹਦੇ ਆਪਾਂ ਉਹ 'ਚ ਮਤਲਬ ਜਿਵੇਂ ਉਹ ਸ਼ਬਦ ਹੈ ਜਿਹੜਾ ਸੰਦਰਭ ਪਰਿਪੇਖ 'ਚ, ਉਹ 'ਚ ਨਹੀਂ ਦੇਖ ਸਕਦੇ। ਉਹ ਹੋਰ ਤਰ੍ਹਾਂ ਦਾ ਕਤਲ ਹੈ। ਸਿੱਧੂ ਮੂਸੇਵਾਲਾ ਜਾਂ ਦੀਪ ਸਿੱਧੂ ਵਾਲਾ, ਉਹ ਇੱਕ ਤਰ੍ਹਾਂ ਦੇ, ਕਿਉਂਕਿ ਸੰਦੀਪ ਬਾਈ ਜਿਹੜਾ ਸਾਡਾ ਜੂਨੀਅਰ ਸੀ, ਹੈ ਨਾ, ਸੰਦੀਪ ਨੰਗਲ, ਉਹਦਾ ਤਾਂ ਸੀ ਕਿ ਇਹਦੇ 'ਚ ਜਿਹੜੀ ਕਬੱਡੀ 'ਚ ਜਿਵੇਂ ਕਈ ਬੰਦੇ ਜਿਹੜੇ ਪ੍ਰਮੋਟਰ ਨੇ, ਜਿਹੜੇ ਮਤਲਬ ਜਿਹੜੇ ਕਬੱਡੀ ਨਹੀਂ ਪਸੰਦ ਕਰਦੇ, ਕਬੱਡੀ ਦੇ ਜ਼ਰੀਏ ਆਪਦਾ ਜਿਹੜਾ ਕਾਰੋਬਾਰ ਕੋਈ ਚਲਾ ਰਹੇ ਨੇ, ਹੈ ਨਾ। ਉਹ ਫਿਰ ਇਹ ਹੈ ਕਿ ਉਹਨਾਂ ਨੇ ਮਤਲਬ ਵੀ ਜਿਹੜਾ ਮੰਨ ਲਓ ਮੈਂ ਤੁਹਾਡੀ ਫੈਡਰੇਸ਼ਨ 'ਚ ਖੇਡਣ ਲੱਗ ਗਿਆ, ਹੈ ਨਾ, ਅਤੇ ਮੁੜ ਕੇ ਮੈਂ ਕਿਸੇ ਹੋਰ ਨਾਲ ਡੀਲ ਕਰ ਲਈ, ਤਾਂ ਤੁਹਾਨੂੰ ਇਹ ਕਿ ਉਹਦੇ ਨਾਲ ਕਿਉਂ ਕਰੀ, ਅਤੇ ਫਿਰ ਤੁਸੀਂ ਕਿਸੇ ਨੂੰ ਕਹਿ ਕੇ ਧਮਕੀ ਦਿਵਾਉਂਦੇ ਹੋ। ਉਹ ਇਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ। ਅਤੇ ਉਹ ਬੰਦਾ ਨਹੀਂ ਮੰਨਿਆ, ਉਹ ਦਲੇਰ ਸੀ, ਹੈ ਨਾ, ਉਹ ਕਹਿੰਦਾ ਮੈਂ ਠੀਕ ਹਾਂ ਬਈ, ਮੈਂ ਇੱਥੇ ਖੇਡੂੰਗਾ, ਮੇਰਾ ਬਣਦਾ ਖੇਡਣਾ, ਅਤੇ ਉਹ ਬਸ ਉਹਨਾਂ ਨੇ ਕਤਲ ਕਰਵਾਤਾ। ਉਹ ਇਸ ਤਰ੍ਹਾਂ ਦਾ ਕਤਲ ਆ, ਉਹ ਅਲੱਗ ਮਤਲਬ ਸਿਸਟਮ ਹੈ। ਦੀਪ ਸਿੱਧੂ ਅਤੇ ਜਿਹੜਾ ਸਿੱਧੂ ਮੂਸੇਵਾਲਾ, ਇਹ ਹੋਰ ਤਰ੍ਹਾਂ ਦਾ ਹੈ। ਦੀਪ ਸਿੱਧੂ ਮੂਸੇਵਾਲਾ ਜਿਵੇਂ ਇਹ ਪੰਜਾਬ ਦੀ ਗੱਲ, ਪੰਜਾਬ ਦੀ ਉਸ ਐਂਗਲ ਦੀ ਗੱਲ, ਪੰਜਾਬ ਨੂੰ ਵੀ ਸਾਰੇ ਲੋਕ ਕਹਿੰਦੇ ਨੇ ਪੰਜਾਬ ਸਾਨੂੰ ਪਿਆਰਾ, ਕੋਈ ਪਾਰਟੀ ਨਹੀਂ ਕਹਿੰਦੀ ਪੰਜਾਬ ਸਾਨੂੰ ਪਿਆਰਾ ਨਹੀਂ ਹੈਗਾ, ਪਰ ਪੰਜਾਬ ਨੂੰ ਦੇਖਣਾ ਕਿਵੇਂ ਆ, ਉਹਨੂੰ ਸਮਝਣਾ ਕਿਵੇਂ ਆ, ਹੈ ਨਾ। ਉਹ ਜਿਹੜੇ ਸਮਝ ਤੋਂ ਦੀਪ ਬਾਈ ਜਾਂ ਮੈਂ, ਕਿਉਂਕਿ ਦੀਪ ਬਾਈ ਨਾਲ ਉਹ 'ਚ ਸੰਘਰਸ਼ 'ਚ, ਹੈ ਨਾ, ਇੱਥੇ ਸ਼ੰਭੂ ਮੋਰਚੇ 'ਚ ਅਸੀਂ ਨਾਲ ਰਹੇ ਹਾਂ। ਜਿਵੇਂ ਉਹ ਬੰਦਾ ਪੰਜਾਬ ਨੂੰ ਸੋਚਦਾ ਸੀ, ਪੰਜਾਬ ਬਾਰੇ ਸੋਚਦਾ ਸੀ,
ਤੇ ਉਹ ਫਿਰ ਉਹ ਚੁਭਣਾ ਹੀ ਸੀ। ਕਿਹਦੇ ਚੁਭਿਆ ਪਤਾ ਨਹੀਂ ਅਜੇ ਤੱਕ। ਤੇ ਐਂ ਇਹਦਾ ਸੀ ਆਪਣੇ ਜਦੋਂ ਪੰਜਾਬ ਦੇ ਪਾਣੀ ਸਭ ਤੋਂ ਸਾਡੀ ਸਾਰਾ ਜਿਹੜੀ ਉਹ ਪਾਣੀ ਹੈ ਹਨਾ। ਪੰਜਾਬ ਨੂੰ ਬਿਨਾਂ ਪੰਜਾਬ ਦਾ ਨਾਮ ਵੀ ਪੰਜਾਬ ਤੋਂ ਹਨਾ। ਤੇ ਸਾਡੀ ਜਦੋਂ ਉਹਦੀ ਗੱਲ ਕਰਨੀ ਹੈ ਉਹ ਸਾਡੇ ਨਾਲ ਧੱਕਾ ਹੈ। ਸਾਨੂੰ ਕੋਈ ਸੰਗ ਸ਼ਰਮ ਨਹੀਂ ਇਹ ਗੱਲ ਕਹਿੰਦੇ ਨੂੰ ਡਰ ਨਹੀਂ ਲੱਗਣਾ ਚਾਹੀਦਾ, ਕਿਉਂਕਿ ਜੇ ਅਸੀਂ ਧੱਕੇ ਦੇ ਡਰ ਤੋਂ ਮਤਲਬ ਜਿਹੜਾ ਧੱਕਾ ਹੋਇਆ ਉਹਨੂੰ ਡਰ ਕੇ ਉਹਦੀ ਗੱਲ ਕਰਨੋਂ ਹਟ ਗਏ ਤਾਂ ਹੋਰ ਧੱਕਾ ਹੋਊਗਾ। ਸਾਨੂੰ ਗੱਲ ਕਰਦੇ ਰਹਿਣਾ ਚਾਹੀਦਾ। ਜਿੰਨੇ ਸਾਡੇ ਸੋਰਸ ਨੇ ਜਿਹੇ ਜਿਹੇ ਅਸੀਂ ਸਿਸਟਮ 'ਚ ਰਹਿ ਰਹੇ ਹਾਂ ਨਾ, ਉਹਨੇ ਸਿੱਧੂ ਮੂਸੇਵਾਲੇ ਦਾ ਜਿਹੜੀ ਉਹ ਉੱਥੋਂ ਗੱਲ ਕਰਦਾ ਸੀ। ਤੇ ਉਹ ਫਿਰ ਉਹ ਇਕੱਲਾ ਇਹ ਵੀ ਨਹੀਂ ਸੀ ਹੈਗਾ, ਅਜੇ ਤਾਂ ਇਹਦਾ ਬਾਹਰ ਆਉਣਾ ਸੀ ਉਦੋਂ ਨੂੰ ਉਹਦਾ ਕਤਲ ਆ ਗਿਆ ਕਿ ਉਹ ਪੰਜਾਬ ਨੂੰ ਕਿਹੜੇ ਐਂਗਲ ਤੋਂ ਦੇਖਦਾ। SYL ਗਾਣਾ ਬਾਅਦ 'ਚ ਆਇਆ ਹੈ ਨਾ। ਹੋਰ ਉਹਦੇ ਉਹ ਇੱਕ ਹੋਰ ਵੀ ਸੀ, ਇੱਕ ਇੰਡਸਟਰੀ ਹੈ ਜਿਹੜੀ ਵੱਡੀ ਮਿਊਜ਼ਿਕ ਇੰਡਸਟਰੀ ਹੈ ਨਾ, ਜਿਹਦੇ 'ਚ ਉਹ ਮਤਲਬ ਕਿਸੇ ਗਰੁੱਪ 'ਚ ਨਹੀਂ ਗਿਆ ਹੈ ਨਾ, ਕਿਸੇ ਦੇ ਮੋਢੇ ਤੇ ਨਹੀਂ ਚੜਿਆ। ਉਹਨੇ ਇਕੱਲੇ ਨੇ ਉੱਥੋਂ ਮੀਲ ਪੱਥਰ ਤੋਂ ਵੀ ਅਗਲੀ ਗੱਲ ਖੜੀ ਕਰਤੀ ਹੈ ਨਾ। ਉਹਦਾ ਚੁਭਣਾ ਲਾਜ਼ਮੀ ਸੀ। ਹੋ ਸਕਦਾ ਉਹ ਮਤਲਬ ਕਿਸੇ ਇਹੋ ਜਿਹੇ ਸਾੜੇ ਦੇ ਮਾਰੇ ਕਿਸੇ ਬੰਦੇ ਨੇ ਕਤਲ ਕਰਵਾਇਆ ਹੋਵੇ। ਇਹ ਜਾਣੀ ਦੋ ਤਰ੍ਹਾਂ ਦਾ ਉਹਨੂੰ ਦੇਖ ਸਕਦੇ ਆਪਾਂ। ਉਹਦੇ ਮਾਂ ਬਾਪ ਨੂੰ ਦੇਖ ਕੇ ਬੜਾ ਤਰਸ ਆਉਂਦਾ, ਅਫਸੋਸ ਹੁੰਦਾ ਕਿ ਯਾਰ ਇੰਨਾ ਹੋਣਹਾਰ ਜਿਹੜਾ ਕਿ ਨੌਜਵਾਨ ਸੀ ਉਸਨੂੰ ਐਵੇਂ ਕਹਿ ਦਈਏ ਕਿ ਐਵੇਂ ਵਾਂਗੂ ਉਹਨੂੰ ਇਸ ਦੁਨੀਆ ਤੋਂ ਜਾਣਾ ਪੈ ਗਿਆ ਕਿ ਉਸਦਾ ਕਤਲ ਹੋ ਗਿਆ। ਉਹਦੇ ਮਾਂ-ਬਾਪ ਹਲੇ ਵੀ ਇਨਸਾਫ ਦੀ ਮੰਗ ਕਰਦੇ ਨੇ, ਸ਼ਰੇਆਮ ਮਨਾ ਲੈਂਦੇ ਨੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਮੂਸੇਵਾਲਾ ਦਾ ਕਤਲ ਕਰਵਾਇਆ। ਤਾਂ ਸ਼ਰੇਆਮ ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤ ਦੀ ਸਿਕਿਉਰਿਟੀ ਜਿਹੜੀ ਉਹ ਲੀਕ ਹੋ ਗਈ ਹੈ, ਪਰ ਫਿਰ ਵੀ ਕੁਛ ਹੋ ਨਹੀਂ ਰਿਹਾ ਉਸ ਦੇ ਉੱਪਰ। ਇਹ ਇਕੱਲਾ ਬਾਈ ਇਹ ਨਹੀਂ, ਇਹ ਤਾਂ ਅਜੇ ਕਤਲ ਹੋਏ ਨੂੰ ਟਾਈਮ ਕਿੰਨਾ ਹੋਇਆ? ਅੱਜ 27 ਅੱਜ 25 ਤਰੀਕ ਆ 25 ਹੈ ਨਾ। ਪਰਸੋਂ ਨੂੰ 2 ਸਾਲ ਹੋਣੇ ਨੇ, 29 ਮਈ ਨੂੰ 29 ਨੂੰ ਸੌਰੀ 27 ਨੂੰ ਆਪਣੀ ਫਿਲਮ ਰਿਲੀਜ਼ ਹੋਈ ਸੀ। ਤੀਜਾ ਦਿਨ ਸੀ ਉਦੋਂ ਜਿੱਦਣ ਉਹਦਾ ਕਤਲ ਹੋਇਆ ਹੈ ਨਾ। ਇਹ ਤਾਂ ਕੁਛ ਵੀ ਨਹੀਂ ਟਾਈਮ ਹੋਇਆ। ਆਪਾਂ ਤਾਂ ਜਿਹੜਾ ਦਿੱਲੀ ਕਤਲੇਆਮ ਦਾ ਅਜੇ ਤੱਕ ਭੁਗਤ ਰਹੇ ਹਾਂ। ਸਾਹਮਣੇ ਸਭ ਨੂੰ ਪਤਾ ਕਿਹਨੇ ਕਰਿਆ, ਸਾਬਤ ਹੋ ਚੁੱਕੇ ਨੇ। ਇੱਥੇ ਪੰਜਾਬ 'ਚ ਲੋਕ ਕਲੀਅਰ ਹੈ ਕਿ ਫਲਾਣੇ ਨੇ ਕਹਿ ਕੇ ਮੁੰਡੇ ਮਾਰੇ ਨੇ। ਤੇ ਅੱਜ ਆਪਾਂ ਸਿੱਧੂ ਮੂਸੇਵਾਲਾ ਵਾਲਾ ਕਿਵੇਂ ਕਹਿ ਸਕਦੇ ਹਾਂ ਕਿ ਉਹ ਆਪਾਂ ਐਡੀ ਛੇਤੀ ਤੁਹਾਨੂੰ ਇਨਸਾਫ ਮਿਲ ਜਾਊਗਾ? ਨਹੀਂ, ਉਹ ਸਿਸਟਮ ਹੀ ਹੋ ਰਿਹਾ ਕਿਉਂਕਿ ਸਾਡੇ ਕੋਲ ਪਾਵਰ ਇਹ ਨਹੀਂ ਹੈਗੀ। ਸਾਡੇ ਕੋਲ ਐਵੇਂ ਦੀ ਕੋਈ ਪਾਰਟੀ ਨਹੀਂ ਹੈਗੀ ਜਿਹੜੀ ਖੇਤਰੀ ਪਾਰਟੀ ਹੋਵੇ, ਜਿਹੜੀ ਉਹ ਪਾਵਰ ਨਾਲ ਮਤਲਬ ਗਰਦਨ ਤੇ ਗੋਡਾ ਰੱਖ ਸਕੇ ਆਪਦੇ ਹੱਕਾਂ ਲਈ। ਸਾਡੀਆਂ ਰਾਸ਼ਟਰੀ ਪਾਰਟੀਆਂ ਨੇ ਬਣੀਆਂ ਹੋਈਆਂ ਜਿੰਨੀਆਂ, ਉਹ ਫਿਰ ਉੱਥੋਂ ਹੀ ਚੱਲਣ। ਉਹਨਾਂ ਨੇ ਉਹ ਕਿਹਨੂੰ ਦਬਾ ਲੈਣਗੀਆਂ, ਕਿੱਥੇ ਪ੍ਰੈਸ਼ਰ ਪਾ ਲੈਣਗੀਆਂ। ਬਈ ਖੇਤਰੀ ਪਾਰਟੀ ਦੀ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਵੀ ਵੰਡਿਆ ਗਿਆ, ਧੜਿਆਂ 'ਚ ਹੋ ਗਿਆ ਵੱਖ-ਵੱਖ। ਨਹੀਂ, ਉਹ ਪੰਜਾਬ ਦੀ ਗੱਲ ਕਰਨ ਤੇ ਹੀ ਉਹ ਖੜਾ ਹੋਇਆ ਸੀ ਤੇ ਉਹ ਕਰਦਾ ਵੀ ਰਿਹਾ। ਪਰ ਜਦੋਂ ਤੁਸੀਂ ਮਤਲਬ ਗੱਠਜੋੜ ਨੇ ਜਿਹੜੇ ਉਹ ਹੋਏ, ਜਿਹੜੇ ਨਹੀਂ ਹੋਣੇ ਚਾਹੀਦੇ ਸੀ ਜਿੱਥੇ ਹੈ ਨਾ, ਜਿਨ੍ਹਾਂ ਦੇ ਹਿੱਤ ਉਹਨਾਂ ਦੇ, ਕਿਉਂਕਿ ਤੁਸੀਂ ਪੰਜਾਬ ਜਿਹੜਾ ਇੰਡੀਆ ਇੱਥੇ ਜਿਹੜਾ ਸਿਸਟਮ ਹੈ ਇੱਥੇ ਸਟੇਟ ਵਾਈਜ਼ ਸਿਸਟਮ ਲੜਨਾ ਹੈ ਨਾ। ਸਟੇਟ ਨੇ ਉੱਪਰ ਜਾਣਾ ਹੈ ਤਾਂ ਸਾਰੀਆਂ ਸਟੇਟਾਂ ਆਪਦੀ ਕੋਸ਼ਿਸ਼ ਕਰਦੀਆਂ ਨੇ ਹੈ ਨਾ, ਤਾਂ ਹੀ ਸਟੇਟ ਸਿਸਟਮ ਹੈ। ਨਹੀਂ ਤਾਂ ਡਿਸਟ੍ਰਿਕਟ ਹੋ ਜਾਣ ਬਿਲਕੁਲ ਹੈ ਨਾ। ਤੇ ਉਹ ਜਦੋਂ ਤੁਸੀਂ ਤੁਹਾਡੀ ਪਾਰਟੀ ਜਾਂ ਜਿਹੜੀ ਪੋਲੀਟੀਕਲ ਐਂਗਲ ਹੈ, ਜਦੋਂ ਉਹ ਮਤਲਬ ਰਾਸ਼ਟਰੀ ਜਿਹੜਾ ਆਪਾਂ ਕਹਿ ਲਈਏ ਨੈਸ਼ਨਲ ਤੱਕ ਜਾਊਗਾ ਹੈ ਨਾ, ਤੇ ਫਿਰ ਉਹ ਨਹੀਂ ਕਰ ਸਕਦਾ ਆਪਦੀ ਸਟੇਟ ਲਈ। ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜਿਹੜੀ ਪਾਰਟੀ ਹੈ ਜਿੱਥੇ ਖੇਤਰੀ ਪਾਰਟੀ ਨਹੀਂ ਹੈਗੀ, ਉਹ ਸਟੇਟ ਮਤਲਬ ਆਪਦੇ ਸੋਰਸ, ਆਪਦਾ ਸੱਭਿਆਚਾਰ ਉਹ ਬਚਾ ਪਾਊਗੀ। ਉਹ ਨਹੀਂ ਬਚਾਊਗੀ ਕਿਉਂਕਿ ਉਹ ਤਾਂ ਉਹਨੇ ਰਲਗੱਡ ਹੋਣਾ ਹੀ ਹੋਣਾ। ਜਿਵੇਂ ਤੁਸੀਂ ਕਿਤਾਬ ਲਿਖੀ ਆ ਸ਼ਰਾਰਤੀ ਤੱਤ, ਪਹਿਲਾ ਭਾਗ ਸ਼ਰਾਰਤੀ ਤੱਤ, ਦੂਜਾ ਭਾਗ, ਇਸ ਤੋਂ ਅੱਗੇ ਸੋਚਿਆ ਵੀ ਜਿਹੜੀ ਆਉਣ ਵਾਲੀ ਲਿਖਤ ਹੋਊਗੀ ਉਹ ਪੰਜਾਬ ਦੇ ਉਹਨਾਂ ਲੋਕਾਂ ਦੇ ਲਈ ਹੋਊਗੀ ਜਿਹੜੇ ਲੋਕ ਪੰਜਾਬ ਨੂੰ ਵਾਕਈ ਦਿਲੋਂ ਚਾਹੁੰਦੇ ਨੇ, ਜਿਹੜੇ ਲੋਕ ਪੰਜਾਬ ਦੀ ਹੀ ਗੱਲ ਕਰਦੇ ਨੇ? ਹਾਂ ਬਿਲਕੁਲ, ਇਸ ਕਿਤਾਬ 'ਚ ਵੀ ਹੈਗਾ ਸੀ ਪਹਿਲਾਂ ਕਿ ਆਪਾਂ ਲਿਖਾਂਗੇ, ਕਿਉਂਕਿ ਇਹ 4 ਸਾਲ ਦੀ ਇਹ ਫਿਰ ਇਹਦਾ ਕੰਟੈਂਟ ਸੀ ਜਿਹੜਾ ਉਲਝ ਜਾਣਾ ਸੀ ਜਿਹੜਾ ਇਹਦਾ, ਕਿਉਂਕਿ ਇਹਦਾ ਜਿਹੜਾ ਦੂਜੇ ਭਾਗ ਦਾ ਜਿਹੜਾ ਕੰਟੈਂਟ ਇਹ ਆ ਉਹ 4 ਸਾਲ ਜਿਹੜੇ ਜਦੋਂ ਮੈਂ ਠੀਕ ਹੋ ਗਿਆ 2020 ਤੱਕ ਇਹਦੀ ਕਿਤਾਬ ਦੀ ਉਹ ਹੈ, ਜਦੋਂ ਕਰੋਨਾ ਖਤਮ ਹੋ ਗਿਆ 2021 ਤੱਕ 22-23 ਦਾ ਇਹ 'ਚ ਜ਼ਿਕਰ ਨਹੀਂ ਹੈਗਾ ਅਗਲਾ। ਤੇ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਖਤਮ ਕਰਤੀ ਸੀ ਕਿਤਾਬ ਆਪਾਂ ਨੇ, ਜਦੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਆ। ਤੇ ਉਸ ਸਮੇਂ ਹੈਗਾ ਸੀ ਮੇਰੇ ਜੋ ਕਿਸਾਨ ਸੰਘਰਸ਼ ਚੱਲਿਆ ਜਾਂ ਹੋਰ ਬਹੁਤ ਕੁਛ ਹੈ ਨਾ ਜੋ ਵਾਪਰ ਰਿਹਾ ਉਹਨੂੰ ਲਿਖਣ ਦਾ, ਪਰ ਉਹ ਕੰਟੈਂਟ ਖਰਾਬ ਹੁੰਦਾ ਸੀ। ਮਤਲਬ ਨਾ ਮੈਂ ਉਹਨੂੰ ਇਨਸਾਫ ਦੇ ਸਕਦਾ ਸੀ, ਨਾ ਫਿਰ ਉਹਨੂੰ ਦੇ ਸਕਦਾ ਸੀ। ਇਸ ਲਈ ਹੋ ਸਕਿਆ ਕਦੇ ਨਾਵਲ ਜਾਂ ਕੋਈ ਹੋਰ ਲਿਖਾਂਗੇ, ਕਿਉਂਕਿ ਮੈਨੂੰ ਲੱਗਦਾ ਜੇ ਲਿਖਣਾ ਤਾਂ ਫਿਰ ਉਹਦਾ ਕੋਈ ਮਤਲਬ ਹੋਣਾ ਚਾਹੀਦਾ।
ਐਂ ਆਪਾਂ ਪ੍ਰੇਮ ਕਹਾਣੀਆਂ ਲਿਖ ਲਿਖ ਕੇ ਸਮਾਂ ਫਿਰ ਮੇਰੇ ਕੋਲ, ਕਿਉਂਕਿ ਮੇਰੇ ਕੋਲ ਕੰਮ ਬਹੁਤ ਹੈ ਬਾਈ ਜੀ ਕਰਨ ਨੂੰ। ਮੈਂ ਹੁਣ ਜਿੱਥੇ ਮੈਂ ਚਾਹੁੰਦਾ ਸੀ ਮੈਂ ਉੱਥੇ ਹਾਂ। ਹੁਣ ਵੀ ਅਸੀਂ ਮੰਗ ਕੇ ਸਮਾਂ ਲੈਤਾ ਵੀ 15 ਮਿੰਟ ਦੇ ਦਿਓ। ਤੁਹਾਨੂੰ ਆਵਾਜ਼ਾਂ ਸੁਣਦੀ ਹੋਣਗੀਆਂ ਬਾਹਰ ਮੈਟ ਤੇ ਪ੍ਰੈਕਟਿਸ ਚੱਲ ਰਹੀ। ਬਿਲਕੁਲ। ਤਾਂ ਅਸੀਂ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਇੱਥੇ ਹੀ ਸਮਾਪਤ ਕਰਾਂਗੇ, ਕਿਉਂਕਿ ਬਾਈ ਦਾ ਸਮਾਂ ਜਿਹੜਾ ਮੈਂ ਦੇਖ ਰਿਹਾ ਬਾਰ-ਬਾਰ 5 ਮਿੰਟ ਰਹਿ ਗਿਆ। ਬਾਈ ਨੇ ਕਿਹਾ ਸੀਗਾ ਕਿ 4 ਵਜੇ ਤੱਕ ਤੁਹਾਡੇ ਕੋਲ ਬੈਠੇ ਆ, 3:55 ਹੋ ਗਏ ਆ। ਤਾਂ ਬਾਈ ਦਾ ਜਿਹੜਾ ਸਮਾਂ ਗਾ ਉਹ ਅਸੀਂ ਥੋੜ੍ਹਾ ਜਿਹਾ ਜ਼ਿਆਦਾ ਹੀ ਲੈ ਗਏ ਆਂਗੇ। 15 ਮਿੰਟ ਦਾ ਸਮਾਂ ਸੀ ਅਤੇ 20 ਮਿੰਟ ਦਾ ਸਮਾਂ ਲੈ ਗਏ ਆ। ਤਾਂ ਬਾਈ ਦੀ ਪਹਿਲਾਂ ਕਿਤਾਬ ਆਈ ਸ਼ਰਾਰਤੀ ਤੱਤ ਭਾਗ ਪਹਿਲਾ, ਜਿਨ੍ਹਾਂ ਨੇ ਨਹੀਂ ਪੜ੍ਹੀ ਤਾਂ ਉਹ ਸ਼ਰਾਰਤੀ ਤੱਤ ਭਾਗ ਪਹਿਲਾ ਵੀ ਪੜ੍ਹਨ। ਅਤੇ ਹੁਣ ਜਿਹੜੀ ਕਿਤਾਬ ਆਈ ਆ ਸ਼ਰਾਰਤੀ ਤੱਤ ਭਾਗ ਦੂਜਾ, ਤਾਂ ਉਮੀਦ ਆ ਕਿ ਸਾਡੇ ਦਰਸ਼ਕ ਸ਼ਰਾਰਤੀ ਤੱਤ ਭਾਗ ਦੂਜਾ ਅਤੇ ਭਾਗ ਪਹਿਲਾ ਜ਼ਰੂਰ ਦੇਖਣਗੇ ਅਤੇ ਜ਼ਰੂਰ ਪੜ੍ਹਨਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਸਾਡੇ ਨਾਲ ਬਾਈ ਮੰਗਾ ਸਿੰਘ ਅਟਾਲ ਮੌਜੂਦ ਰਹਿਣਗੇ, ਜਿਨ੍ਹਾਂ ਦੇ ਉੱਪਰ ਇੱਕ ਫਿਲਮ ਵੀ ਬਣੀ ਅਤੇ ਕਾਫੀ ਚਰਚਾ ਵੀ ਰਹੀ। ਖੋਲ ਬਈ, ਕੌਣ ਹੈ ਵੀ ਅੰਦਰ? ਸ਼ੁਰੂਆਤੀ ਤੁਹਾਡੀ ਜ਼ਿੰਦਗੀ ਤੋਂ ਕਰ ਲਈਏ। ਉਹਨੂੰ ਆਪਾਂ ਜ਼ਿੰਦਗੀ ਤਾਂ ਨਹੀਂ ਕਹਿਣਾ ਚਾਹੀਦਾ, ਉਹ ਮਤਲਬ ਨਰਕ ਸੀ। ਉਹ ਨਰਕ ਤੋਂ ਵੀ ਜੇ ਕੋਈ ਅਗਲੀ ਗੱਲ ਕਹਿ ਰਹੀ ਹੈ ਕਿ ਬੰਦਾ ਜਿਵੇਂ ਕਹਿੰਦਾ ਕੋਈ ਕਿ ਮੈਂ ਧਰਮਰਾਜ ਨੂੰ ਮਿਲ ਕੇ ਆਇਆ, ਆਪਾਂ ਬਾਤਾਂ 'ਚ ਸੁਣਦੇ ਹੁੰਦੇ ਸੀ ਹੈ ਨਾ। ਅਤੇ ਮੈਨੂੰ ਲੱਗਦਾ ਜਿਹੜਾ ਅਡਿਕਟ ਹੈ ਇਕੱਲਾ ਮੈਂ ਹੀ ਨਹੀਂ, ਜਿੰਨੇ ਵੀ ਅਡਿਕਟ ਨੇ ਜਿਹੜਾ ਉਹ ਇੰਜੈਕਟ ਵਗੈਰਾ ਕਰਦੇ ਨੇ ਹੈ ਨਾ। ਅਤੇ ਉਹ ਬੰਦਾ ਰੋਜ਼ ਹੀ ਧਰਮਰਾਜ ਦੇ ਬੂਹੇ 'ਤੇ ਹੀ ਖੜ੍ਹਾ। ਅਤੇ ਇੱਕ ਟਾਈਮ ਇਹੋ ਜਿਹਾ ਸੀ ਕਿ ਉੱਥੇ ਬੱਸ ਸਟੈਂਡ ਦੀਆਂ ਟੋਇਲਟਸ ਨੇ, ਵਾਸ਼ਰੂਮ ਨੇ ਹੈ ਨਾ, ਉਹ ਵੀ ਨਹੀਂ ਸੀ ਮੈਨੂੰ ਅੰਦਰ ਵੜਦੇ, ਕੁੰਡਾ ਲਾ ਲੈਂਦੇ ਸੀ। ਕੌਣ ਹੈ ਵੀ ਅੰਦਰ? ਹੈ ਨਾ, ਕਿਉਂਕਿ ਮੈਂ ਤਾਂ ਮਰਨ ਨੂੰ ਰੋਜ਼ ਬਈ ਮੇਰੇ ਮਤਲਬ ਵੇਨ ਨਹੀਂ ਹੈਗੀ ਕੋਈ ਬੋਡੀ 'ਚ ਜਿਹੜੀ 'ਚੋਂ ਆਪਾਂ ਬਲੱਡ ਲੈ ਸਕੀਏ। ਮੈਂ ਸਾਰੀਆਂ ਬੰਦ ਕਰਤੀ ਸੀ, ਤਾਰਾਂ ਬਣਾਤੀਆਂ ਸੀ। ਮੇਰੇ ਯਾਦ ਹੈ ਮੈਨੂੰ ਮਤਲਬ ਬਹੁਤ ਵਾਰ ਬਾਥਰੂਮ 'ਚੋਂ ਪੱਟ ਕੇ ਉਹਨਾਂ ਨੇ ਗੇਟ ਖੰਨੇ ਹੈ ਨਾ ਕੱਢ ਕੇ, ਫਿਰ ਵੀ ਉਹਨਾਂ ਨੇ ਨਵਾਂ ਮੂੰਹ ਮਾਂ 'ਤੇ ਛਿੱਟੇ ਮਾਰ ਕੇ ਸੈੱਟ ਕਰਕੇ ਮੈਨੂੰ ਤੋੜ ਦੇਣਾ। ਮਤਲਬ ਮਰਿਆ ਨਹੀਂ ਮੈਂ ਤਾਂ ਮਰਨ ਦੀ ਕੋਸ਼ਿਸ਼ ਕਰਦਾ ਰਿਹਾ। ਮਨ 'ਤੇ ਕੀ ਬੀਤਦੀ ਹੈ ਜਦੋਂ ਘਰੇ ਬੈਠ ਕੇ ਜਵਾਕਾਂ ਦੇ ਵਿੱਚ ਜਾਂ ਵਾਈਫ ਦੇ ਨਾਲ ਗੱਲ ਕਰਦੇ ਹੋ? ਬਾਹਰ ਮੇਰੀ ਕੁੜੀ ਨੂੰ ਹੱਥ ਲਾਇਆ ਤੇ ਤੂੰ ਇਹ ਹੱਕ ਦਾ ਖੋ ਚੁੱਕਿਆ ਹੋਇਆ। ਤੂੰ ਨਸ਼ੇੜੀ ਸੀ, ਤੂੰ ਨਸ਼ੇੜੀ ਹੈ, ਤੂੰ ਨਸ਼ੇੜੀ। ਜਿਵੇਂ ਫਿਲਮਾਂ ਬਣੀਆਂ ਤੁਹਾਡੇ ਤੇ, ਫਿਲਮ ਬਣੀ ਇੱਕ ਡਾਕੂਆਂ ਦਾ ਮੁੰਡਾ 2, ਵਾਕਈ ਉਹਦੇ ਵਿੱਚ ਸੱਚਾਈ ਸੀ ਕੁਛ? ਮੇਰੇ ਮੁਤਾਬਕ ਉਹ ਬੈਕ ਤੇ ਸੀ, ਮੈਂ ਆਪ ਪੰਗੇ ਲਏ ਹੈ ਨਾ। ਫਿਲਮ ਵਾਲਿਆਂ ਨੇ ਇਹ ਦਿਖਾਤਾ ਕਿ ਉਹ ਅੱਗੇ ਸੀ, ਅਤੇ ਉਹ ਸਟੋਰੀ ਥੋੜ੍ਹੀ ਜਿਹੀ ਬਦਲਣੀ ਵੀ ਸੀ, ਕਿਉਂਕਿ ਕਈ ਬੰਦੇ ਜਿਹੜੇ ਜਿਨ੍ਹਾਂ ਦੇ ਕੇਸ ਖੁੱਲ੍ਹ ਸਕਦੇ ਸੀ ਹੈ ਨਾ ਉਸ ਸਮੇਂ ਦੇ, ਫਿਰ ਉਹ ਥੋੜ੍ਹਾ ਜਿਹਾ ਚੇਂਜ ਕਰਿਆ ਹੈ। ਬਾਕੀ ਉਹ ਜਿਹੜਾ ਬੁਰਾ ਹਾਲ ਹੈ ਉਹ ਇਸ ਤਰ੍ਹਾਂ ਦਾ ਹੀ ਸੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਸਾਡੀ ਕੋਸ਼ਿਸ਼ ਆ ਕਿ ਅਸੀਂ ਨਾਮਵਰ ਸ਼ਖਸੀਅਤਾਂ ਦੇ ਨਾਲ ਮਿਲਾਇਆ ਜਾਵੇ। ਤਾਂ ਸਾਡੇ ਨਾਲ ਬਾਈ ਮੰਗਾ ਸਿੰਘ ਅਟਾਲ ਮੌਜੂਦ ਰਹਿਣਗੇ, ਜਿਨ੍ਹਾਂ ਦੇ ਉੱਪਰ ਇੱਕ ਫਿਲਮ ਵੀ ਬਣੀ ਅਤੇ ਕਾਫੀ ਚਰਚਾ ਵੀ ਰਹੀ। ਤਾਂ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਬਾਈ ਬਾਰੇ, ਤਾਂ ਬਾਈ ਨੇ ਇੱਕ ਅਜਿਹੀ ਜ਼ਿੰਦਗੀ 'ਚੋਂ ਸਫ਼ਰ ਕੀਤਾ ਜਿਹੜੀ ਜ਼ਿੰਦਗੀ ਦੇ ਵਿੱਚ ਸ਼ਾਇਦ ਕੋਈ ਵੀ ਨਾ ਜਾਣਾ ਪਸੰਦ ਕਰੇ। ਤਾਂ ਅੱਜ ਸਾਡੇ ਨਾਲ ਬਾਈ ਮੌਜੂਦ ਆ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਬਾਈ, ਸ਼ੁਰੂਆਤੀ ਤੁਹਾਡੀ ਜ਼ਿੰਦਗੀ ਤੋਂ ਕਰ ਲਈਏ, ਕਿਵੇਂ ਦਾ ਰਿਹਾ ਸਫ਼ਰ ਬਾਈ? ਜਿਹੜੀ ਜਿੱਧਰ ਤੁਹਾਡਾ ਇਸ਼ਾਰਾ ਜਿਹੜੀ ਉਹ ਜ਼ਿੰਦਗੀ ਹੈ ਨਾ, ਉਹਨੂੰ ਆਪਾਂ ਜ਼ਿੰਦਗੀ ਤਾਂ ਨਹੀਂ ਕਹਿਣਾ ਚਾਹੀਦਾ, ਉਹ ਮਤਲਬ ਨਰਕ ਸੀ। ਉਹ ਨਰਕ ਤੋਂ ਵੀ ਜੇ ਕੋਈ ਅਗਲੀ ਗੱਲ ਕਹਿ ਰਹੀ ਹੈ ਕਿ ਬੰਦਾ ਜਿਵੇਂ ਕਹਿੰਦਾ ਕੋਈ ਕਿ ਮੈਂ ਧਰਮਰਾਜ ਨੂੰ ਮਿਲ ਕੇ ਆਇਆ, ਆਪਾਂ ਬਾਤਾਂ 'ਚ ਸੁਣਦੇ ਹੁੰਦੇ ਸੀ ਹੈ ਨਾ, ਕਹਾਣੀਆਂ 'ਚ, ਕਥਾ ਕਹਾਣੀ, ਲੋਕ ਕਥਾ ਕਹਾਣੀਆਂ 'ਚ। ਅਤੇ ਮੈਨੂੰ ਲੱਗਦਾ ਜਿਹੜਾ ਅਡਿਕਟ ਹੈ ਇਕੱਲਾ ਮੈਂ ਹੀ ਨਹੀਂ, ਜਿੰਨੇ ਵੀ ਅਡਿਕਟ ਨੇ ਜਿਹੜਾ ਉਹ ਇੰਜੈਕਟ ਵਗੈਰਾ ਕਰਦੇ ਨੇ ਹੈ ਨਾ। ਅਤੇ ਉਹ ਬੰਦਾ ਰੋਜ਼ ਹੀ ਧਰਮਰਾਜ ਦੇ ਬੂਹੇ 'ਤੇ ਹੀ ਖੜ੍ਹਾ ਹੁੰਦਾ ਹੈ ਜੀ। ਮਤਲਬ ਪਲ ਪਲ ਉਹ ਮਰ ਰਿਹਾ ਹੁੰਦਾ, ਇਹ ਨਹੀਂ ਪਤਾ ਅੱਜ ਓਵਰਡੋਜ਼ ਹੋ ਜਾਵੇ, ਅੱਜ ਓਵਰਡੋਜ਼ ਹੋ ਜਾਵੇ। ਇਹ ਬੜਾ ਮਤਲਬ ਅੱਜ ਵੀ ਮੇਰਾ ਕੋਈ ਕਾਲ ਆਈ ਹੋਈ ਸੀ, ਨਵੀਂ ਕਿਤਾਬ ਦੂਜਾ ਪਾਰਟ ਆਉਣ ਕਰਕੇ ਹੈ ਨਾ, ਉਹ ਜਿਹੜੀਆਂ ਫੋਨ ਆਉਂਦੇ ਨੇ ਉਹਦੇ ਨਾਲ ਡਿਸਕਸ ਕਰਿਆ ਸੀ। ਕੋਈ ਦੱਸਦੀ ਸੀ, ਕਹਿੰਦੀ ਵੀਰੇ ਬਹੁਤ ਬੁਰਾ ਹਾਲ ਹੈ ਮੇਰੇ ਹਸਬੈਂਡ ਦਾ ਹੈ ਨਾ, ਰੋਂਦੀ ਸੀ ਕੋਈ ਲੜਕੀ। ਅਤੇ ਫਿਰ ਮੈਂ ਉਹਨੂੰ ਦੱਸਿਆ, ਮੈਂ ਕਿਹਾ ਭੈਣੇ ਵੀ ਇਹਦਾ ਕਸੂਰ ਨਹੀਂ ਹੈ ਨਾ, ਕਿਉਂਕਿ ਇਹ ਤਾਂ ਇੱਕ ਬਿਮਾਰੀ 'ਚ ਫਸ ਗਿਆ ਹੈ ਨਾ। ਹੁਣ ਇਹਨੂੰ ਪਤਾ ਨਹੀਂ ਲੱਗ ਰਿਹਾ ਕੀ ਕਰਦਾ। ਮੇਰੇ ਬਾਈ ਜੇ ਯਾਦ ਹੈ
ਜਦੋਂ ਮੈਂ ਪੜ੍ਹ ਕੇ ਆ ਗਿਆ ਪਟਿਆਲਿਓਂ ਵਾਪਸ ਪਿੰਡ ਆ ਗਿਆ ਹੈ ਨਾ, ਮੈਂ ਖੰਨੇ ਜਾਂਦਾ ਸੀ ਸਮਾਨ ਲੈਣ ਆਪਣਾ, ਅਮਲੋ ਸਾਡੇ ਨੇੜੇ ਆ ਸ਼ਹਿਰ ਹੈ ਨਾ। ਹਾਂ, ਅਤੇ ਇੱਕ ਟਾਈਮ ਇਹੋ ਜਿਹਾ ਸੀ ਕਿ ਉੱਥੇ ਜਿਹੜੇ ਹੌਸਪੀਟਲ ਨੇ, ਜਿਹੜੇ ਉਹ ਕੁਸ਼ਟ ਆਸ਼ਰਮ ਜਾਂ ਮੰਦਰ ਜਿੰਨੇ ਵੀ ਨੇੜੇ ਤੇੜੇ ਹੈ ਨਾ, ਜਦੋਂ ਉੱਥੋਂ ਸਮਾਨ ਲੈ ਕੇ ਬਾਹਰ ਨਿਕਲਦਾ ਸੀ, ਸਰਕਾਰੀ ਹਸਪਤਾਲ ਜਿਹੜੇ ਸਰਕਾਰੀ ਬੱਸ ਸਟੈਂਡ ਦੀਆਂ ਟੋਇਲਟਸ ਨੇ, ਵਾਸ਼ਰੂਮ ਨੇ ਹੈ ਨਾ, ਉਹ ਵੀ ਨਹੀਂ ਸੀ ਮੈਨੂੰ ਅੰਦਰ ਵੜਦੇ, ਕੁੰਡਾ ਲਾ ਲੈਂਦੇ ਸੀ ਕਿ ਜੇ ਇਹ ਅੰਦਰ ਵੜ ਗਿਆ ਇਹ ਸਾਰੀ ਸਾਰੀ ਦਿਹਾੜੀ ਨਿਕਲਦਾ, ਨਾੜ ਨਹੀਂ ਸੀ ਲੱਭਦੀ ਕੋਈ, ਅੰਦਰ ਓਵਰਡੋਜ਼ ਹੋ ਕੇ ਪਿਆ ਰਹਿੰਦਾ ਸੀ, ਕਈ ਵਾਰ ਦਰਵਾਜ਼ਾ ਪੱਟ ਕੇ ਵੀ ਕੱਢਦੇ ਸੀ ਨਾ। ਮਤਲਬ ਉਹ ਜਿਵੇਂ ਆਪਾਂ ਕਿਸੇ ਕੋੜੀ ਨੂੰ ਦੇਖ ਕੇ ਵੀ ਇਹ ਯਾਰ ਸਾਡੇ ਗੰਦ ਪਾ ਦੂਗਾ ਅੰਦਰ ਹੈ ਨਾ, ਇਸ ਤਰ੍ਹਾਂ ਦੀ ਜ਼ਿੰਦਗੀ ਸੀ। ਉਹ ਜ਼ਿੰਦਗੀ ਨਹੀਂ, ਉਹ ਮਤਲਬ ਉਹ ਟਾਈਮ ਸੀ ਜਿਹੜਾ ਹੈ ਨਾ। ਬਈ ਜਦੋਂ ਉਧਰਲੇ ਪਾਸੇ ਨੂੰ ਜਾਂਦੇ ਹੋ, ਪਹਿਲਾ ਸਟੈਪ ਕੀ ਸੀਗਾ ਉਧਰਲੀ ਜ਼ਿੰਦਗੀ ਵੱਲ ਚੱਕਣ ਦਾ? ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ, ਤੁਹਾਡੀ ਆਵਾਜ਼ ਦੇ ਵਿੱਚ ਕੀ ਕਿ ਤੁਸੀਂ ਕਿਹਾ ਨਰਕ ਸੀ ਉਹ, ਉਸ ਨਰਕ ਦੇ ਵੱਲ ਪਹਿਲਾ ਸਟੈਪ ਕਿਵੇਂ ਚੱਕਿਆ ਜਾਂਦਾ? ਉਹ ਬਈ ਵੈਸੇ ਤਾਂ ਉਹ ਅੱਡਪੱਟੀ ਜਿਹੀ ਲੱਗਦੀ ਹੈ ਗੱਲ ਹੈ ਨਾ, ਕਿਉਂਕਿ ਸਾਡੇ ਉਰੇ ਸਾਡੀ ਸੁਸਾਇਟੀ 'ਚ, ਸਾਡੇ ਪੰਜਾਬ 'ਚ ਖਾਸ ਕਰਕੇ ਪਿੰਡਾਂ 'ਚ ਜਾਂ ਜਿਹੜੇ ਜ਼ਿਮੀਂਦਾਰ ਖੇਤੀਬਾੜੀ ਵਾਲੇ ਪਰਿਵਾਰ 'ਚੋਂ ਮੈਂ ਆਉਣਾ ਹੈ ਨਾ, ਆਪਣੇ ਤਾਂ ਮਤਲਬ ਉਹਨੂੰ ਨਸ਼ਾ ਨਹੀਂ ਗਿਣਦੇ ਸ਼ਰਾਬ ਨੂੰ ਹੈ ਨਾ। ਅਤੇ ਪਹਿਲਾ ਮਤਲਬ ਜਿਹੜੀ ਪੌੜੀ ਹੈ ਨਰਕ ਦੀ ਹੈ ਨਾ, ਉਹ ਸਾਡੀ ਮੋਟਰ ਤੋਂ ਸ਼ੁਰੂ ਹੋਈ ਸੀ ਖੇਤ 'ਚੋਂ ਹੈ ਨਾ। ਅਤੇ ਉਹ ਬਾਪੂ ਜੀ ਹੋਰੀ ਪੀਂਦੇ ਸੀ ਪੈਗ, ਜਿਵੇਂ ਆਮ ਮਤਲਬ ਜਦੋਂ ਕੰਮ ਦਾ ਟਾਈਮ ਹੈ ਥੱਕੇ ਹੋਏ ਹੈ ਨਾ, ਉਹ ਘਰ ਦੀ ਸ਼ਰਾਬ ਕੱਢੀ ਹੁੰਦੀ ਸੀ। ਅਤੇ ਅਸੀਂ ਛੋਟੇ ਛੋਟੇ ਹੁੰਦੇ, ਸਾਨੂੰ ਮਤਲਬ ਮਨਾ ਨਹੀਂ ਸੀ ਹੈਗਾ ਉਹ ਪੀਣਾ, ਥੋੜ੍ਹੀ ਜਿਹੀ ਪਾ ਕੇ, ਥੋੜ੍ਹਾ ਜਿਹਾ ਪਾ ਕੇ ਪਾਣੀ ਪੀ ਲੈਣਾ। ਜਾਂ ਫਿਰ ਜਦੋਂ ਵੱਡੇ ਹੋਏ, ਮੇਰੇ ਯਾਦ ਹੈ, ਇਹ ਕਹਿੰਦੇ ਸੀ ਕਿ ਹੋਰ ਆਲਸੂ ਪਰਸੂ ਨੂੰ ਮੂੰਹ ਨਹੀਂ ਮਾਰੀ, ਪੈਗ ਪੁੱਗ ਦਾ ਕੁਛ ਨਹੀਂ ਹੁੰਦਾ। ਮਤਲਬ ਉਹ ਪਤਾ ਨਹੀਂ ਸਾਨੂੰ, ਜਾਂ ਤਾਂ ਸਾਡੀ ਸੁਸਾਇਟੀ 'ਚ ਕਿ ਇਹ ਪੌੜੀ ਹੈ। ਜਿਵੇਂ ਮੰਨ ਲਓ ਜਿਹੜਾ ਟਿਪੀਕਲ ਸ਼ਹਿਰੀ ਏਰੀਆ, ਉਹਨਾਂ ਦੇ ਹੈਗਾ ਕਿ ਉਹ ਜਿਹੜਾ ਉਹ ਰਾਜ ਦਰਬਾਰ ਗੁਟਕਾ ਜੋ ਖਾਂਦੇ ਨੇ ਹੈ ਨਾ, ਉਹ ਉਹਨਾਂ ਦੀ ਉਹ ਪੌੜੀ ਹੈ। ਕਿਉਂਕਿ ਅਸੀਂ ਖੁੱਲ੍ਹ ਦੇਣੀ ਹੈ, ਜਦੋਂ ਛੋਟ ਦੇਣੀ ਹੈ ਆਪਣੇ ਦਿਮਾਗ ਨੂੰ, ਬਾਡੀ ਨੂੰ ਹੈ ਨਾ, ਫਿਰ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਕਦੋਂ ਉਸ ਪਾਸੇ ਜਾ ਰਹੇ ਨੇ। ਭਈ ਮੰਗੀ, ਜੇ ਗੱਲ ਕਰੀਏ ਗਰਾਊਂਡਾਂ ਦੇ ਵਿੱਚ ਖੇਡਦੇ ਇੱਕਦਮ ਉਸ ਜ਼ਿੰਦਗੀ ਨੂੰ ਅਪਣਾ ਲੈਣਾ, ਫਿਰ ਘਰੇ ਜਦੋਂ ਆਉਣਾ, ਘਰ ਦੇ ਕੀ ਸੋਚਦੇ ਸੀ? ਜਾਂ ਘਰੇ ਲੜਾਈ ਕਲੇਸ਼ ਵੀ ਹੁੰਦਾ ਹੋਣਾ, ਕਈ ਅਸੀਂ ਦੇਖਦੇ ਹਾਂ ਆਮ ਸਮਾਜ ਦੇ ਵਿੱਚ ਅਜਿਹਾ ਕੁਛ? ਨਹੀਂ, ਉਹ ਇੱਕ ਟਾਈਮ ਤਾਂ ਨਹੀਂ ਸੀ ਢਿੱਲੋਂ ਬਾਈ ਹੈਗਾ ਵੀ ਇੱਕੋ ਸਮੇਂ ਚੱਲਦੇ ਮਤਲਬ ਉਹਦੀ ਸ਼ੁਰੂਆਤ ਤਾਂ ਹੋਈ ਸੀ। ਬਸ ਉਹ ਸੀ ਵੀ ਜਿਹੜਾ ਜਿਹਨੂੰ ਆਪਾਂ ਐਕਟਿਵ ਡਰੱਗ ਜਿਹੜੀ ਮਤਲਬ ਵੀ ਉਹ ਕਦੋਂ ਆਈ, ਇਹ ਮਸਲਾ। ਕਿਉਂਕਿ ਉਹ ਤਾਂ ਸ਼ੁਰੂਆਤ ਹੈ ਜਦੋਂ ਤੁਸੀਂ ਪੈਗ ਲਾ ਲਿਆ, ਵਿਆਹਾਂ 'ਚ ਤੁਸੀਂ ਆਮ ਪੈਗ ਪੀਂਦੇ ਹੋ, ਘਰੇ ਤੁਹਾਡੇ ਜਿਵੇਂ ਸਾਡੇ ਪ੍ਰਾਹੁਣਾ ਕੋਈ ਆ ਗਿਆ, ਰਿਸ਼ਤੇਦਾਰ ਆ ਗਿਆ ਹੈ ਨਾ, ਉਹਦੇ ਸਾਹਮਣੇ ਬੈਠ ਕੇ ਮੈਂ ਘਰਦਿਆਂ ਦੇ ਸਾਹਮਣੇ ਪੈਗ ਲਈ ਜਾਂਦਾ ਸੀ। ਨਸ਼ਾ ਸ਼ੁਰੂਆਤ ਤਾਂ ਹੋਈ ਸੀ। ਸ਼ੁਰੂਆਤ ਤਾਂ ਮੈਨੂੰ ਯਾਦ ਵੀ ਨਹੀਂ ਕਦ ਹੋਈ ਹੈ, ਮਤਲਬ ਛੋਟੇ ਹੁੰਦੇ ਤੋਂ ਹੀ ਹੋ ਗਈ, ਇਹ ਕਹਿ ਸਕਦੇ ਹਾਂ। ਹਾਂ, ਜਿਹਨੂੰ ਅਸੀਂ ਨਸ਼ਾ ਸਾਡੇ ਉਰੇ ਮੰਨਿਆ ਜਾਂਦਾ ਹੈ, ਉਹ ਮੈਂ ਗ੍ਰੈਜੂਏਸ਼ਨ BPEd ਕਰਦਾ ਸੀ ਉਦੋਂ। ਉਹ ਵੀ ਉਹਦਾ ਕਾਰਨ ਵੀ ਇਹੀ ਸੀ, ਸ਼ਰਾਬ ਹੀ ਸੀ। ਕਿਤੋਂ ਵਿਆਹ 'ਚ ਹੋਏ ਸੀ, ਉੱਥੇ ਲੜ ਪਏ ਹੈ ਨਾ, ਦਾਰੂ ਜ਼ਿਆਦਾ ਪੀ ਲਈ ਅਤੇ ਉਹ ਇੱਕ ਪਾਸੇ ਬਰਾਤ ਹੋ ਗਈ ਸਾਰੀ। ਫਿਰ ਇਹ ਸੀ ਕਿ ਉਹ ਫਸ ਜਾਂਗੇ ਹੈ ਨਾ, ਉੱਥੋਂ ਅਸੀਂ ਜੀਪ ਲੈ ਕੇ ਚੱਕ ਕੇ ਕਿਸੇ ਦੀ ਭੱਜ ਆਏ। ਰਾਤ ਨੂੰ ਜ਼ਿਆਦਾ ਪੀ ਲਈ, ਹੋਰ ਪੀ ਲਈ ਆ ਕੇ ਹੈ ਨਾ, ਅਤੇ ਸਵੇਰੇ ਮੈਚ ਸੀ। ਅਤੇ ਉਹ ਮੈਚ ਫਿਰ ਕੋਈ, ਮੈਂ ਉਹਦਾ ਨਾਂ ਨਹੀਂ ਲੈਂਦਾ ਬੰਦੇ ਦਾ, ਜਿਹਦੇ ਕੋਲ ਮੈਂ ਸਮੈਕ ਪੀਤੀ ਮਤਲਬ ਪਹਿਲੀ ਵਾਰ। ਅਤੇ ਉਹ ਬਸ ਫਿਰ ਪਤਾ ਹੀ ਨਾ ਲੱਗਿਆ। ਫਿਰ ਉਹ ਰੋਜ਼ ਤੀਏ ਦਿਨ, ਚੌਥੇ ਦਿਨ, ਪੰਜਵੇਂ ਦਿਨ, ਫਿਰ ਉਹ ਜਿਹਨੇ ਵਿਚਾਰੇ ਨੇ ਪਿਲਾਈ ਸੀ ਉਹਨੇ ਅਜੇ ਛੱਡਤੀ ਸੀ, ਉਹਨੂੰ ਦੁਬਾਰੇ ਅਸੀਂ ਲੈ ਕੇ ਆਉਣ ਲੱਗੇ। ਫਿਰ ਨਹੀਂ ਪਤਾ ਲੱਗਿਆ, ਫਿਰ ਸਮੈਕ ਨਸ਼ਾ ਕਰਨੋਂ ਹਟ ਗਈ ਹੈ ਨਾ। ਫਿਰ ਨਰਕ 'ਚ ਗਿਰਦੇ ਫਿਰ ਟੀਕੇ, ਸਸਤਾ ਨਸ਼ਾ ਚਾਹੀਦਾ ਸੀ। ਇਹ ਪਤਾ ਨਹੀਂ ਲੱਗਦਾ ਬਈ। ਜਦੋਂ ਹੁਣ ਉਸ ਜ਼ਿੰਦਗੀ ਨੂੰ ਯਾਦ ਕਰਦੇ ਹੋ, ਰੌਂਗਟੇ ਖੜੇ ਹੁੰਦੇ ਹੋਣੇ ਆ, ਰੋਣਾ ਆਉਂਦਾ ਹੋਣਾ ਆਪਦੀ ਜ਼ਿੰਦਗੀ ਦੇ ਉਸ 'ਤੇ ਵੀ, ਯਾਰ ਕਿੱਧਰ ਚਲੇ ਗਏ ਸੀ? ਹਾਂ, ਸਮਾਂ ਬਾਈ ਜਿਹੜੇ ਮੇਰੇ ਨਾਲ ਦੇ ਪਲੇਅਰ ਸੀ, ਖੇਡਦੇ ਸੀ ਮੇਰੇ ਨਾਲ, ਗੁਰਲਾਲ ਘਨੌਰ ਹੁੰਦਾ ਸੀ ਹੈ ਨਾ, ਅੱਜ ਕੱਲ੍ਹ MLA ਨੇ ਘਨੌਰ ਤੋਂ, ਮਨਪ੍ਰੀਤ ਮਾਨਾ, ਗੁਰਪ੍ਰੀਤ, ਬਹੁਤ ਵੱਡੇ ਜਾਦੂ ਬੋੜਾਲ ਤੋਂ ਹੈ ਨਾ, ਵੱਡੇ ਪਲੇਅਰ ਹੋਏ ਨੇ ਮੇਰੇ ਨਾਲ ਜਿਹੜੇ, ਉਹ ਬਹੁਤ ਅੱਗੇ ਨਿਕਲ ਗਏ। ਮੈਂ ਵਾਪਸ ਵੀ ਨਹੀਂ ਮੁੜਿਆ, ਵਾਪਸ ਮੁੜ ਕੇ ਵੀ ਨਰਕ 'ਚ ਜਾ ਗਿਰਿਆ ਹੈ ਨਾ। ਅਤੇ ਪਰ ਫਿਰ ਵੀ ਮੈਨੂੰ ਲੱਗਦਾ ਹੁੰਦਾ ਕਿ ਕੋਈ ਮਤਲਬ ਜਿਹੜਾ ਚੁਣਾਵ ਹੈ, ਜਿਹੜਾ ਚੁਣਿਆ ਗਿਆ ਹੈ ਨਾ, ਕਿ ਤੂੰ ਜਿਉਣਾ ਹੈ ਨਾ। ਕਿਉਂਕਿ ਮੈਂ ਤਾਂ ਮਰਨ ਨੂੰ ਰੋਜ਼ ਬਈ, ਮੇਰੇ ਮਤਲਬ ਵੇਨ ਨਹੀਂ ਹੈਗੀ ਕੋਈ ਬੋਡੀ 'ਚ ਜਿਹੜੀ 'ਚ ਆਪਾਂ ਬਲੱਡ ਲੈ ਸਕੀਏ। ਮੈਂ ਸਾਰੀਆਂ ਬੰਦ ਕਰਤੀ ਸੀ, ਤਾਰਾਂ ਬਣਾਤੀਆਂ ਸੀ, ਮਤਲਬ ਇੰਜੈਕਸ਼ਨ ਲਾ ਕੇ ਬਾਰ-ਬਾਰ ਉਹਨਾਂ ਜਗ੍ਹਾ 'ਚ ਹੈ ਨਾ। ਅਤੇ ਪਰ ਫਿਰ ਵੀ ਪਤਾ ਨਹੀਂ ਕਿਵੇਂ, ਜਾਂ ਤਾਂ ਮੈਨੂੰ ਲੱਗਦਾ ਮੇਰੀ ਵਾਈਫ ਪਾਠ ਬਹੁਤ ਕਰਦੀ ਹੈ, ਉਹਦੀ ਸ਼ਰਧਾ ਜਿਹੜੀ ਹੈ ਨਾ, ਅੰਧ ਸ਼ਰਧਾ ਤੋਂ ਵੀ ਗਾਹਾਂ ਵਾਲੀ ਜਿਹੜੀ ਆਪਾਂ ਅੰਧ ਵਿਸ਼ਵਾਸ ਹੁੰਦਾ ਨਾ, ਉਸ ਤੋਂ ਵੀ ਗਾਹਾਂ ਵਾਲਾ, ਮਤਲਬ ਬਹੁਤ ਮਜ਼ਬੂਤ ਵਿਸ਼ਵਾਸ ਹੈ ਨਾ ਕਿ ਇਹ ਠੀਕ ਹੋਊ। ਮੈਨੂੰ ਮੇਰੇ ਵਾਹਿਗੁਰੂ 'ਤੇ ਭਰੋਸਾ ਹੈ ਨਾ, ਜਾਂ ਮੇਰੀ ਮਾਂ ਦੀਆਂ ਦੁਆਵਾਂ ਜਿਹੜੀਆਂ, ਪਤਾ ਨਹੀਂ, ਦੋਸਤ ਬਹੁਤ ਵਧੀਆ ਮਿਲੇ
ਇਹ ਜਾਂ ਸਮਾਜ ਬਹੁਤ ਵਧੀਆ ਮਿਲਿਆ ਅਸਲ 'ਚ ਮੈਨੂੰ ਮਤਲਬ ਮੈਂ ਬਲੈਸਡ ਹਾਂ ਕਿ ਮੈਂ ਪੰਜਾਬ 'ਚ ਪੈਦਾ ਹੋਇਆ ਹੈ ਨਾ। ਮੇਰੇ ਯਾਦ ਹੈ ਮੈਨੂੰ ਮਤਲਬ ਬਹੁਤ ਵਾਰ ਬਾਥਰੂਮ 'ਚੋਂ ਪੱਟ ਕੇ ਉਹਨਾਂ ਨੇ ਗੇਟ ਖੰਨੇ ਹੈ ਨਾ ਕੱਢ ਕੇ ਫਿਰ ਵੀ ਉਹਨਾਂ ਨੇ ਨਵਾਂ ਮੂੰਹ ਮਾਂ 'ਤੇ ਛਿੱਟੇ ਮਾਰ ਕੇ ਸੈੱਟ ਕਰਕੇ ਮੈਨੂੰ ਤੋੜ ਦੇਣਾ। ਮਤਲਬ ਮਰਿਆ ਨਹੀਂ ਮੈਂ ਤਾਂ ਮਰਨ ਦੀ ਕੋਸ਼ਿਸ਼ ਕਰਦਾ ਰਿਹਾ। ਜਿਵੇਂ ਫਿਲਮਾਂ ਬਣੀਆਂ ਤੁਹਾਡੇ ਤੇ, ਫਿਲਮ ਬਣੀ ਇੱਕ ਡਾਕੂਆਂ ਦਾ ਮੁੰਡਾ 2, ਵਾਕਈ ਉਹਦੇ ਵਿੱਚ ਸੱਚਾਈ ਸੀ ਕੁਛ? ਨਹੀਂ ਉਹ ਚਲੋ ਉਹਨੂੰ ਆਪਾਂ ਸੱਚਾਈ ਤਾਂ ਨਹੀਂ ਕਹਿ ਸਕਦੇ ਸਾਰੀ, ਕਿਉਂਕਿ ਉਹਨਾਂ ਨੇ ਮੈਨੂਪਲੇਟ ਕੀਤੀ ਸਟੋਰੀ ਨੂੰ, ਜਿਹੜਾ ਮਤਲਬ ਬਿਲਡ ਕਰਿਆ ਜਿਹੜੇ ਕਰੈਕਟਰ ਪੋਲੀਟੀਕਲ ਕਰੈਕਟਰ ਹੈ ਨਾ ਜਿਹੜੇ ਉਹ ਪਿੱਛੇ ਸੀ ਮਤਲਬ ਬੈਕ ਤੇ ਸੀ, ਕਿਉਂਕਿ ਹੁੰਦਾ ਹੀ ਆ ਸਾਰਾ ਸਿਸਟਮ, ਜੇ ਪੋਲੀਟੀਕਲ ਸਿਸਟਮ ਹੈ ਜਿਹੜਾ ਉਹ ਬੈਕ ਤੇ ਹੈ ਹੀ, ਤਾਂ ਹੀ ਸਾਡੇ ਉਰੇ ਸੋਸਾਇਟੀ 'ਚ ਕੋਈ ਸੁਧਾਰ ਨਹੀਂ ਹੁੰਦਾ, ਕਿਉਂਕਿ ਉਹਨੇ ਪਿੱਠ ਤੇ ਉਹ ਖੜੇ ਨੇ ਜਿਹੜੇ ਨਸ਼ਾ ਤਸਕਰ ਨੇ ਹੈ ਨਾ। ਮੇਰੇ ਮੁਤਾਬਕ ਉਹ ਬੈਕ ਤੇ ਸੀ, ਮੈਂ ਆਪ ਪੰਗੇ ਲਏ ਹੈ ਨਾ। ਫਿਲਮ ਵਾਲਿਆਂ ਨੇ ਇਹ ਦਿਖਾਤਾ ਕਿ ਉਹ ਅੱਗੇ ਸੀ, ਤੇ ਉਹ ਸਟੋਰੀ ਥੋੜੀ ਜਿਹੀ ਬਦਲਣੀ ਵੀ ਸੀ, ਕਿਉਂਕਿ ਕਈ ਬੰਦੇ ਜਿਹੜੇ ਜਿਨ੍ਹਾਂ ਦੇ ਕੇਸ ਖੁੱਲ੍ਹ ਸਕਦੇ ਸੀ ਹੈ ਨਾ ਉਸ ਸਮੇਂ ਦੇ, ਫਿਰ ਉਹ ਥੋੜਾ ਜਿਹਾ ਚੇਂਜ ਕਰਿਆ ਹੈ। ਬਾਕੀ ਉਹ ਜਿਹੜਾ ਬੁਰਾ ਹਾਲ ਹੈ ਉਹ ਇਸ ਤਰ੍ਹਾਂ ਦਾ ਹੀ ਸੀ। ਜਿਵੇਂ ਬਈ ਤੁਸੀਂ ਪੋਲੀਟੀਕਲ ਬੰਦਿਆਂ ਦੀ ਗੱਲ ਕਰੀ ਆ, ਪੋਲੀਟੀਕਲ ਬੰਦੇ ਵੀ ਸਪੋਰਟ ਕਰਦੇ ਨੇ ਕਿਤੇ ਨਾ ਕਿਤੇ ਜਾ ਕੇ, ਜਾਂ ਜਿਹੜੇ ਨਸ਼ਾ ਕਰਦੇ ਨੇ ਨੌਜਵਾਨ ਉਹਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਫਸਾਉਣ ਦੀ, ਜਾਂ ਮਤਲਬ ਜਿਹੜੇ ਨਸ਼ੇ ਦੇ ਤਸਕਰ ਨੇ ਵੱਡੇ, ਉਹਨਾਂ ਨੂੰ ਪੋਲੀਟੀਕਲ ਬੰਦਿਆਂ ਦੀ ਸਪੋਰਟ ਹੁੰਦੀ ਆ, ਇਸੇ ਕਰਕੇ ਨਹੀਂ ਖਤਮ ਹੋ ਰਿਹਾ ਨਸ਼ਾ? ਹਾਂ ਮੈਨੂੰ ਲੱਗਦਾ ਪੋਲੀਟੀਕਲ ਜਿਹੜੀ ਵਿਲ ਹੈ ਇੱਕ ਤਾਂ ਉਹਦੀ ਕਮੀ ਹੈ ਕਿ ਅਸੀਂ ਨਸ਼ਾ ਖਤਮ ਕਰਨਾ। ਕਿਉਂ ਕਰਨਾ, ਕਿੱਥੋਂ ਹੈ, ਜਿੱਥੋਂ ਕਰਨਾ ਜਿਹੜੇ ਪਤਾ ਸਾਨੂੰ ਸ਼ਹਿਰ 'ਚ ਸਾਰਿਆਂ ਨੂੰ ਪਤਾ ਹੁੰਦਾ, ਆਪਾਂ ਨੂੰ ਪਿੰਡ 'ਚ ਵੀ ਪਤਾ ਹੁੰਦਾ ਹੈ ਨਾ। ਤੇ ਉਹ ਕਿਤੇ ਨਾ ਕਿਸੇ ਨਾ ਕਿਸੇ ਪਾਰਟੀ ਨਾਲ ਉਹਨੂੰ ਫੰਡ ਦਿੰਦੇ ਨੇ, ਉਹਨੂੰ ਵੋਟ ਪਾਉਂਦੇ ਨੇ, ਉਹਨਾਂ ਦੀ ਮਜਬੂਰੀ ਹੈ। ਉਹ ਇੱਕ ਜਿਵੇਂ ਨਾ ਚਾਹੁੰਦੇ ਹੋਏ ਇੱਕ ਗਲਤ ਗੱਠਜੋੜ ਬਣੇ ਹੋਏ ਨੇ ਦੋਨਾਂ ਦੀ ਮਜਬੂਰੀ 'ਚ, ਇਹ ਤਾਂ ਪਤਾ ਹੀ ਆ। ਬਈ ਕਹਿੰਦੇ ਨੇ ਕਿ ਕੋਈ ਵੀ ਬੰਦਾ ਹੁੰਦਾ ਜਿਹੜਾ ਉਹ ਆਪਦੇ ਜ਼ਿੰਦਗੀ ਦੇ ਉੱਪਰ ਕੁਛ ਲਿਖਣਾ ਨਹੀਂ ਚਾਹੁੰਦਾ ਹੁੰਦਾ, ਖਾਸ ਕਰਕੇ ਉਹ ਜ਼ਿੰਦਗੀ ਜਿਹੜੀ ਕਿ ਬੰਦੇ ਨੇ ਜਿਉਣੀ ਹੋਵੇ, ਉਹ ਜ਼ਿੰਦਗੀ ਜਿਹੜੀ ਕਿ ਗਲਤ ਹੋਈ ਹੋਵੇ ਬੰਦੇ ਦੇ ਨਾਲ, ਬੰਦਾ ਝਿਜਕਦਾ ਰਹਿੰਦਾ ਵੀ ਯਾਰ ਮੈਂ ਕਿਉਂ ਲੋਕਾਂ ਦੇ ਸਾਹਮਣੇ ਆਪਦੀ ਜ਼ਿੰਦਗੀ ਨੂੰ ਖੁੱਲ੍ਹੀ ਕਿਤਾਬ ਬਣਾ ਕੇ ਰੱਖਾਂ। ਪਰ ਮੰਗਾ ਸਿੰਘ ਅਟਾਲ ਨੇ ਸ਼ਰਾਰਤੀ ਤੱਤ ਜਿਹੜੀ ਕਿ ਪਹਿਲਾ ਪਾਰਟ ਆਇਆ ਸੀ, ਉਸ ਦੀ ਇੱਕ ਖੁੱਲ੍ਹੀ ਕਿਤਾਬ ਲੋਕਾਂ ਦੇ ਸਾਹਮਣੇ ਪੇਸ਼ ਕਰਤੀ। ਫਿਰ ਹੁਣ ਸ਼ਰਾਰਤੀ ਤੱਤ ਦੂਜਾ ਜਿਹੜਾ ਪਾਰਟ ਆਇਆ, ਉਸ ਦੀ ਜਿਹੜੀ ਕਿ ਖੁੱਲ੍ਹੀ ਕਿਤਾਬ ਆ ਉਹ ਲੋਕਾਂ ਦੇ ਸਾਹਮਣੇ ਇੱਕ ਪੇਸ਼ ਕਰਤੀ ਆ। ਉਹ ਬਾਈ ਜੀ ਐਂ ਸੀ, ਨਾ ਤਾਂ ਮੇਰਾ ਕੋਈ ਸਾਹਿਤ ਨਾਲ ਸੰਬੰਧ ਨਹੀਂ ਸੀ ਹੈ ਨਾ। ਮੈਂ ਕਿਤਾਬ ਖਰੀਦਦਾ ਰਹਿੰਦਾ ਸੀ ਜਦੋਂ ਕਦੇ, ਤਾਂ ਉਹ ਇਸ ਤਰ੍ਹਾਂ ਹੀ ਖਰੀਦਦਾ ਸੀ ਜਿਵੇਂ ਮੈਂ ਨਾਲ ਦਿਆਂ 'ਤੇ ਕਦੇ ਪ੍ਰਭਾਵ ਪਾਉਣਾ ਹੋਵੇ ਵੀ ਮੈਂ ਕਿਤਾਬ ਵੀ ਖਰੀਦ ਲੈਣਾ, ਉੱਦਾਂ ਕੋਈ ਹੈ ਨਹੀਂ ਸੀ। ਅਤੇ ਇਹ ਜਿਹੜਾ ਲਿਖਣਾ ਸੀ, ਇਹ ਮੈਨੂੰ ਲੱਗਦਾ ਹੁੰਦਾ ਕਈ ਚੀਜ਼ਾਂ ਤੁਹਾਡੇ ਬਸ 'ਚ ਨਹੀਂ ਹੁੰਦੀਆਂ, ਉਹ ਆਪਣੇ ਆਪ ਹੀ ਹੋ ਜਾਂਦੀਆਂ ਨੇ। ਅਤੇ ਪਤਾ ਨਹੀਂ ਕਿਵੇਂ ਮੈਂ ਫੇਸਬੁੱਕ 'ਤੇ ਲਿਖਦਾ ਦਿਮਾਗ 'ਚ ਆ ਗਿਆ ਕਿ ਯਾਰ ਬਈ ਉਹ ਤਜਰਬਾ ਲਿਖਿਆ ਜਾਵੇ, ਲੋਕਾਂ ਨੂੰ ਸਮਝ ਆ ਸਕੇ ਹੈ ਨਾ। ਜਿਵੇਂ ਮੈਂ ਫਸਿਆ ਜਾਂ ਜਿਵੇਂ ਮੈਂ ਨਿਕਲਿਆ, ਉਹ ਦੋ ਹੀ ਚੀਜ਼ਾਂ ਸੀ, ਫਸ ਕਿਵੇਂ ਗਿਆ, ਨਿਕਲ ਕਿਵੇਂ ਗਿਆ, ਜਾਂ ਨਿਕਲ ਕੇ ਰਹਿਣਾ ਕਿਵੇਂ ਆ। ਉਹ ਜਿਹੜੀ ਪਹਿਲੀ ਕਿਤਾਬ ਸੀ ਉਹਦੇ ਐਂਡ 'ਤੇ ਉਹਨਾਂ ਐਲੈਬੋਰੇਟ ਨਹੀਂ ਹੋਇਆ ਸੀ, ਮਤਲਬ ਉਹਨਾਂ ਐਕਸਪਲੇਨ ਨਹੀਂ ਸੀ ਹੋਇਆ ਕਿ ਆਪਾਂ ਰਹਿੰਦੇ ਕਿਵੇਂ ਆ। ਕਿਉਂਕਿ ਸਭ ਤੋਂ ਬੜਾ ਮਸਲਾ ਜਿਹੜਾ ਉਹ ਹੈਗਾ ਨਸ਼ਾ ਛੱਡ ਕੇ ਰਹਿਣ ਦਾ। ਛੱਡਣਾ ਕੋਈ ਐਡਾ ਵੱਡਾ ਮਸਲਾ ਨਹੀਂ, ਕਿਉਂਕਿ ਤੁਸੀਂ ਕਿਸੇ ਨੂੰ ਵੀ ਫੜ ਕੇ ਰੀਹੈਬ 'ਚ ਕਿਤੇ ਭਰਤੀ ਕਰਾ ਦਿਓ, ਬੰਨ੍ਹ ਕੇ ਰੱਖ ਦਿਓ ਹੈ ਨਾ, ਉਹਨੇ ਠੀਕ ਹੋ ਹੀ ਜਾਣਾ, ਮਰਨਾ ਉਹਨੇ ਹੈ ਨਹੀਂ। ਪਰ ਜਦੋਂ ਘਰ ਆਉਂਦਾ ਹੈ ਉਹ ਫਿਰ ਰਹਿ ਨਹੀਂ ਪਾਉਂਦਾ, ਥੋਟ 'ਚ ਮਤਲਬ ਆਪਦੇ ਥੋਟ 'ਚ ਉਲਝ ਕੇ ਉਹ ਦੁਬਾਰਾ ਫਿਰ ਨਸ਼ਾ। ਉਸ ਚੀਜ਼ ਨੂੰ ਲਿਖਣਾ ਸੀ, ਉਹ ਮੇਰੇ ਮਨ 'ਚ ਸੀ ਕਿ ਮੈਂ ਮਤਲਬ ਕਿਹਨੂੰ ਬਾਂਹ ਫੜ ਕੇ ਕਿਹਨੂੰ ਸਮਝਾਵਾਂ ਕਿ ਇਸ ਤਰ੍ਹਾਂ ਰਹਿ ਸਕਦੇ ਹਾਂ ਨਾ। ਅਤੇ ਵਿਆਪਕ ਤਰ੍ਹਾਂ ਦੀ ਇੱਕ ਜਿਵੇਂ ਨਸ਼ੇ ਦੀ ਬਿਮਾਰੀ ਹੈ, ਇਸ ਕਰਕੇ ਉਹ ਲਿਖਿਆ ਗਿਆ। ਗਰਾਊਂਡ ਤੋਂ ਨਰਕ, ਨਰਕ ਤੋਂ ਗਰਾਊਂਡ, ਦੁਬਾਰਾ ਫਿਰ ਉਸੇ ਜ਼ਿੰਦਗੀ 'ਚ ਆ ਗਏ। ਹਾਂ, ਹੁਣ ਗਰਾਊਂਡ ਨਹੀਂ ਕਹਿ ਸਕਦੇ, ਹੁਣ ਸਵਰਗ ਹੈ। ਹੁਣ ਤਾਂ ਮੈਨੂੰ ਲੱਗਦਾ ਮੇਰਾ ਜਿਵੇਂ ਮੇਰਾ ਇੱਕ ਮਿੱਤਰ ਹੈ, ਪਿੱਛੇ ਜਿਹਦੀ ਡੈਥ ਹੋਈ ਹੈ ਨਾ, ਉਹ ਪੁਲਿਸ 'ਚ ਸੀ, ਗੁਰਮੀਤ ਸਿੰਘ ਕੰਗ, ਉਹਨੇ ਸਾਰੀ ਉਮਰ ਕਬੱਡੀ ਖਿਡਾਈ ਆ ਬੱਚਿਆਂ ਨੂੰ, ਉਹਦੇ ਬੱਚੇ ਮੇਰੇ ਕੋਲੇ ਹੁੰਦੇ ਨੇ ਹੁਣ, ਕੁਛ ਕੁੜੀਆਂ ਹਨ। ਅਤੇ ਉਹਦਾ ਸੀ ਵੀ ਮੇਰੀ ਅਰਥੀ ਨਾਲ ਗਰਾਊਂਡ ਦੀ ਮਿੱਟੀ ਪਾ ਦਿਓ ਹੈ ਨਾ। ਅਤੇ ਮੈਂ ਤਾਂ ਹੁਣ ਇਹ ਕਹਿਣਾ ਹੁੰਦਾ ਵੀ ਜਦੋਂ ਜਾਈਏ ਤਾਂ ਗਰਾਊਂਡ 'ਚੋਂ ਹੀ ਜਾਈਏ ਯਾਰ, ਇਸ ਤਰ੍ਹਾਂ ਦਾ। ਮਨ 'ਤੇ ਕੀ ਬੀਤਦੀ ਹੈ ਜਦੋਂ ਘਰੇ ਬੈਠ ਕੇ ਜਵਾਕਾਂ ਦੇ ਵਿੱਚ ਜਾਂ ਵਾਈਫ ਦੇ ਨਾਲ ਗੱਲ ਕਰਦੇ ਹੋ? ਉਹ ਇਸ ਤਰ੍ਹਾਂ ਹੁੰਦਾ ਵੀ ਮੈਂ ਜਿਹੜੇ ਬੰਦੇ ਨੇ ਮੈਨੂੰ ਮਤਲਬ ਪਹਿਲਾ ਸੁਨੇਹਾ ਦਿੱਤਾ ਸੀ ਕਿ ਆਪਾਂ ਇਸ ਤਰ੍ਹਾਂ ਠੀਕ ਰਹਿ ਸਕਦੇ ਹਾਂ, ਅਮਨ ਬਾਈ ਆ ਭੱਲ ਮਾਜਰੇ ਤੋਂ, ਮੇਰੇ ਨਾਲ ਛੋਟਾ ਹੁੰਦਾ ਖੇਡਦਾ ਰਿਹਾ ਨਾ, ਉਹਨੂੰ ਕਾਲ ਕਰਦਾ ਹੁੰਦਾ, ਫੋਨ ਕਰਦਾ ਹੁੰਦਾ ਜਦ ਕਦੇ ਲੱਗਦਾ ਕਿ ਯਾਰ ਕੋਈ ਨਸ਼ਾ ਨਹੀਂ ਕਰ ਰਿਹਾ ਮੈਂ। 2 ਘੰਟੇ ਸਵੇਰੇ ਗਰਾਊਂਡ 'ਚ, ਸਾਰਾ ਦਿਨ ਸਕੂਲ ਜਿਹੜੀ ਆਪਦੀ ਡਿਊਟੀ ਕਰਦੇ ਹਾਂ, ਸ਼ਾਮ ਨੂੰ ਫਿਰ ਗਰਾਊਂਡ 'ਚ, ਫਿਰ ਘਰ ਦੇ ਕੰਮ ਵੀ, ਫਿਰ ਲਿਖ ਵੀ ਲਈਦਾ ਹੈ ਨਾ, ਕਿਤਾਬ ਵੀ ਛਪ ਗਈ। ਅਤੇ ਹੋਰ ਕੰਮ ਕਰ, ਕਿਉਂਕਿ ਮੇਰੇ ਹੈ ਨਹੀਂ ਕੋਈ, ਬਾਪੂ ਜੀ ਦੀ ਡੈਥ ਹੋ ਗਈ ਸੀ, ਜਿਹੜੇ ਕੰਮ ਕਰਨੇ ਉਹ ਰਿਸ਼ਤੇਦਾਰੀਆਂ ਜਾਣਾ ਆਉਣਾ ਹੈ ਨਾ, ਉਹ ਆਪੇ ਕਰਨਾ। ਅਤੇ ਫਿਰ ਐਂ ਸੋਚੀਦਾ ਵੀ ਇੰਨਾ ਬਿਨਾਂ ਕੁਛ ਖਾਧੇ
ਚਾਹ ਪੀਤੇ ਵੀ ਬਿਨਾਂ, ਹੈ ਨਾ, ਮੈਂ ਚਾਹ ਵੀ ਨਹੀਂ ਪੀਂਦਾ ਹੁਣ। ਤੇ ਫਿਰ ਉਸ ਬੰਦੇ ਨੂੰ ਕਾਲ ਕਰ ਲਈਦੀ, ਫੋਨ ਕਰ ਲਈਦਾ ਤੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰ ਲਈਦਾ, ਕਿਉਂਕਿ ਮੈਂ ਨਾਸਤਿਕ ਬੰਦਾ ਸੀ ਜਮਾਂ ਕੱਟੜ ਨਾਸਤਿਕ। ਪਰ ਹੁਣ ਮੈਨੂੰ ਲੱਗਦਾ ਕਿ ਕੋਈ ਹਾਇਰ ਪਾਵਰ ਹੈ ਜਿਹੜੀ ਤੁਹਾਨੂੰ ਬਚਾ ਕੇ ਰੱਖਦੀ ਹੈ। ਮੇਰੇ ਵਰਗੇ ਬੰਦੇ ਨੂੰ ਉਹ ਤਾਂ ਮੈਨੂੰ ਕਲੀਅਰ ਹੈ ਕਿ ਨਹੀਂ ਤਾਂ ਪਹਿਲਾਂ ਤਾਂ ਮੈਂ ਕਹਿੰਦਾ ਸੀ ਕਿ ਲੋਕ ਕਹਿੰਦੇ ਨੇ ਅੰਧ ਵਿਸ਼ਵਾਸ ਹੈ, ਮੈਨੂੰ ਲੱਗਦਾ ਕੋਈ ਹੈ ਜਿਹੜਾ ਮੈਨੂੰ ਬਚਾ ਕੇ ਮਤਲਬ ਮੈਨੂੰ ਉੱਥੋਂ ਕੱਢ ਕੇ ਇੱਥੇ ਤੱਕ ਆ ਗਿਆ। ਬਈ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਜਿਹੜੀ ਨੌਜਵਾਨੀ ਆ ਤੁਹਾਡਾ ਫੋਰਨ ਜਾ ਰਹੀ ਹੈ, ਕੀ ਲੱਗਦਾ ਵੀ ਉੱਥੇ ਨਸ਼ਾ ਨਹੀਂ ਹੈਗਾ, ਉੱਥੇ ਪੰਜਾਬ ਦੀ ਨੌਜਵਾਨੀ ਬਚ ਪਾਊਗੀ? ਨਹੀਂ, ਇਹ ਇੱਕ ਤਰ੍ਹਾਂ ਦਾ ਨਾ, ਇੱਕ ਦੋ ਤਰ੍ਹਾਂ ਨਾਲ ਅਸੀਂ ਬਾਹਰ ਜਾ ਰਹੇ ਨੇ ਸਾਡੇ ਬੱਚੇ। ਇੱਕ ਤਾਂ ਇਹ ਕਿ ਅਸੀਂ ਲਗਜ਼ਰੀ ਲਾਈਫ ਅਸੀਂ ਪਸੰਦ ਕਰਦੇ ਹਾਂ ਕਿ ਬਹੁਤ ਕਾਰਾਂ ਗੱਡੀਆਂ ਮਤਲਬ ਸਭ ਕੁਝ ਹੋਵੇ, ਹੈ ਨਾ, ਅਤੇ ਉਹ ਮਾੜਾ ਵੀ ਨਹੀਂ ਹੈਗਾ। ਅਤੇ ਇੱਕ ਤਾਂ ਸਾਨੂੰ ਉਹ ਅਟਰੈਕਟ ਕਰਦਾ ਕਿ ਅਸੀਂ ਉਹ ਲਾਈਫ, ਹੈ ਨਾ। ਇੱਕ ਸਾਡੇ ਪਰਸੈਪਸ਼ਨ ਬਣ ਗਈ ਕਿ ਜਿਵੇਂ ਕੈਨੇਡਾ, ਅਮਰੀਕਾ, ਯੂਰਪ ਦੇ ਜਿਹੜੇ ਵੱਡੇ ਕੰਟਰੀ ਨੇ, ਹੈ ਨਾ, ਆਸਟ੍ਰੇਲੀਆ ਵਰਗੇ, ਵੀ ਉੱਥੇ ਚਲੇ ਗਏ ਤਾਂ ਬਸ ਮਤਲਬ ਜਿਵੇਂ ਰੱਬ ਮਿਲ ਗਿਆ, ਫਿਰ ਤਾਂ ਸਾਡਾ ਬਸ ਅਸੀਂ ਸਵਰਗ 'ਚ ਪਹੁੰਚ ਗਏ, ਹੈ ਨਾ। ਉਹ ਪਰਸੈਪਸ਼ਨ ਜੀ ਬਣੀ ਹੋਈ ਹੈ। ਪਰ ਜਿਹੜਾ ਅੱਜ ਦਾ ਹਾਲਾਤ ਨੇ, ਜਿਵੇਂ ਕਿਸੇ ਟਾਈਮ ਕਹਿੰਦੇ ਸੀ ਇਹ ਵਿਗੜ ਗਿਆ, ਇਹਦਾ ਵਿਆਹ ਕਰ ਦਿਓ, ਹੈ ਨਾ, ਵਿਆਹ ਕਰਕੇ ਕਿਹੜਾ ਸੁਧਰ ਜਾਂਦਾ ਬੰਦਾ, ਹੈ ਨਾ, ਉਹ ਸਮਾਂ ਜ਼ਿਆਦਾ ਵਿਗੜ ਜਾਂਦਾ। ਨਸ਼ੇ ਵਾਲੇ ਬੰਦੇ ਦਾ ਤਾਂ ਵਿਆਹ ਕਰ ਦਿਓ ਤਾਂ ਛੱਡੇ ਨਹੀਂ ਪਾਉਂਦਾ, ਉਹ ਤਾਂ ਹੋਰ ਮੁਸੀਬਤ 'ਚ ਫਸ ਜਾਂਦਾ। ਪਹਿਲਾਂ ਅਜੇ ਉਹ ਛੱਡ ਸਕਦਾ, ਫਿਰ ਉਹਦੇ ਹੋਰ ਡਰ ਪੈ ਜਾਂਦੇ ਨੇ ਉਹਦੀ ਪਰਸਨਲ ਲਾਈਫ ਨੂੰ ਲੈ ਕੇ। ਇਸੇ ਤਰ੍ਹਾਂ ਜਿਹੜਾ ਬਾਹਰ ਜਾਂਦਾ, ਮੰਨ ਲਓ ਉਰੇ ਤੁਹਾਡਾ ਬੱਚਾ ਕੋਈ ਜੇ ਕੋਈ ਨਸ਼ਾ ਕਰਦਾ ਹੈ, ਤੁਹਾਨੂੰ ਪਤਾ ਲੱਗਦਾ ਇਹ ਕਿਸੇ ਕੋ ਖੜਾ ਹੈ, ਤਾਂ ਤੁਸੀਂ ਟੋਕਦੇ ਹੋ, ਘਰੇ ਆ ਕੇ ਦਾ ਵੀ ਤੁਸੀਂ ਚੈੱਕ ਕਰ ਲੈਣੋ। ਕੈਨੇਡਾ, ਅਮਰੀਕਾ 'ਚ ਮੈਨੂੰ ਰੋਜ਼ ਤਕਰੀਬਨ ਫੋਨ ਆਉਂਦੇ ਨੇ। ਹੁਣ ਵੀ ਫੋਨ ਸਾਇਲੈਂਟ 'ਤੇ ਹੈ, ਮੈਂ ਤੁਹਾਨੂੰ ਬਾਅਦ 'ਚ ਦਿਖਾ ਦੂੰ। ਐਵੇਂ ਦੇ ਫੋਨ ਹੋਣਗੇ ਜਿਹੜੇ ਦੱਸਣਗੇ ਕਿ ਅਸੀਂ ਬਾਹਰ ਭੇਜਿਆ ਸੀ, ਉੱਥੇ ਜ਼ਿਆਦਾ ਲੱਗ ਗਿਆ ਕਰਨਾ, ਸਾਡੀ ਇੱਧਰੋਂ ਸਾਰੀ ਜ਼ਮੀਨ ਬਕਾ ਕੇ ਉੱਥੇ ਅਸੀਂ ਉਹਨੂੰ ਭੇਜਦੇ ਹਾਂ, ਅਤੇ ਉੱਥੇ ਤਾਂ ਜ਼ਿਆਦਾ ਹੈ। ਕਿਉਂਕਿ ਤੁਸੀਂ ਇਹ ਦੇਖੋ ਵੀ ਜਿਹੜਾ ਬੱਚਾ +2 ਪਾਸ ਕਰਕੇ ਜਾਂਦਾ ਹੈ, ਉਹਨੇ ਉਰੇ ਕਦੇ ਕੰਮ ਨਹੀਂ ਕਰਿਆ, ਕਿਉਂਕਿ ਬੱਚੇ ਕੈਨੇਡਾ, ਅਮਰੀਕਾ ਜਾਂਦੇ ਕਿਤੇ ਨੇ ਜਿਹਦੇ 4 ਡਲੇ ਨੇ ਜਾਂ ਜਿਹਦੇ 4 ਪੈਸੇ ਨੇ, ਨਾ ਗਰੀਬ ਬੰਦਾ ਤਾਂ ਭੇਜ ਹੀ ਨਹੀਂ ਸਕਦਾ, ਹੈ ਨਾ, ਜਿਹੜਾ ਮਿਹਨਤ ਮਜ਼ਦੂਰੀ ਵਾਲਾ ਤਾਂ। ਅਤੇ ਉਹਨੇ ਉਰੇ ਕੰਮ ਨਹੀਂ ਕਰਿਆ, ਉੱਥੇ ਉਹਦੇ 'ਤੇ ਪ੍ਰੈਸ਼ਰ ਹੈ, ਕੰਮ ਉੱਥੇ ਵੀ ਨਹੀਂ ਹੈਗਾ। ਮੇਰੇ ਕਈ ਰਿਸ਼ਤੇਦਾਰ ਗਏ ਹੋਏ ਨੇ ਕੈਨੇਡਾ 'ਚ, ਹੁਣ ਕੰਮ ਨਹੀਂ ਹੈਗਾ, ਆਪਣੇ ਜਿੰਨਾ ਹੀ ਬੁਰਾ ਹਾਲ ਹੈ, ਆਪਣੇ ਤੋਂ ਵੀ ਜ਼ਿਆਦਾ ਹੋ ਸਕਦਾ। ਅਤੇ ਫਿਰ ਬੱਚੇ 'ਤੇ ਪ੍ਰੈਸ਼ਰ ਪੈਂਦਾ ਅਤੇ ਉਹ ਸ਼ਰਾਬ ਪੀਂਦਾ, ਸ਼ਰਾਬ ਤੋਂ ਬਾਅਦ ਫਿਰ ਉਹ ਸੌਖਾ ਉਹਨੂੰ ਅੱਗੇ ਜਿਹੜਾ ਨਸ਼ਾ ਕਰਨਾ। ਸ਼ਾਇਦ ਇਸੇ ਕਰਕੇ ਜਿਹੜਾ ਪ੍ਰਵਾਸੀ ਨੇ ਪੰਜਾਬ ਦੇ ਵਿੱਚ ਆਉਣਾ ਸ਼ੁਰੂ ਕਰਤਾ, ਪ੍ਰਵਾਸੀਆਂ ਦਾ ਜਿਹੜਾ ਬੋਲਬਾਲਾ ਉਹ ਵੱਧ ਗਿਆ। ਨਹੀਂ, ਉਹ ਜਿਹੜਾ ਬੋਲਬਾਲਾ ਬਾਈ ਜੀ ਉਹਦੇ ਹੋਰ ਢੰਗ ਹੈ। ਪ੍ਰਵਾਸੀ ਸਾਡੇ ਆਉਂਦੇ ਰਹੇ ਨੇ ਜਦੋਂ ਤੋਂ ਝੋਨਾ ਲੱਗਦਾ ਹੈ ਨਾ, ਸਾਡੇ ਲਈ ਇਹ ਕੋਈ ਮਾੜੇ ਨਹੀਂ ਸੀ ਹੈਗੇ, ਨਾ ਹੁਣ ਮਾੜੇ ਨੇ, ਹੈ ਨਾ। ਉਹ ਮਸਲਾ ਹੈ ਜਦੋਂ ਜਿਹੜੇ ਸਕੂਲ ਕਾਲਜ ਨੇ, ਜਿਹੜੇ ਕਾਲਜ ਨੇ ਪ੍ਰੋਫੈਸ਼ਨਲ ਕਾਲਜ ਨੇ, ਉੱਥੇ ਇੱਥੇ ਐਡਮਿਸ਼ਨ ਨਹੀਂ, ਜਿਹਨੇ ਪੈਸਾ ਦੇਣਾ ਮਹਿੰਗੇ ਕਾਲਜਾਂ 'ਚੋਂ ਬਾਹਰ ਚਲੇ ਗਏ, ਅਤੇ ਕਾਲਜ ਵਾਲਿਆਂ ਨੂੰ ਫੀਸਾਂ ਦੀ ਚਾਹੀਦੀਆਂ ਨੇ, ਉਹਨਾਂ ਨੇ ਤਨਖਾਹਾਂ ਕੱਢਣੀਆਂ ਨੇ, ਅਤੇ ਉੱਥੋਂ ਜਿਹੜਾ ਬੱਚਾ ਆਉਂਦਾ ਹੈ, ਜਿਹੜਾ ਮਤਲਬ ਕਿਸੇ ਏਜੰਟ ਰਾਹੀਂ ਪੋਲੀਟੀਕਲ ਮਤਲਬ ਜਿਹੜੇ ਪਹੁੰਚ ਰਾਹੀਂ ਬੱਚੇ ਆਉਂਦੇ ਨੇ, ਉਹ ਆ ਕੇ ਗੜਬੜ ਕਰਦੇ ਨੇ। ਜਿਹੜਾ ਮਜ਼ਦੂਰ ਆ ਉਹ ਸਾਡਾ ਮਤਲਬ ਸਾਡੇ ਲਈ ਨੁਕਸਾਨਦਾਇਕ ਨਹੀਂ, ਉਹ ਆਪਦਾ ਕੰਮ ਕਰਕੇ ਚਲੇ ਜਾਂਦਾ। ਅਤੇ ਇੱਕ ਇਹਦੇ ਪਿੱਛੇ ਹੋਰ ਵੀ ਹੈ ਕਿ ਅਸੀਂ ਮਤਲਬ ਮਾਈਨੋਰਿਟੀ ਇੱਥੋਂ ਦੀ ਜਿਹੜੀ ਮੈਜੋਰਟੀ ਆ ਨਾ, ਉਹ ਮਾਈਨੋਰਿਟੀ ਚਲੀ ਜਾਵੇ। ਉਹ ਜਿਹੜਾ ਜਿਵੇਂ ਆਪਾਂ ਕਹਿੰਦੇ ਹਾਂ ਵੀ ਏਜੰਸੀਆਂ ਕੰਮ ਕਰਦੀਆਂ ਨੇ, ਜ਼ਿਆਦਾ ਤੋਂ ਜ਼ਿਆਦਾ ਜਿਹੜਾ ਮਜ਼ਦੂਰ ਵਰਗ ਇੱਥੇ ਸਟੈਬਲਿਸ਼ਡ ਕਰਿਆ ਜਾਵੇ, ਉਸ ਪਾਸੇ ਨੂੰ ਅਸੀਂ ਦੇਖ ਸਕਦੇ ਹੋ, ਹੈ ਵੀ ਅਤੇ ਹੋਊਗਾ ਵੀ, ਹੈ ਨਾ। ਅਤੇ ਆਪਣੇ ਕੋਲ ਜੇ ਪੱਕੇ ਸਬੂਤ ਨਹੀਂ ਹੈਗੇ ਤਾਂ ਦਿਖ ਤਾਂ ਰਿਹਾ ਹੀ ਆ ਕਿ ਵੱਧ ਤੋਂ ਵੱਧ ਵੋਟਾਂ ਬਣਦੀਆਂ ਨੇ ਉਹਨਾਂ ਦੀਆਂ, ਵੱਧ ਤੋਂ ਵੱਧ ਉਹ ਬਣਦਾ, ਅਤੇ ਉਹ ਉਸ ਤਰ੍ਹਾਂ ਹੋ ਸਕਦਾ ਹੈ, ਕਿਉਂਕਿ ਉਹ ਇੱਕ ਐਂਗਲ ਨੇ ਸਾਰੀਆਂ ਜਿਹੜੀਆਂ ਨੈਸ਼ਨਲ ਪਾਰਟੀਜ਼ ਨੇ, ਅਸੀਂ ਕਿਵੇਂ ਰਾਜ ਕਰਨਾ, ਕਿਉਂਕਿ ਉਹਨਾਂ ਦਾ ਮਕਸਦ ਇਹ ਹੈ ਅਸੀਂ ਰਾਜ ਕਰਨਾ। ਮੇਰੇ ਇੱਕ ਗੀਤ ਯਾਦ ਆ ਗਿਆ, ਉਹਨਾਂ ਦਾ ਸੀਗਾ ਹਰਜੀਤ ਹਰਮਨ ਦਾ, ਉਹ ਕਹਿੰਦੇ ਸੀ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ। ਉਹਨਾਂ ਦੀਆਂ ਬੜੀਆਂ ਸੋਹਣੀਆਂ ਉਹ ਲਾਈਨਾਂ ਸੀਗੀਆਂ। ਪਰ ਇੱਥੇ ਆਏ ਦਿਨ ਵੱਡੀਆਂ ਖਬਰਾਂ ਛਪਦੀਆਂ ਨੇ, ਵੱਡੇ ਨਿਊਜ਼ਪੇਪਰਾਂ ਦੇ ਉੱਪਰ ਹੈਡਲਾਈਨਸ ਬਣਦੀਆਂ ਨੇ ਕਿ ਪੰਜਾਬ ਦੇ ਵਿੱਚ ਆਹ ਕੁਛ ਹੋ ਗਿਆ, ਪੰਜਾਬ ਦੇ ਵਿੱਚ ਆਹ ਕੁਛ ਹੋ ਗਿਆ। ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ? ਨਹੀਂ, ਉਹ ਸਾਡਾ ਮੀਡੀਆ 'ਤੇ ਹੈ ਜ਼ਿਆਦਾ ਕਿ ਹਾਏ ਹੱਲਾ ਜਿਹੜਾ ਮਚਾਉਣਾ, ਪੰਜਾਬ 'ਚ ਨਸ਼ਾ ਜ਼ਿਆਦਾ ਆ। ਮੇਰੇ ਮੁਤਾਬਕ ਆਪਾਂ ਨੇ ਉਹ ਜਿਹੜੀ ਪਹਿਲੀ ਕਿਤਾਬ ਸੀ ਉਹ ਹਿੰਦੀ 'ਚ ਵੀ ਲਿਖੀ ਸੀ, ਹੈ ਨਾ, ਅਤੇ ਉਹ ਜਿਹੜਾ ਮਤਲਬ ਹਿੰਦੀ ਬੈਲਟ ਜਿਹੜੀ ਇਹ 4-5 ਸਟੇਟਸ ਨੇ, ਹੈ ਨਾ, ਇੱਥੇ ਜ਼ਿਆਦਾ ਵਿਕੀ ਹੈ ਕਿਉਂਕਿ ਸਾਊਥ 'ਚ ਹਿੰਦੀ ਨਹੀਂ, ਹੈ ਨਾ, ਖਰੀਦੇ ਜਾਂਦੇ, ਅਤੇ ਇੰਨਾ ਹੀ ਬੁਰਾ ਹਾਲ ਉੱਥੇ ਆ। ਪੰਜਾਬ 'ਚ ਨਹੀਂ ਇਕੱਲਾ ਨਸ਼ਾ ਹੈਗਾ, ਸਾਡੇ ਉਰੇ ਜ਼ਿਆਦਾ ਦਿਖਦਾ ਕਿਉਂਕਿ ਅਸੀਂ ਉਰੇ ਸਾਡੇ ਜਿਹੜੀ ਹਰਿਆਲੀ ਹੈ ਨਾ, ਜਿਵੇਂ ਆਪਾਂ ਖੇਤੀ ਸਾਰੀ ਕਰਦੇ ਨੇ। ਜਦੋਂ ਦਿੱਲੀ ਗਏ ਸੀ ਤਾਂ ਲੱਗਦਾ ਸੀ ਕਿ ਇਹ ਤਾਂ ਇਹ ਜਿਹੜੀਆਂ ਨਿਊਜ਼ ਚੈਨਲ ਵਾਲੀਆਂ ਲੜਕੀਆਂ ਆਉਂਦੀਆਂ ਸੀ, ਹੈ ਨਾ, ਵੀ ਇਹਨਾਂ ਕੋਲ ਤਾਂ ਟਰੈਕਟਰ ਵੀ ਐਡੇ ਨੇ 10-10 ਲੱਖ ਦੇ, ਹੈ ਨਾ, 20-20 ਲੱਖ ਦੇ। ਅਤੇ ਉਹ ਉਸ ਕਰਕੇ ਜਿਵੇਂ ਮੰਨ ਲਓ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਦੋਂ ਤੁਸੀਂ ਪੰਜਾਬ 'ਚ ਸਪੋਰਟਸ ਦੇ 'ਚ ਨਸ਼ੇ ਦੀ ਗੱਲ ਕਰਦੇ ਹੋ ਤਾਂ ਕਬੱਡੀ ਸਭ ਤੋਂ ਮੂਹਰੇ ਆ ਜਾਂਦੀ ਹੈ, ਹੈ ਨਾ।
ਹੁਣ ਕਾਰਨ ਉਹਦਾ ਇਹ ਆ ਕਿ ਕਬੱਡੀ ਜਿਹੜੀ ਪੰਜਾਬ ਸਟਾਈਲ ਆ ਉਹ ਹਰ ਪਿੰਡ 'ਚ ਖੇਡੀ ਜਾਂਦੀ ਹੈ, ਹਰ ਪਿੰਡ 'ਚ ਮੈਚ ਹੁੰਦੇ ਨੇ ਤੇ ਉਹ ਜਦੋਂ ਹਰ ਪਿੰਡ 'ਚ ਮੈਚ ਹੁੰਦੇ ਨੇ ਤੇ ਉਹ ਸਾਰੇ ਪਲੇਅਰਾਂ ਨੂੰ ਜਾਣਦੇ ਨੇ। ਜਿੰਨੀ ਜ਼ਿਆਦਾ ਜਿਹੜੀ ਪਾਪੂਲਰ ਹੋਊਗੀ ਉਨੀ ਜ਼ਿਆਦਾ ਮਤਲਬ ਉਹ ਜਿਹੜੀ ਉਹਦੀ ਬਦਨਾਮੀ ਦੀ ਜਿਹੜਾ ਕਾਰਨ ਬਣੂਗਾ। ਨਸ਼ਾ ਜਿਹੜਾ ਉਹ ਨਾ ਉਹਦਾ ਸਪੋਰਟਸ ਨਾਲ ਸੰਬੰਧ ਹੈ, ਨਾ ਉਹਦਾ ਗਰੀਬੀ ਨਾਲ, ਨਾ ਮੇਰੇ ਨਾਲ, ਨਾ ਰੁਜ਼ਗਾਰ ਨਾਲ, ਨਾ ਬੇਰੁਜ਼ਗਾਰੀ ਨਾਲ। ਨਸ਼ਾ ਜਿਹੜਾ ਉਹਨੇ ਚੁੰਮਣ ਨਾਲ ਤੁਹਾਡੀ ਆਦਤ ਹੈ। ਬੇਸਿਕਲੀ ਤੁਸੀਂ ਕੀ ਹੋ ਹੈ ਨਾ, ਬੇਸਿਕਲੀ ਜੇ ਬੰਦਾ ਐਡਿਕਟ ਹੈ, ਮੰਨ ਲਓ ਮੈਨੂੰ ਆਦਤ ਪੈਂਦੀ ਹੈ, ਹੁਣ ਮੈਨੂੰ ਇਹਦੀ ਗਰਾਊਂਡ ਦੀ ਪਈ ਹੋਈ ਹੈ ਨਾ, ਮੈਨੂੰ ਮਜ਼ਾ ਆਉਂਦਾ ਇਹ 'ਚ। ਅਤੇ ਜਦੋਂ ਮੈਨੂੰ ਪਹਿਲਾਂ ਆਪਦੀ ਪ੍ਰੈਕਟਿਸ ਕਰਨ ਦੀ ਸੀ ਨਾ, ਪਰ ਜਦੋਂ ਨਸ਼ੇ ਦੀ ਪਈ, ਜਦੋਂ ਮੇਰੇ ਹੱਥ 'ਚ ਨਸ਼ਾ ਹੈ ਮੈਨੂੰ ਖਿੱਚ ਲਿਆ। ਇਹ ਖਿਚਾਵ ਹੈ, ਪਰਸਨੈਲਿਟੀ ਵਾਈਜ਼ ਹੈ, ਮਤਲਬ ਵਿਅਕਤੀਤਵ ਵਾਈਜ਼ ਹੈ ਨਾ। ਅਤੇ ਉਹ ਜਦ ਜਿੰਨੀ ਦੇਰ ਨਹੀਂ ਆਉਂਦਾ ਉਨੀ ਦੇਰ ਉਹਨੂੰ ਕੋਈ ਹੋਰ ਹੈ। ਜਦੋਂ ਨਸ਼ਾ ਕੇ ਨਸ਼ੇ ਨੇ ਮਤਲਬ ਚੁੰਬੜ ਜਾਣਾ। ਗੁਲਾਮੀ ਛੇਤੀ, ਜਿਵੇਂ ਮਾੜੀ ਆਦਤ ਹੈ ਜਿਹੜੀ ਸਭ ਤੋਂ ਮਾੜੀ ਆਦਤ ਹੈ ਨਸ਼ਾ ਨਾ, ਉਹ ਛੇਤੀ ਚੁੰਬੜਦੀ ਹੈ। ਬਿਲਕੁਲ ਇਸੇ ਤਰ੍ਹਾਂ ਜਿਵੇਂ ਆਪਾਂ ਤੁਹਾਡੀ ਗੱਲ ਦੇ ਨਾਲ ਇੱਕ ਗੱਲ ਹੈ, ਆਪਾਂ ਕਹਿੰਦੇ ਵੀ ਕਿਸਾਨ ਖੁਦਕੁਸ਼ੀ ਕਰਦੇ ਨੇ ਹੈ ਨਾ। ਕਿਸਾਨ ਖੁਦਕੁਸ਼ੀ ਨਹੀਂ, ਬੰਦੇ ਖੁਦਕੁਸ਼ੀ ਕਰਦੇ ਨੇ। ਡਿਪਰੈਸ਼ਨ ਹੈ ਜਿਹੜਾ ਉਹਦਾ ਕਾਰਨ ਹੈ। ਬਿਲਕੁਲ ਰੁਜ਼ਗਾਰ, ਬੇਰੁਜ਼ਗਾਰ ਜਾਂ ਪੈਸਾ, ਉਹ ਕਿਤੇ ਨਾ ਕਿਤੇ ਹੈਲਪ ਤਾਂ ਮਤਲਬ ਧੱਕਦਾ ਤਾਂ ਜ਼ਰੂਰ ਹੈ, ਕਿਤੇ ਨਾ ਕਿਤੇ ਹੋ ਸਕਦਾ 1-2%, ਪਰ ਉਹ ਨਹੀਂ। ਉਹ ਤਾਂ CCD ਦਾ ਮਾਲਕ ਜਿਹੜਾ ਜਿਹਦੀਆਂ ਇੰਨੀਆਂ ਜ਼ੀਰੋਆਂ ਲੱਗਦੀਆਂ ਸੀ, ਜਿਹੜੀ CEO ਸੀ ਉਹ ਤਾਂ ਨਾ, ਜੇ ਆਪਾਂ ਕਿਸੇ ਬੱਚੇ ਨੂੰ ਕਹਿ ਦਈਏ 10ਵੀਂ ਪਾਸ ਵਾਲੇ ਨੂੰ ਕਿ ਜ਼ੀਰੋਆਂ ਲਾ ਦੇ ਇੱਕ ਇਹਦੇ ਨਾਲ, ਉਹ ਥੱਕ ਜਾਊਗਾ। ਬਿਲਕੁਲ ਇੰਡੀਅਨ ਕਰੰਸੀ 'ਚ ਨਾ ਉਹ ਵੀ ਸੁਸਾਈਡ ਕਰ ਗਿਆ ਸੀ ਹੈ ਨਾ। ਬਿਲਕੁਲ। ਤੇ ਇਹ ਇਸ ਲਈ ਉਹ ਨਾ ਸੁਸਾਈਡ ਦਾ ਜਿਹੜੀ ਆਤਮ ਹੱਤਿਆਵਾਂ ਨੇ ਇਹਦਾ ਸੰਬੰਧ ਹੈ ਨਾ, ਇਹ ਡਿਪਰੈਸ਼ਨ ਨਾਲ ਆ। ਸਾਨੂੰ ਪਤਾ ਹੀ ਨਹੀਂ ਹੈਗਾ ਕਿ ਸਾਡੇ ਬੰਦੇ ਨੂੰ, ਸਾਡੇ ਚਾਚੇ ਨੂੰ ਡਿਪਰੈਸ਼ਨ ਹੈ, ਨਾ ਅਸੀਂ ਦਵਾਈ ਦਵਾਉਂਦੇ ਕਹਿੰਦੇ ਚੰਗਾ ਭਲਾ, ਅਤੇ ਉਹ ਵਿਚਾਰਾ ਟਾਈਮ ਟੂ ਟਾਈਮ ਜਿਹੜਾ ਜਦੋਂ ਵੱਧਦਾ ਜਾਂਦਾ ਤੇ ਉਹ ਕਰ ਲੈਂਦਾ। ਬਿਲਕੁਲ। ਤਾਂ ਬਾਈ ਨੇ ਇੱਕ ਗੱਲ ਕਰੀ ਆ ਆਦਤ ਦੀ, ਤਾਂ ਇੱਥੇ ਵਾਰਿਸ ਸ਼ਾਹ ਦੀ ਉਹ ਵੀ ਗੱਲ ਯਾਦ ਆ ਗਈ ਕਿ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੂਰੀਆਂ ਜੀ। ਬਈ ਵਾਰਿਸ ਸ਼ਾਹ ਨੇ ਲਿਖਿਆ ਸੀ, ਫਿਰ ਤੁਸੀਂ ਉਹਦੀ ਇਹ ਗੱਲ ਨੂੰ ਵੀ ਝੂਠਾ ਪਾਤਾ, ਜਿਹੜੀਆਂ ਕਿ ਆਦਤਾਂ ਪੈ ਗਈਆਂ ਸੀ ਉਹਨਾਂ ਨੂੰ ਬਾਈ ਨੇ ਛੱਡ ਕੇ ਫੇਰ ਗਰਾਊਂਡਾਂ ਵੱਲ ਮੂੰਹ ਹੋਇਆ ਹੈ ਨਾ ਬਾਈ ਦਾ। ਨਹੀਂ, ਵਾਰਿਸ ਸ਼ਾਹ ਸੱਚਾ ਹੈ। ਆਦਤ ਜਿਹੜੀ ਨਸ਼ੇ ਦੀ ਹੈ ਇਹ ਪੱਕੀ ਨਹੀਂ ਜਾਂਦੀ। ਇਹਦਾ ਪੱਕਾ ਇਲਾਜ ਹੈਗਾ, ਜ਼ਿੰਦਗੀ ਬਾਰੇ ਤੋਂ ਦੂਰ ਰਿਹਾ ਜਾ ਸਕਦਾ, ਪਰ ਇਹ ਨਹੀਂ ਹੈਗਾ ਕਿ ਮੈਂ ਨਸ਼ਾ ਛੱਡਦਾ ਹੁਣ ਮੈਂ ਠੀਕ ਹਾਂ। ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਹ ਦਿਮਾਗ ਫੇਰ ਘੁੰਮਦਾ ਰਹਿੰਦਾ, ਦਿਮਾਗ ਫੇਰ ਘੁੰਮਦਾ ਰਹਿੰਦਾ, ਕਦੇ ਖੁਸ਼ੀ 'ਚ, ਕਦੇ ਗਮੀ 'ਚ, ਕਦੇ ਕਿਵੇਂ। ਜਿਵੇਂ ਜਿਹੜਾ ਅਮਲੀ ਬੰਦੇ ਦਾ ਜਦੋਂ ਛੱਡ ਵੀ ਦਿੰਦਾ, ਉਹਦਾ ਪਾਣੀ ਦੀ ਕਿਸ਼ਤੀ 'ਚ, ਜਿਵੇਂ ਪਾਣੀ 'ਚ ਉਹਦੀ ਕਾਗਜ਼ ਦੀ ਕਿਸ਼ਤੀ ਛੱਡੀ ਹੋਈ ਹੈ, ਉਸ ਤਰ੍ਹਾਂ ਦਾ ਮਤਲਬ ਉਹਨੂੰ ਸਹੀ ਹਵਾ ਚੱਲਦੀ ਚਾਹੀਦੀ ਤਾਂ ਉਹ ਕਿਨਾਰੇ 'ਤੇ ਜਾਂਦੀ ਹੈ। ਜੇ ਹਵਾ ਰੁਕ ਗਈ ਤਾਂ ਵੀ ਗਿਰ ਜਾਣਾ, ਤੇਜ਼ ਆ ਗਈ ਉਹਨੇ ਤਾਂ ਵੀ ਗਿਰ ਜਾਣਾ। ਬਿਲਕੁਲ। ਇਹ ਉਹਦੀ ਸਥਿਤੀ ਹੈ। ਇਸ ਕਰਕੇ ਜੇ ਕੋਈ ਕਹਿ ਦੇਵੇ ਕਿ ਮੈਂ ਆਦਤਾਂ ਵਾਰਿਸ ਸ਼ਾਹ ਦੀ ਗੱਲ ਝੂਠੀ ਕਰਤੀ, ਐਵੇਂ ਨਹੀਂ। ਹਾਂ, ਮੈਂ ਝੂਠੀ ਕਰਨ ਲੱਗਿਆ ਹੋਇਆ, ਦੇਖਦਾ ਵੀ ਐਂਡ ਤੱਕ ਮਤਲਬ ਮਨ ਤੱਕ ਪਹੁੰਚਦਾ ਕਿ ਨਹੀਂ ਪਹੁੰਚਦਾ। ਇਹ ਗੱਲ ਹੈ, ਕਿਉਂਕਿ ਅੱਜ ਵੀ ਡਰ ਹੈ। ਅੱਜ ਵੀ ਮੈਂ ਜਿਹੜੀ ਸੰਸਥਾ ਜਿਹੜੀ ਮਤਲਬ ਜਿਹੜੀ ਸਾਡਾ ਗਰੁੱਪ ਹੈ, ਜਿਹਨੂੰ ਸੁਧਰਦੇ ਹੋਏ ਅਮਲੀਆਂ ਦਾ ਗਰੁੱਪ ਕਿਹਾ ਜਾਂਦਾ ਹੈ ਨਾ, ਅੱਜ ਵੀ ਵਰਲਡ ਲੈਵਲ ਦਾ, ਅੱਜ ਵੀ ਉਹਦੇ ਨਾਲ ਜੁੜੇ ਹੋਏ, ਅੱਜ ਵੀ ਮੀਟਿੰਗ ਲਾ ਰਹੇ ਹਾਂ। ਅੱਜ ਵੀ ਮੈਨੂੰ ਉਨਾ ਹੀ ਡਰ ਹੈ ਜਿੰਨਾ ਪਹਿਲੇ ਦਿਨ ਸੀ। ਮੇਰੀ ਵਾਈਫ ਨੂੰ ਵੀ ਉਨਾ ਹੀ ਡਰ ਹੈ। ਮੰਨ ਲਓ ਮੈਂ ਜਦੋਂ ਘਰੇ ਜਾਊਂਗਾ, ਉਹ ਜਿਵੇਂ ਪਹਿਲਾਂ ਮੇਰਾ ਜਦ ਦਰਵਾਜ਼ਾ ਖੋਲ੍ਹ ਕੇ ਮੇਰੇ ਅੱਖਾਂ 'ਚ ਦੇਖਦੀ ਸੀ, ਮੇਰਾ ਫੇਸ ਦੇਖਦੀ, ਫੇਸ ਰੀਡ ਕਰਦੀ ਸੀ ਨਾ, ਉਹ ਅੱਜ ਵੀ ਕਰਦੀ ਹੈ। ਬਈ ਤੁਸੀਂ ਗੱਲ ਕਰੀ ਆ ਕਬੱਡੀ ਦੀ, ਕਬੱਡੀ ਦੇ ਗਰਾਊਂਡ ਦੇ ਵਿੱਚ ਕਹਿੰਦੇ ਕਬੱਡੀ ਬੜੀ ਮਹਿੰਗੀ ਹੋ ਗਈ ਹੈ। ਪਿਛਲੇ ਮਹੀਨਿਆਂ ਦੇ ਦੌਰਾਨ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣਾ, ਜਾਂ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ ਉਸ ਦਾ ਕਤਲ ਕਰ ਦੇਣਾ, ਜਾਂ ਆਪਾਂ ਦੀਪ ਸਿੱਧੂ ਦੀ ਗੱਲ ਕਰ ਲਈਏ ਬਾਈ ਦੀ, ਜਿਹੜੇ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਨਾਲ ਅਜਿਹਾ ਕਿਉਂ ਵਾਪਰਦਾ ਗਾ। ਸਿੱਧੂ ਮੂਸੇਵਾਲੇ ਨੇ 4 ਦਿਨ ਪਹਿਲਾਂ ਇੰਟਰਵਿਊ ਦਿੰਦਾ ਪੰਜਾਬ ਦੇ ਹੱਕ 'ਚ, ਅਤੇ ਇਸ ਤੋਂ ਬਾਅਦ ਉਹਨਾਂ ਦਾ ਕਤਲ ਹੋ ਜਾਂਦਾ ਗਾ। ਹਾਲੇ ਤੱਕ ਉਹਨਾਂ ਦੇ ਮਾਪੇ ਇਨਸਾਫ ਮੰਗ ਰਹੇ ਨੇ। ਸੰਦੀਪ ਨੰਗਲ ਅੰਬੀਆਂ ਗੱਲ ਕਰਦੇ ਨੇ, ਕਬੱਡੀ ਦੀ ਖੇਡ ਦੀ ਗੱਲ ਕਰਦੇ ਨੇ, ਉਹਨਾਂ ਦਾ ਸ਼ਰੇਆਮ ਗਰਾਊਂਡ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਸੰਦੀਪ ਦਾ ਕਤਲ ਹੈ ਜਿਹੜਾ, ਉਹ ਸਿੱਧੂ ਮੂਸੇ ਵਾਲੇ ਕਤਲ ਨਾਲ ਉਹਦੇ ਆਪਾਂ ਉਹ 'ਚ ਮਤਲਬ ਜਿਵੇਂ ਉਹ ਸ਼ਬਦ ਹੈ ਜਿਹੜਾ ਸੰਦਰਭ ਪਰਿਪੇਖ 'ਚ ਉਹ 'ਚ ਨਹੀਂ ਦੇਖ ਸਕਦੇ। ਉਹ ਹੋਰ ਤਰ੍ਹਾਂ ਦਾ ਕਤਲ ਹੈ। ਸਿੱਧੂ ਮੂਸੇ ਵਾਲਾ ਜਾਂ ਦੀਪ ਸਿੱਧੂ ਵਾਲਾ ਉਹ ਇੱਕ ਤਰ੍ਹਾਂ ਦੇ, ਕਿਉਂਕਿ ਸੰਦੀਪ ਬਾਈ ਜਿਹੜਾ ਸਾਡਾ ਜੂਨੀਅਰ ਸੀ ਹੈ ਨਾ, ਸੰਦੀਪ ਨੰਗਲ, ਉਹਦਾ ਤਾਂ ਸੀ ਕਿ ਇਹਦੇ 'ਚ ਜਿਹੜੀ ਕਬੱਡੀ 'ਚ ਜਿਵੇਂ ਕਈ ਬੰਦੇ ਜਿਹੜੇ ਪ੍ਰਮੋਟਰ ਨੇ, ਜਿਹੜੇ ਮਤਲਬ ਜਿਹੜੇ ਕਬੱਡੀ ਨਹੀਂ ਪਸੰਦ ਕਰਦੇ, ਕਬੱਡੀ ਦੇ ਜ਼ਰੀਏ ਆਪਦਾ ਜਿਹੜਾ ਕਾਰੋਬਾਰ ਕੋਈ ਚਲਾ ਰਹੇ ਨੇ ਹੈ ਨਾ। ਉਹ ਫਿਰ ਇਹ ਹੈ ਕਿ ਉਹਨਾਂ ਨੇ ਮਤਲਬ ਵੀ ਜਿਹੜਾ ਮੰਨ ਲਓ ਮੈਂ ਤੁਹਾਡੀ ਫੈਡਰੇਸ਼ਨ 'ਚ ਖੇਡਣ ਲੱਗ ਗਿਆ ਹੈ ਨਾ, ਅਤੇ ਮੁੜ ਕੇ ਮੈਂ ਕਿਸੇ ਹੋਰ ਨਾਲ ਡੀਲ ਕਰ ਲਈ, ਤਾਂ ਤੁਹਾਨੂੰ ਇਹ ਕਿ ਉਹਦੇ ਨਾਲ ਕਿਉਂ ਕਰੀ, ਅਤੇ ਫਿਰ ਤੁਸੀਂ ਕਿਸੇ ਨੂੰ ਕਹਿ ਕੇ ਧਮਕੀ ਦਿਵਾਉਂਦੇ ਹੋ। ਉਹ ਇਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ, ਅਤੇ ਉਹ ਬੰਦਾ ਨਹੀਂ ਮੰਨਿਆ, ਉਹ ਦਲੇਰ ਸੀ ਹੈ ਨਾ,
ਉਹ ਕਹਿੰਦਾ ਮੈਂ ਠੀਕ ਹਾਂ ਬਈ, ਮੈਂ ਇੱਥੇ ਖੇਡੂੰਗਾ, ਮੇਰਾ ਬਣਦਾ ਖੇਡਣਾ, ਤੇ ਉਹ ਬਸ ਉਹਨਾਂ ਨੇ ਕਤਲ ਕਰਵਾਤਾ। ਉਹ ਇਸ ਤਰ੍ਹਾਂ ਦਾ ਕਤਲ ਆ, ਉਹ ਇਹ ਅਲੱਗ ਮਤਲਬ ਸਿਸਟਮ ਹੈ। ਦੀਪ ਸਿੱਧੂ ਤੇ ਜਿਹੜਾ ਸਿੱਧੂ ਮੂਸੇਵਾਲਾ ਇਹ ਹੋਰ ਤਰ੍ਹਾਂ ਦਾ ਹੈ। ਦੀਪ ਸਿੱਧੂ ਮੂਸੇਵਾਲਾ ਜਿਵੇਂ ਇਹ ਪੰਜਾਬ ਦੀ ਗੱਲ, ਪੰਜਾਬ ਦੀ ਉਸ ਐਂਗਲ ਦੀ ਗੱਲ, ਪੰਜਾਬ ਨੂੰ ਵੀ ਸਾਰੇ ਲੋਕ ਕਹਿੰਦੇ ਨੇ ਪੰਜਾਬ ਸਾਨੂੰ ਪਿਆਰਾ, ਕੋਈ ਪਾਰਟੀ ਨਹੀਂ ਕਹਿੰਦੀ ਪੰਜਾਬ ਸਾਨੂੰ ਪਿਆਰਾ ਨਹੀਂ ਹੈਗਾ, ਪਰ ਪੰਜਾਬ ਨੂੰ ਦੇਖਣਾ ਕਿਵੇਂ ਆ, ਉਹਨੂੰ ਸਮਝਣਾ ਕਿਵੇਂ ਆ, ਹੈ ਨਾ। ਉਹ ਜਿਹੜੇ ਸਮਝ ਤੋਂ ਜਿਹੜੀ ਤੋਂ ਦੀਪ ਬਾਈ ਜਾਂ ਮੈਂ, ਕਿਉਂਕਿ ਦੀਪ ਬਾਈ ਨਾਲ ਉਹ 'ਚ ਸੰਘਰਸ਼ 'ਚ ਹੈ ਨਾ, ਇੱਥੇ ਸ਼ੰਭੂ ਮੋਰਚੇ 'ਚ ਅਸੀਂ ਨਾਲ ਰਹੇ ਹਾਂ, ਜਿਵੇਂ ਉਹ ਬੰਦਾ ਪੰਜਾਬ ਨੂੰ ਸੋਚਦਾ ਸੀ, ਪੰਜਾਬ ਬਾਰੇ ਸੋਚਦਾ ਸੀ, ਤੇ ਉਹ ਫਿਰ ਉਹ ਚੁਭਣਾ ਹੀ ਸੀ। ਕਿਹਦੇ ਚੁਭਿਆ ਪਤਾ ਨਹੀਂ ਅਜੇ ਤੱਕ। ਤੇ ਐਂ ਇਹਦਾ ਸੀ ਆਪਣੇ, ਜਦੋਂ ਪੰਜਾਬ ਦੇ ਪਾਣੀ ਸਭ ਤੋਂ ਸਾਡੀ ਸਾਰਾ ਜਿਹੜੀ ਉਹ ਪਾਣੀ ਹੈ ਨਾ, ਪੰਜਾਬ ਨੂੰ ਬਿਨਾਂ ਪੰਜਾਬ ਦਾ ਨਾਮ ਵੀ ਪੰਜਾਬ ਤੋਂ, ਹੈ ਨਾ। ਤੇ ਸਾਡੀ ਜਦੋਂ ਉਹਦੀ ਗੱਲ ਕਰਨੀ ਹੈ, ਉਹ ਸਾਡੇ ਨਾਲ ਧੱਕਾ ਹੈ, ਸਾਨੂੰ ਕੋਈ ਸੰਗ ਸ਼ਰਮ ਨਹੀਂ ਇਹ ਗੱਲ ਕਹਿੰਦੇ ਨੂੰ, ਡਰ ਨਹੀਂ ਲੱਗਣਾ ਚਾਹੀਦਾ, ਕਿਉਂਕਿ ਜੇ ਅਸੀਂ ਧੱਕੇ ਦੇ ਡਰ ਤੋਂ ਮਤਲਬ ਜਿਹੜਾ ਧੱਕਾ ਹੋਇਆ ਉਹਨੂੰ ਡਰ ਕੇ ਉਹਦੀ ਗੱਲ ਕਰਨੋਂ ਹਟ ਗਏ ਤਾਂ ਹੋਰ ਧੱਕਾ ਹੋਊਗਾ। ਸਾਨੂੰ ਗੱਲ ਕਰਦੇ ਰਹਿਣਾ ਚਾਹੀਦਾ, ਜਿੰਨੇ ਸਾਡੇ ਸੋਰਸ ਨੇ, ਜਿਹੇ ਜਿਹੇ ਅਸੀਂ ਸਿਸਟਮ 'ਚ ਰਹਿ ਰਹੇ ਹਾਂ ਨਾ। ਉਹਨੇ ਸਿੱਧੂ ਮੂਸੇਵਾਲੇ ਦਾ ਜਿਹੜੀ ਉਹ ਉੱਥੋਂ ਗੱਲ ਕਰਦਾ ਸੀ, ਤੇ ਉਹ ਫਿਰ ਉਹ ਇਕੱਲਾ ਇਹ ਵੀ ਨਹੀਂ ਸੀ ਹੈਗਾ, ਅਜੇ ਤਾਂ ਇਹਦਾ ਬਾਹਰ ਆਉਣਾ ਸੀ, ਉਦੋਂ ਨੂੰ ਉਹਦਾ ਕਤਲ ਆ ਗਿਆ ਕਿ ਉਹ ਪੰਜਾਬ ਨੂੰ ਕਿਹੜੇ ਐਂਗਲ ਤੋਂ ਦੇਖਦਾ, SYL ਗਾਣਾ ਬਾਅਦ 'ਚ ਆਇਆ, ਹੈ ਨਾ। ਹੋਰ ਉਹਦੇ ਉਹ ਇੱਕ ਹੋਰ ਵੀ ਸੀ, ਇੱਕ ਇੰਡਸਟਰੀ ਹੈ ਜਿਹੜੀ ਵੱਡੀ ਮਿਊਜ਼ਿਕ ਇੰਡਸਟਰੀ, ਹੈ ਨਾ, ਜਿਹਦੇ 'ਚ ਉਹ ਮਤਲਬ ਕਿਸੇ ਗਰੁੱਪ 'ਚ ਨਹੀਂ ਗਿਆ, ਹੈ ਨਾ, ਕਿਸੇ ਦੇ ਮੋਢੇ 'ਤੇ ਨਹੀਂ ਚੜ੍ਹਿਆ, ਉਹਨੇ ਇਕੱਲੇ ਨੇ ਉੱਥੋਂ ਮੀਲ ਪੱਥਰ ਤੋਂ ਵੀ ਅਗਲੀ ਗੱਲ ਖੜੀ ਕਰਤੀ, ਹੈ ਨਾ। ਉਹਦਾ ਚੁਭਣਾ ਲਾਜ਼ਮੀ ਸੀ। ਹੋ ਸਕਦਾ ਉਹ ਮਤਲਬ ਕਿਸੇ ਇਹੋ ਜਿਹੇ ਸਾੜੇ ਦੇ ਮਾਰੇ ਕਿਸੇ ਬੰਦੇ ਨੇ ਕਤਲ ਕਰਵਾਇਆ ਹੋਵੇ। ਇਹ ਜਾਣੀ ਦੋ ਤਰ੍ਹਾਂ ਦਾ ਉਹਨੂੰ ਦੇਖ ਸਕਦੇ ਆਪਾਂ। ਉਹਦੇ ਮਾਂ ਬਾਪ ਨੂੰ ਦੇਖ ਕੇ ਬੜਾ ਤਰਸ ਆਉਂਦਾ, ਅਫਸੋਸ ਹੁੰਦਾ ਕਿ ਯਾਰ ਇੰਨਾ ਹੋਣਹਾਰ ਜਿਹੜਾ ਕਿ ਨੌਜਵਾਨ ਸੀ, ਉਸਨੂੰ ਐਵੇਂ ਕਹਿ ਦਈਏ ਕਿ ਐਵੇਂ ਵਾਂਗੂ ਉਹਨੂੰ ਇਸ ਦੁਨੀਆ ਤੋਂ ਜਾਣਾ ਪੈ ਗਿਆ ਕਿ ਉਸਦਾ ਕਤਲ ਹੋ ਗਿਆ। ਉਹਦੇ ਮਾਂ-ਬਾਪ ਹਲੇ ਵੀ ਇਨਸਾਫ ਦੀ ਮੰਗ ਕਰਦੇ ਨੇ, ਸ਼ਰੇਆਮ ਮਨਾ ਲੈਂਦੇ ਨੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਮੂਸੇਵਾਲਾ ਦਾ ਕਤਲ ਕਰਵਾਇਆ, ਤਾਂ ਸ਼ਰੇਆਮ ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤ ਦੀ ਸਿਕਿਉਰਿਟੀ ਜਿਹੜੀ ਉਹ ਲੀਕ ਹੋ ਗਈ ਹੈ, ਪਰ ਫਿਰ ਵੀ ਕੁਛ ਹੋ ਨਹੀਂ ਰਿਹਾ ਉਸ ਦੇ ਉੱਪਰ। ਇਹ ਇਕੱਲਾ ਬਾਈ ਇਹ ਨਹੀਂ, ਇਹ ਤਾਂ ਅਜੇ ਕਤਲ ਹੋਏ ਨੂੰ ਟਾਈਮ ਕਿੰਨਾ ਹੋਇਆ, ਅੱਜ 27 ਅੱਜ 25 ਤਰੀਕ ਆ, 25 ਹੈ ਨਾ, ਪਰਸੋਂ ਨੂੰ 2 ਸਾਲ ਹੋਣੇ ਨੇ, 29 ਮਈ ਨੂੰ 29 ਨੂੰ ਸੌਰੀ 27 ਨੂੰ ਆਪਣੀ ਫਿਲਮ ਰਿਲੀਜ਼ ਹੋਈ ਸੀ, ਤੀਜਾ ਦਿਨ ਸੀ ਉਦੋਂ ਜਿੱਦਣ ਉਹਦਾ ਕਤਲ ਹੋਇਆ, ਹੈ ਨਾ। ਇਹ ਤਾਂ ਕੁਛ ਵੀ ਨਹੀਂ ਟਾਈਮ ਹੋਇਆ। ਆਪਾਂ ਤਾਂ ਜਿਹੜਾ ਦਿੱਲੀ ਕਤਲੇਆਮ ਦਾ ਅਜੇ ਤੱਕ ਭੁਗਤ ਰਹੇ ਹਾਂ, ਸਾਹਮਣੇ ਸਭ ਨੂੰ ਪਤਾ ਕਿਹਨੇ ਕਰਿਆ, ਸਾਬਤ ਹੋ ਚੁੱਕੇ ਨੇ। ਇੱਥੇ ਪੰਜਾਬ 'ਚ ਲੋਕ ਕਲੀਅਰ ਹੈ ਕਿ ਫਲਾਣੇ ਨੇ ਕਹਿ ਕੇ ਮੁੰਡੇ ਮਾਰੇ ਨੇ, ਤੇ ਅੱਜ ਆਪਾਂ ਸਿੱਧੂ ਮੂਸੇਵਾਲਾ ਵਾਲਾ ਕਿਵੇਂ ਕਹਿ ਸਕਦੇ ਹਾਂ ਕਿ ਉਹ ਆਪਾਂ ਐਡੀ ਛੇਤੀ ਤੁਹਾਨੂੰ ਇਨਸਾਫ ਮਿਲ ਜਾਊਗਾ। ਨਹੀਂ, ਉਹ ਸਿਸਟਮ ਹੀ ਹੋ ਰਿਹਾ, ਕਿਉਂਕਿ ਸਾਡੇ ਕੋਲ ਪਾਵਰ ਇਹ ਨਹੀਂ ਹੈਗੀ, ਸਾਡੇ ਕੋਲ ਐਵੇਂ ਦੀ ਕੋਈ ਪਾਰਟੀ ਨਹੀਂ ਹੈਗੀ ਜਿਹੜੀ ਖੇਤਰੀ ਪਾਰਟੀ ਹੋਵੇ, ਜਿਹੜੀ ਉਹ ਪਾਵਰ ਨਾਲ ਮਤਲਬ ਗਰਦਨ 'ਤੇ ਗੋਡਾ ਰੱਖ ਸਕੇ ਆਪਦੇ ਹੱਕਾਂ ਲਈ। ਸਾਡੀਆਂ ਰਾਸ਼ਟਰੀ ਪਾਰਟੀਆਂ ਨੇ ਬਣੀਆਂ ਹੋਈਆਂ ਜਿੰਨੀਆਂ, ਉਹ ਫਿਰ ਉੱਥੋਂ ਹੀ ਚੱਲਣਾ, ਉਹਨਾਂ ਨੇ ਉਹ ਕਿਹਨੂੰ ਦਬਾ ਲੈਣਗੀਆਂ, ਕਿੱਥੇ ਪ੍ਰੈਸ਼ਰ ਪਾ ਲੈਣਗੀਆਂ। ਬਈ ਖੇਤਰੀ ਪਾਰਟੀ ਦੀ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਵੀ ਵੰਡਿਆ ਗਿਆ, ਧੜਿਆਂ 'ਚ ਹੋ ਗਿਆ ਵੱਖ-ਵੱਖ। ਨਹੀਂ, ਉਹ ਪੰਜਾਬ ਦੀ ਗੱਲ ਕਰਨ 'ਤੇ ਹੀ ਉਹ ਖੜਾ ਹੋਇਆ ਸੀ, ਤੇ ਉਹ ਕਰਦਾ ਵੀ ਰਿਹਾ। ਪਰ ਜਦੋਂ ਤੁਸੀਂ ਮਤਲਬ ਗੱਠਜੋੜ ਨੇ ਜਿਹੜੇ ਉਹ ਹੋਏ, ਜਿਹੜੇ ਨਹੀਂ ਹੋਣੇ ਚਾਹੀਦੇ ਸੀ ਜਿੱਥੇ, ਹੈ ਨਾ, ਜਿਨ੍ਹਾਂ ਦੇ ਹਿੱਤ ਉਹਨਾਂ ਦੇ, ਕਿਉਂਕਿ ਤੁਸੀਂ ਪੰਜਾਬ ਜਿਹੜਾ ਇੰਡੀਆ ਇੱਥੇ ਜਿਹੜਾ ਸਿਸਟਮ ਹੈ, ਇੱਥੇ ਸਟੇਟ ਵਾਈਜ਼ ਸਿਸਟਮ ਲੜਨਾ, ਹੈ ਨਾ, ਸਟੇਟ ਨੇ ਉੱਪਰ ਜਾਣਾ ਤਾਂ ਸਾਰੀਆਂ ਸਟੇਟਾਂ ਆਪਦੀ ਕੋਸ਼ਿਸ਼ ਕਰਦੀਆਂ ਨੇ, ਹੈ ਨਾ, ਤਾਂ ਹੀ ਸਟੇਟ ਸਿਸਟਮ ਹੈ, ਨਹੀਂ ਤਾਂ ਡਿਸਟ੍ਰਿਕਟ ਹੋ ਜਾਣ। ਬਿਲਕੁਲ, ਹੈ ਨਾ। ਤੇ ਉਹ ਜਦੋਂ ਤੁਸੀਂ ਤੁਹਾਡੀ ਪਾਰਟੀ ਜਾਂ ਜਿਹੜੀ ਪੋਲੀਟੀਕਲ ਐਂਗਲ ਹੈ, ਜਦੋਂ ਉਹ ਮਤਲਬ ਰਾਸ਼ਟਰੀ ਜਿਹੜਾ ਆਪਾਂ ਕਹਿ ਲਈਏ ਨੈਸ਼ਨਲ ਤੱਕ ਜਾਊਗਾ, ਹੈ ਨਾ, ਤੇ ਫਿਰ ਉਹ ਨਹੀਂ ਕਰ ਸਕਦਾ ਆਪਦੀ ਸਟੇਟ ਲਈ। ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜਿਹੜੀ ਪਾਰਟੀ ਹੈ ਜਿੱਥੇ ਖੇਤਰੀ ਪਾਰਟੀ ਨਹੀਂ ਹੈਗੀ, ਉਹ ਸਟੇਟ ਮਤਲਬ ਆਪਦੇ ਸੋਰਸ, ਆਪਦਾ ਸੱਭਿਆਚਾਰ ਉਹ ਬਚਾ ਪਾਊਗੀ, ਉਹ ਨਹੀਂ ਬਚਾਊਗੀ, ਕਿਉਂਕਿ ਉਹ ਤਾਂ ਉਹਨੇ ਰਲਗੱਡ ਹੋਣਾ ਹੀ ਹੋਣਾ। ਜਿਵੇਂ ਤੁਸੀਂ ਕਿਤਾਬ ਲਿਖੀ ਆ ਸ਼ਰਾਰਤੀ ਤੱਤ, ਪਹਿਲਾ ਭਾਗ ਸ਼ਰਾਰਤੀ ਤੱਤ, ਦੂਜਾ ਭਾਗ, ਇਸ ਤੋਂ ਅੱਗੇ ਸੋਚਿਆ ਵੀ ਜਿਹੜੀ ਆਉਣ ਵਾਲੀ ਲਿਖਤ ਹੋਊਗੀ ਉਹ ਪੰਜਾਬ ਦੇ ਉਹਨਾਂ ਲੋਕਾਂ ਦੇ ਲਈ ਹੋਊਗੀ ਜਿਹੜੇ ਲੋਕ ਪੰਜਾਬ ਨੂੰ ਵਾਕਈ ਦਿਲੋਂ ਚਾਹੁੰਦੇ ਨੇ, ਜਿਹੜੇ ਲੋਕ ਪੰਜਾਬ ਦੀ ਹੀ ਗੱਲ ਕਰਦੇ ਨੇ? ਹਾਂ, ਬਿਲਕੁਲ। ਇਸ ਕਿਤਾਬ 'ਚ ਵੀ ਹੈਗਾ ਸੀ ਪਹਿਲਾਂ ਕਿ ਆਪਾਂ ਲਿਖਾਂਗੇ, ਕਿਉਂਕਿ ਇਹ 4 ਸਾਲ ਦੀ ਇਹ ਫਿਰ ਇਹਦਾ ਕੰਟੈਂਟ ਸੀ ਜਿਹੜਾ ਉਲਝ ਜਾਣਾ ਸੀ ਜਿਹੜਾ ਇਹਦਾ, ਕਿਉਂਕਿ ਇਹਦਾ ਜਿਹੜਾ ਦੂਜੇ ਭਾਗ ਦਾ ਜਿਹੜਾ ਕੰਟੈਂਟ ਇਹ ਆ ਉਹ 4 ਸਾਲ ਜਿਹੜੇ ਜਦੋਂ ਮੈਂ ਠੀਕ ਹੋ ਗਿਆ
2020 ਤੱਕ ਇਹਦੀ ਕਿਤਾਬ ਦੀ ਉਹ ਹੈ, ਜਦੋਂ ਕਰੋਨਾ ਖਤਮ ਹੋ ਗਿਆ 2021 ਤੱਕ ਹੈ ਨਾ। 22-23 ਦਾ ਇਹ 'ਚ ਜ਼ਿਕਰ ਨਹੀਂ ਹੈਗਾ ਅਗਲਾ। ਤੇ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਖਤਮ ਕਰਤੀ ਸੀ ਕਿਤਾਬ ਆਪਾਂ ਨੇ, ਜਦੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਆ। ਤੇ ਉਸ ਸਮੇਂ ਇਹ ਹੈਗਾ ਸੀ ਮੇਰੇ ਜੋ ਕਿਸਾਨ ਸੰਘਰਸ਼ ਚੱਲਿਆ ਜਾਂ ਹੋਰ ਬਹੁਤ ਕੁਛ ਹੈ ਨਾ ਜੋ ਵਾਪਰ ਰਿਹਾ ਉਹਨੂੰ ਲਿਖਣ ਦਾ, ਪਰ ਉਹ ਕੰਟੈਂਟ ਖਰਾਬ ਹੁੰਦਾ ਸੀ। ਮਤਲਬ ਨਾ ਮੈਂ ਉਹਨੂੰ ਇਨਸਾਫ ਦੇ ਸਕਦਾ ਸੀ, ਨਾ ਫਿਰ ਉਹਨੂੰ ਦੇ ਸਕਦਾ ਸੀ। ਇਸ ਲਈ ਹੋ ਸਕਿਆ ਕਦੇ ਨਾਵਲ ਜਾਂ ਕੋਈ ਹੋਰ ਲਿਖਾਂਗੇ, ਕਿਉਂਕਿ ਮੈਨੂੰ ਲੱਗਦਾ ਜੇ ਲਿਖਣਾ ਤਾਂ ਫਿਰ ਉਹਦਾ ਕੋਈ ਮਤਲਬ ਹੋਣਾ ਚਾਹੀਦਾ। ਐਂ ਆਪਾਂ ਪ੍ਰੇਮ ਕਹਾਣੀਆਂ ਲਿਖ ਕੇ ਸਮਾਂ ਫਿਰ ਮੇਰੇ ਕੋਲ, ਕਿਉਂਕਿ ਮੇਰੇ ਕੋਲ ਕੰਮ ਬਹੁਤ ਹੈ ਬਾਈ ਜੀ ਕਰਨ ਨੂੰ। ਮੈਂ ਹੁਣ ਜਿੱਥੇ ਮੈਂ ਚਾਹੁੰਦਾ ਸੀ ਮੈਂ ਉੱਥੇ ਹਾਂ। ਹੁਣ ਵੀ ਅਸੀਂ ਮੰਗ ਕੇ ਸਮਾਂ ਲੈਤਾ ਵੀ 15 ਮਿੰਟ ਦੇ ਦਿਓ। ਤੁਹਾਨੂੰ ਆਵਾਜ਼ਾਂ ਸੁਣਦੀ ਹੋਣਗੀਆਂ ਬਾਹਰ ਮੈਟ ਤੇ ਪ੍ਰੈਕਟਿਸ ਚੱਲ ਰਹੀ ਹੈ। ਬਿਲਕੁਲ। ਤਾਂ ਅਸੀਂ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਇੱਥੇ ਹੀ ਸਮਾਪਤ ਕਰਾਂਗੇ, ਕਿਉਂਕਿ ਬਾਈ ਦਾ ਸਮਾਂ ਜਿਹੜਾ ਮੈਂ ਦੇਖ ਰਿਹਾ ਬਾਰ-ਬਾਰ 5 ਮਿੰਟ ਰਹਿ ਗਿਆ। ਬਾਈ ਨੇ ਕਿਹਾ ਸੀਗਾ ਕਿ 4 ਵਜੇ ਤੱਕ ਤੁਹਾਡੇ ਕੋਲ ਬੈਠੇ ਆ, 3:55 ਹੋ ਗਏ ਆ। ਤਾਂ ਬਾਈ ਦਾ ਜਿਹੜਾ ਸਮਾਂ ਗਾ ਉਹ ਅਸੀਂ ਥੋੜ੍ਹਾ ਜਿਹਾ ਜ਼ਿਆਦਾ ਹੀ ਲੈ ਗਏ ਆਂਗੇ। 15 ਮਿੰਟ ਦਾ ਸਮਾਂ ਸੀ ਅਤੇ 20 ਮਿੰਟ ਦਾ ਸਮਾਂ ਲੈ ਗਏ ਆ। ਤਾਂ ਬਾਈ ਦੀ ਪਹਿਲਾਂ ਕਿਤਾਬ ਆਈ ਸ਼ਰਾਰਤੀ ਤੱਤ ਭਾਗ ਪਹਿਲਾ, ਜਿਨ੍ਹਾਂ ਨੇ ਨਹੀਂ ਪੜ੍ਹੀ ਤਾਂ ਉਹ ਸ਼ਰਾਰਤੀ ਤੱਤ ਭਾਗ ਪਹਿਲਾ ਵੀ ਪੜ੍ਹਨ। ਅਤੇ ਹੁਣ ਜਿਹੜੀ ਕਿਤਾਬ ਆਈ ਆ ਸ਼ਰਾਰਤੀ ਤੱਤ ਭਾਗ ਦੂਜਾ, ਤਾਂ ਉਮੀਦ ਆ ਕਿ ਸਾਡੇ ਦਰਸ਼ਕ ਸ਼ਰਾਰਤੀ ਤੱਤ ਭਾਗ ਦੂਜਾ ਅਤੇ ਭਾਗ ਪਹਿਲਾ ਜ਼ਰੂਰ ਦੇਖਣਗੇ ਅਤੇ ਜ਼ਰੂਰ ਪੜ੍ਹਨਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਸਾਡੇ ਨਾਲ ਬਾਈ ਮੰਗਾ ਸਿੰਘ ਅਟਾਲ ਮੌਜੂਦ ਰਹਿਣਗੇ, ਜਿਨ੍ਹਾਂ ਦੇ ਉੱਪਰ ਇੱਕ ਫਿਲਮ ਵੀ ਬਣੀ ਤੇ ਕਾਫੀ ਚਰਚਾ ਵੀ ਰਹੀ। ਖੋਲ ਬਈ, ਕੌਣ ਹੈ ਵੀ ਅੰਦਰ? ਸ਼ੁਰੂਆਤੀ ਤੁਹਾਡੀ ਜ਼ਿੰਦਗੀ ਤੋਂ ਕਰ ਲਈਏ। ਉਹਨੂੰ ਆਪਾਂ ਜ਼ਿੰਦਗੀ ਤਾਂ ਨਹੀਂ ਕਹਿਣਾ ਚਾਹੀਦਾ, ਉਹ ਮਤਲਬ ਨਰਕ ਸੀ। ਉਹ ਨਰਕ ਤੋਂ ਵੀ ਜੇ ਕੋਈ ਅਗਲੀ ਗੱਲ ਕਹਿ ਦਈਏ ਕਿ ਬੰਦਾ ਜਿਵੇਂ ਕਹਿੰਦਾ ਕੋਈ ਕਿ ਮੈਂ ਧਰਮਰਾਜ ਨੂੰ ਮਿਲ ਕੇ ਆਇਆ, ਆਪਾਂ ਬਾਤਾਂ 'ਚ ਸੁਣਦੇ ਹੁੰਦੇ ਸੀ ਹੈ ਨਾ। ਅਤੇ ਮੈਨੂੰ ਲੱਗਦਾ ਜਿਹੜਾ ਅਡਿਕਟ ਹੈ ਇਕੱਲਾ ਮੈਂ ਹੀ ਨਹੀਂ, ਜਿੰਨੇ ਵੀ ਅਡਿਕਟ ਨੇ ਜਿਹੜਾ ਉਹ ਇੰਜੈਕਟ ਵਗੈਰਾ ਕਰਦੇ ਨੇ ਹੈ ਨਾ। ਅਤੇ ਉਹ ਬੰਦਾ ਰੋਜ਼ ਹੀ ਧਰਮਰਾਜ ਦੇ ਬੂਹੇ 'ਤੇ ਹੀ ਖੜਾ। ਅਤੇ ਇੱਕ ਟਾਈਮ ਇਹੋ ਜਿਹਾ ਸੀ ਕਿ ਉੱਥੇ ਬੱਸ ਸਟੈਂਡ ਦੀਆਂ ਟੋਇਲਟਸ ਨੇ, ਵਾਸ਼ਰੂਮ ਨੇ ਹੈ ਨਾ, ਉਹ ਵੀ ਨਹੀਂ ਸੀ ਮੈਨੂੰ ਅੰਦਰ ਵੜਦੇ, ਕੁੰਡਾ ਲਾ ਲੈਂਦੇ ਸੀ। ਕੌਣ ਹੈ ਵੀ ਅੰਦਰ? ਹੈ ਨਾ, ਕਿਉਂਕਿ ਮੈਂ ਤਾਂ ਮਰਨ ਨੂੰ ਰੋਜ਼ ਬਈ ਮੇਰੇ ਮਤਲਬ ਵੇਨ ਨਹੀਂ ਹੈਗੀ ਕੋਈ ਬੋਡੀ 'ਚ ਜਿਹੜੀ 'ਚੋਂ ਆਪਾਂ ਬਲੱਡ ਲੈ ਸਕੀਏ। ਮੈਂ ਸਾਰੀਆਂ ਬੰਦ ਕਰਤੀ ਸੀ, ਤਾਰਾਂ ਬਣਾਤੀਆਂ ਸੀ। ਮੇਰੇ ਯਾਦ ਹੈ ਮੈਨੂੰ ਮਤਲਬ ਬਹੁਤ ਵਾਰ ਬਾਥਰੂਮ 'ਚੋਂ ਪੱਟ ਕੇ ਉਹਨਾਂ ਨੇ ਗੇਟ ਖੰਨੇ ਹੈ ਨਾ ਕੱਢ ਕੇ, ਫਿਰ ਵੀ ਉਹਨਾਂ ਨੇ ਨਵਾਂ ਮੂੰਹ ਮਾਂ 'ਤੇ ਛਿੱਟੇ ਮਾਰ ਕੇ ਸੈੱਟ ਕਰਕੇ ਮੈਨੂੰ ਤੋੜ ਦੇਣਾ। ਮਤਲਬ ਮਰਿਆ ਨਹੀਂ ਮੈਂ ਤਾਂ ਮਰਨ ਦੀ ਕੋਸ਼ਿਸ਼ ਕਰਦਾ ਰਿਹਾ। ਮਨ 'ਤੇ ਕੀ ਬੀਤਦੀ ਹੈ ਜਦੋਂ ਘਰੇ ਬੈਠ ਕੇ ਜਵਾਕਾਂ ਦੇ ਵਿੱਚ ਜਾਂ ਵਾਈਫ ਦੇ ਨਾਲ ਗੱਲ ਕਰਦੇ ਹੋ? ਬਾਹਰ ਮੇਰੀ ਕੁੜੀ ਨੂੰ ਹੱਥ ਲਾਇਆ ਤੇ ਤੂੰ ਇਹ ਹੱਕ ਦਾ ਖੋ ਚੁੱਕਿਆ ਹੋਇਆ। ਤੂੰ ਨਸ਼ੇੜੀ ਸੀ, ਤੂੰ ਨਸ਼ੇੜੀ ਹੈ, ਤੂੰ ਨਸ਼ੇੜੀ। ਜਿਵੇਂ ਫਿਲਮਾਂ ਬਣੀਆਂ ਤੁਹਾਡੇ ਤੇ, ਫਿਲਮ ਬਣੀ ਇੱਕ ਡਾਕੂਆਂ ਦਾ ਮੁੰਡਾ 2, ਵਾਕਈ ਉਹਦੇ ਵਿੱਚ ਸੱਚਾਈ ਸੀ ਕੁਛ? ਮੇਰੇ ਮੁਤਾਬਕ ਉਹ ਬੈਕ ਤੇ ਸੀ, ਮੈਂ ਆਪ ਪੰਗੇ ਲਏ ਹੈ ਨਾ। ਫਿਲਮ ਵਾਲਿਆਂ ਨੇ ਇਹ ਦਿਖਾਤਾ ਕਿ ਉਹ ਅੱਗੇ ਸੀ, ਤੇ ਉਹ ਸਟੋਰੀ ਥੋੜੀ ਜਿਹੀ ਬਦਲਣੀ ਵੀ ਸੀ, ਕਿਉਂਕਿ ਕਈ ਬੰਦੇ ਜਿਹੜੇ ਜਿਨ੍ਹਾਂ ਦੇ ਕੇਸ ਖੁੱਲ੍ਹ ਸਕਦੇ ਸੀ ਹੈ ਨਾ ਉਸ ਸਮੇਂ ਦੇ, ਫਿਰ ਉਹ ਥੋੜ੍ਹਾ ਜਿਹਾ ਚੇਂਜ ਕਰਿਆ ਹੈ। ਬਾਕੀ ਉਹ ਜਿਹੜਾ ਬੁਰਾ ਹਾਲ ਹੈ ਉਹ ਇਸ ਤਰ੍ਹਾਂ ਦਾ ਹੀ ਸੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਸਾਡੀ ਕੋਸ਼ਿਸ਼ ਆ ਕਿ ਅਸੀਂ ਨਾਮਵਰ ਸ਼ਖਸੀਅਤਾਂ ਦੇ ਨਾਲ ਮਿਲਾਇਆ ਜਾਵੇ। ਤਾਂ ਸਾਡੇ ਨਾਲ ਬਾਈ ਮੰਗਾ ਸਿੰਘ ਅਟਾਲ ਮੌਜੂਦ ਰਹਿਣਗੇ, ਜਿਨ੍ਹਾਂ ਦੇ ਉੱਪਰ ਇੱਕ ਫਿਲਮ ਵੀ ਬਣੀ ਤੇ ਕਾਫੀ ਚਰਚਾ ਵੀ ਰਹੀ। ਤਾਂ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਬਾਈ ਬਾਰੇ, ਤਾਂ ਬਾਈ ਨੇ ਇੱਕ ਅਜਿਹੀ ਜ਼ਿੰਦਗੀ 'ਚੋਂ ਸਫ਼ਰ ਕੀਤਾ ਜਿਹੜੀ ਜ਼ਿੰਦਗੀ ਦੇ ਵਿੱਚ ਸ਼ਾਇਦ ਕੋਈ ਵੀ ਨਾ ਜਾਣਾ ਪਸੰਦ ਕਰੇ। ਤਾਂ ਅੱਜ ਸਾਡੇ ਨਾਲ ਬਾਈ ਮੌਜੂਦ ਆ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ। ਬਾਈ ਸ਼ੁਰੂਆਤੀ ਤੁਹਾਡੀ ਜ਼ਿੰਦਗੀ ਤੋਂ ਕਰ ਲਈਏ, ਕਿਵੇਂ ਦਾ ਰਿਹਾ ਸਫ਼ਰ ਬਾਈ ਜਿਹੜੀ ਜਿੱਧਰ ਤੁਹਾਡਾ ਇਸ਼ਾਰਾ ਜਿਹੜੀ ਉਹ ਜ਼ਿੰਦਗੀ ਹੈ ਨਾ, ਉਹਨੂੰ ਆਪਾਂ ਜ਼ਿੰਦਗੀ ਤਾਂ ਨਹੀਂ ਕਹਿਣਾ ਚਾਹੀਦਾ, ਉਹ ਮਤਲਬ ਨਰਕ ਸੀ। ਉਹ ਨਰਕ ਤੋਂ ਵੀ ਜੇ ਕੋਈ ਅਗਲੀ ਗੱਲ ਕਹਿ ਦਈਏ ਕਿ ਬੰਦਾ ਜਿਵੇਂ ਕਹਿੰਦਾ ਕੋਈ ਕਿ ਮੈਂ ਧਰਮਰਾਜ ਨੂੰ ਮਿਲ ਕੇ ਆਇਆ, ਆਪਾਂ ਬਾਤਾਂ 'ਚ ਸੁਣਦੇ ਹੁੰਦੇ ਸੀ ਹੈ ਨਾ, ਕਹਾਣੀਆਂ 'ਚ, ਕਥਾ ਕਹਾਣੀ, ਲੋਕ ਕਥਾ ਕਹਾਣੀਆਂ 'ਚ। ਅਤੇ ਮੈਨੂੰ ਲੱਗਦਾ ਜਿਹੜਾ ਅਡਿਕਟ ਹੈ ਇਕੱਲਾ ਮੈਂ ਹੀ ਨਹੀਂ,
ਜਿੰਨੇ ਵੀ ਐਡਿਕਟ ਨੇ ਜਿਹੜਾ ਉਹ ਇੰਜੈਕਟ ਵਗੈਰਾ ਕਰਦੇ ਨੇ ਹੈ ਨਾ। ਤੇ ਉਹ ਬੰਦਾ ਰੋਜ਼ ਹੀ ਧਰਮਰਾਜ ਦੇ ਬੂਹੇ ਤੇ ਹੀ ਖੜਾ ਹੁੰਦਾ ਹੈ ਜੀ। ਮਤਲਬ ਪਲ ਪਲ ਉਹ ਮਰ ਰਿਹਾ ਹੁੰਦਾ, ਇਹ ਨਹੀਂ ਪਤਾ ਅੱਜ ਓਵਰਡੋਜ਼ ਹੋ ਜਾਵੇ, ਅੱਜ ਓਵਰਡੋਜ਼ ਹੋ ਜਾਵੇ। ਇਹ ਬੜਾ ਮਤਲਬ ਅੱਜ ਵੀ ਮੇਰਾ ਕੋਈ ਕਾਲ ਆਈ ਹੋਈ ਸੀ ਨਵੀਂ ਕਿਤਾਬ ਦੂਜਾ ਪਾਰਟ ਆਉਣ ਕਰਕੇ ਹੈ ਨਾ, ਉਹ ਜਿਹੜੀਆਂ ਫੋਨ ਆਉਂਦੇ ਨੇ ਉਹਦੇ ਨਾਲ ਡਿਸਕਸ ਕਰਿਆ ਸੀ। ਕੋਈ ਦੱਸਦੀ ਸੀ ਕਹਿੰਦੀ ਵੀਰੇ ਬਹੁਤ ਬੁਰਾ ਹਾਲ ਹੈ ਮੇਰੇ ਹਸਬੈਂਡ ਦਾ ਹੈ ਨਾ, ਰੋਂਦੀ ਸੀ ਕੋਈ ਲੜਕੀ। ਤੇ ਫਿਰ ਮੈਂ ਉਹਨੂੰ ਦੱਸਿਆ, ਮੈਂ ਕਿਹਾ ਭੈਣੇ ਵੀ ਇਹਦਾ ਕਸੂਰ ਨਹੀਂ ਹੈ ਨਾ, ਕਿਉਂਕਿ ਇਹ ਤਾਂ ਇੱਕ ਬਿਮਾਰੀ 'ਚ ਫਸ ਗਿਆ ਹੈ ਨਾ। ਹੁਣ ਇਹਨੂੰ ਪਤਾ ਨਹੀਂ ਲੱਗ ਰਿਹਾ ਕੀ ਕਰਦਾ। ਮੇਰੇ ਬਾਈ ਜੀ ਯਾਦ ਹੈ ਜਦੋਂ ਮੈਂ ਪੜ੍ਹ ਕੇ ਆ ਗਿਆ ਪਟਿਆਲਿਓਂ ਵਾਪਸ ਪਿੰਡ ਆ ਗਿਆ ਹੈ ਨਾ, ਮੈਂ ਖੰਨੇ ਜਾਂਦਾ ਸੀ ਸਮਾਨ ਲੈਣ ਆਪਣਾ, ਅਮਲੋ ਸਾਡੇ ਨੇੜੇ ਆ ਸ਼ਹਿਰ ਹੈ ਨਾ। ਹਾਂ, ਤੇ ਇੱਕ ਟਾਈਮ ਇਹੋ ਜਿਹਾ ਸੀ ਕਿ ਉੱਥੇ ਜਿਹੜੇ ਹਸਪੀਟਲ ਨੇ, ਜਿਹੜੇ ਉਹ ਕੁਸ਼ਟ ਆਸ਼ਰਮ ਜਾਂ ਮੰਦਰ ਜਿੰਨੇ ਵੀ ਨੇੜੇ ਤੇੜੇ ਹੈ ਨਾ, ਜਦੋਂ ਉੱਥੋਂ ਸਮਾਨ ਲੈ ਕੇ ਬਾਹਰ ਨਿਕਲਦਾ ਸੀ, ਸਰਕਾਰੀ ਹਸਪਤਾਲ ਜਿਹੜੇ ਸਰਕਾਰੀ ਬੱਸ ਸਟੈਂਡ ਦੀਆਂ ਟੋਇਲਟਸ ਨੇ, ਵਾਸ਼ਰੂਮ ਨੇ ਹੈ ਨਾ, ਉਹ ਵੀ ਨਹੀਂ ਸੀ ਮੈਨੂੰ ਅੰਦਰ ਵੜਦੇ, ਕੁੰਡਾ ਲਾ ਲੈਂਦੇ ਸੀ ਕਿ ਜੇ ਇਹ ਅੰਦਰ ਵੜ ਗਿਆ ਇਹ ਸਾਰੀ ਦਿਹਾੜੀ ਨਿਕਲਦਾ, ਨਾੜ ਨਹੀਂ ਸੀ ਲੱਭਦੀ ਕੋਈ, ਅੰਦਰ ਓਵਰਡੋਜ਼ ਹੋ ਕੇ ਪਿਆ ਰਹਿੰਦਾ ਸੀ। ਕਈ ਵਾਰ ਦਰਵਾਜ਼ਾ ਪੱਟ ਕੇ ਵੀ ਕੱਢਦੇ ਸੀ ਨਾ। ਮਤਲਬ ਉਹ ਜਿਵੇਂ ਆਪਾਂ ਕਿਸੇ ਕੋੜੀ ਨੂੰ ਦੇਖ ਕੇ ਵੀ ਇਹ ਯਾਰ ਸਾਡੇ ਗੰਦ ਪਾ ਦੂਗਾ ਅੰਦਰ ਹੈ ਨਾ, ਇਸ ਤਰ੍ਹਾਂ ਦੀ ਜ਼ਿੰਦਗੀ ਸੀ। ਉਹ ਜ਼ਿੰਦਗੀ ਨਹੀਂ, ਉਹ ਮਤਲਬ ਉਹ ਟਾਈਮ ਸੀ ਜਿਹੜਾ ਹੈ ਨਾ। ਬਈ ਜਦੋਂ ਉਧਰਲੇ ਪਾਸੇ ਨੂੰ ਜਾਂਦੇ ਹੋ, ਪਹਿਲਾ ਸਟੈਪ ਕੀ ਸੀਗਾ ਉਧਰਲੀ ਜ਼ਿੰਦਗੀ ਵੱਲ ਚੱਕਣ ਦਾ? ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਤੁਹਾਡੀ ਆਵਾਜ਼ ਦੇ ਵਿੱਚ ਕੀ ਕਿ ਤੁਸੀਂ ਕਿਹਾ ਨਰਕ ਸੀ, ਉਸ ਨਰਕ ਦੇ ਵੱਲ ਪਹਿਲਾ ਸਟੈਪ ਕਿਵੇਂ ਚੱਕਿਆ ਜਾਂਦਾ? ਉਹ ਬਈ ਵੈਸੇ ਤਾਂ ਉਹ ਅਟਪਟੀ ਜੀ ਲੱਗਦੀ ਹੈ ਗੱਲ ਹੈ ਨਾ, ਕਿਉਂਕਿ ਸਾਡੇ ਉਰੇ ਸਾਡੀ ਸੁਸਾਇਟੀ 'ਚ, ਸਾਡੇ ਪੰਜਾਬ 'ਚ ਖਾਸ ਕਰਕੇ ਪਿੰਡਾਂ 'ਚ ਜਾਂ ਜਿਹੜੇ ਜ਼ਿਮੀਂਦਾਰ ਖੇਤੀਬਾੜੀ ਵਾਲੇ ਪਰਿਵਾਰ 'ਚੋਂ ਮੈਂ ਆਉਣਾ ਹੈ ਨਾ, ਆਪਣੇ ਤਾਂ ਮਤਲਬ ਉਹਨੂੰ ਨਸ਼ਾ ਨਹੀਂ ਗਿਣਦੇ ਸ਼ਰਾਬ ਨੂੰ ਹੈ ਨਾ। ਤੇ ਪਹਿਲਾ ਮਤਲਬ ਜਿਹੜੀ ਪੌੜੀ ਹੈ ਨਰਕ ਦੀ ਹੈ ਨਾ, ਉਹ ਸਾਡੀ ਮੋਟਰ ਤੋਂ ਸ਼ੁਰੂ ਹੋਈ ਸੀ ਖੇਤ 'ਚੋਂ ਹੈ ਨਾ। ਤੇ ਉਹ ਬਾਪੂ ਜੀ ਹੋਰੀ ਪੀਂਦੇ ਸੀ ਪੈਗ, ਜਿਵੇਂ ਆਮ ਮਤਲਬ ਜਦੋਂ ਕੰਮ ਦਾ ਟਾਈਮ ਹੈ ਥੱਕੇ ਹੋਏ ਹੈ ਨਾ, ਉਹ ਘਰ ਦੀ ਸ਼ਰਾਬ ਕੱਢੀ ਹੁੰਦੀ ਸੀ। ਤੇ ਅਸੀਂ ਛੋਟੇ ਹੁੰਦੇ, ਸਾਨੂੰ ਮਤਲਬ ਮਨਾ ਨਹੀਂ ਸੀ ਹੈਗਾ ਉਹ ਪੀਣਾ, ਥੋੜ੍ਹੀ ਜਿਹੀ ਥੋੜ੍ਹਾ ਜਿਹਾ ਪਾ ਕੇ ਪਾਣੀ ਪੀ ਲੈਣਾ। ਜਾਂ ਫਿਰ ਜਦੋਂ ਵੱਡੇ ਹੋਏ ਮੇਰੇ ਯਾਦ ਹੈ ਇਹ ਕਹਿੰਦੇ ਸੀ ਕਿ ਹੋਰ ਆਲਸੂ ਪਰਸੂ ਨੂੰ ਮੂੰਹ ਨਹੀਂ ਮਾਰੀ, ਪੈਗ ਪੁੱਗ ਦਾ ਕੁਛ ਨਹੀਂ ਹੁੰਦਾ। ਮਤਲਬ ਉਹ ਪਤਾ ਨਹੀਂ ਸਾਨੂੰ, ਜਾਂ ਤਾਂ ਸਾਡੀ ਸੁਸਾਇਟੀ 'ਚ ਕਿ ਇਹ ਪੌੜੀ ਹੈ। ਜਿਵੇਂ ਮੰਨ ਲਓ ਜਿਹੜਾ ਟਿਪੀਕਲ ਸ਼ਹਿਰੀ ਏਰੀਆ ਉਹਨਾਂ ਦੇ ਹੈਗਾ ਕਿ ਉਹ ਜਿਹੜਾ ਉਹ ਰਾਜ ਦਰਬਾਰ ਗੁਟਕਾ ਜੋ ਖਾਂਦੇ ਨੇ ਹੈ ਨਾ, ਉਹ ਉਹਨਾਂ ਦੀ ਉਹ ਪੌੜੀ ਹੈ। ਕਿਉਂਕਿ ਅਸੀਂ ਖੁੱਲ੍ਹ ਦੇਣੀ ਹੈ ਜਦੋਂ ਛੋਟ ਦੇਣੀ ਹੈ ਆਪਣੇ ਦਿਮਾਗ ਨੂੰ, ਬਾਡੀ ਨੂੰ ਹੈ ਨਾ, ਫਿਰ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਕਦੋਂ ਉਸ ਪਾਸੇ ਜਾ ਰਹੇ ਨੇ। ਭਈ ਮੰਗੀ ਜੇ ਗੱਲ ਕਰੀਏ ਗਰਾਊਂਡਾਂ ਦੇ ਵਿੱਚ ਖੇਡਦੇ ਇੱਕਦਮ ਉਸ ਜ਼ਿੰਦਗੀ ਨੂੰ ਅਪਣਾ ਲੈਣਾ, ਫਿਰ ਘਰੇ ਜਦੋਂ ਆਉਣਾ ਘਰ ਦੇ ਕੀ ਸੋਚਦੇ ਸੀ, ਜਾਂ ਘਰੇ ਲੜਾਈ ਕਲੇਸ਼ ਵੀ ਹੁੰਦਾ ਹੋਣਾ ਕਈ, ਅਸੀਂ ਦੇਖਦੇ ਹਾਂ ਆਮ ਸਮਾਜ ਦੇ ਵਿੱਚ ਅਜਿਹਾ ਕੁਛ? ਨਹੀਂ, ਉਹ ਇੱਕ ਟਾਈਮ ਤਾਂ ਨਹੀਂ ਸੀ ਢਿੱਲੋਂ ਬਾਈ ਹੈਗਾ ਵੀ ਇੱਕੋ ਸਮੇਂ ਚੱਲਦੇ ਮਤਲਬ ਉਹਦੀ ਸ਼ੁਰੂਆਤ ਤਾਂ ਹੋਈ ਸੀ। ਬਸ ਉਹ ਸੀ ਵੀ ਜਿਹੜਾ ਜਿਹਨੂੰ ਆਪਾਂ ਐਕਟਿਵ ਡਰੱਗ ਜਿਹੜੀ ਮਤਲਬ ਵੀ ਉਹ ਕਦੋਂ ਆਈ, ਇਹ ਮਸਲਾ। ਕਿਉਂਕਿ ਉਹ ਤਾਂ ਸ਼ੁਰੂਆਤ ਹੈ ਜਦੋਂ ਤੁਸੀਂ ਪੈਗ ਲਾ ਲਿਆ, ਵਿਆਹਾਂ 'ਚ ਤੁਸੀਂ ਆਮ ਪੈਗ ਪੀਂਦੇ ਹੋ, ਘਰੇ ਤੁਹਾਡੇ ਜਿਵੇਂ ਸਾਡੇ ਪ੍ਰਾਹੁਣਾ ਕੋਈ ਆ ਗਿਆ, ਰਿਸ਼ਤੇਦਾਰ ਆ ਗਿਆ ਹੈ ਨਾ, ਉਹਦੇ ਸਾਹਮਣੇ ਬੈਠ ਕੇ ਮੈਂ ਘਰਦਿਆਂ ਦੇ ਸਾਹਮਣੇ ਪੈਗ ਲਈ ਜਾਂਦਾ ਸੀ। ਨਸ਼ਾ ਸ਼ੁਰੂਆਤ ਤਾਂ ਹੋਈ ਸੀ। ਸ਼ੁਰੂਆਤ ਤਾਂ ਮੈਨੂੰ ਯਾਦ ਵੀ ਨਹੀਂ ਕਦ ਹੋਈ ਹੈ, ਮਤਲਬ ਛੋਟੇ ਹੁੰਦੇ ਤੋਂ ਹੀ ਹੋ ਗਈ, ਇਹ ਕਹਿ ਸਕਦੇ ਹਾਂ। ਹਾਂ, ਜਿਹਨੂੰ ਅਸੀਂ ਨਸ਼ਾ ਸਾਡੇ ਉਰੇ ਮੰਨਿਆ ਜਾਂਦਾ ਹੈ, ਉਹ ਮੈਂ ਗ੍ਰੈਜੂਏਸ਼ਨ BPEd ਕਰਦਾ ਸੀ ਉਦੋਂ। ਉਹ ਵੀ ਉਹਦਾ ਕਾਰਨ ਵੀ ਇਹੀ ਸੀ, ਸ਼ਰਾਬ ਹੀ ਸੀ। ਕਿਤੋਂ ਵਿਆਹ 'ਚ ਹੋਏ ਸੀ, ਉੱਥੇ ਲੜ ਪਏ ਹੈ ਨਾ, ਦਾਰੂ ਜ਼ਿਆਦਾ ਪੀ ਲਈ ਅਤੇ ਉਹ ਇੱਕ ਪਾਸੇ ਬਰਾਤ ਹੋ ਗਈ ਸਾਰੀ। ਫਿਰ ਇਹ ਸੀ ਕਿ ਉਹ ਫਸ ਜਾਂਗੇ ਹੈ ਨਾ, ਉੱਥੋਂ ਅਸੀਂ ਜੀਪ ਲੈ ਕੇ ਚੱਕ ਕੇ ਕਿਸੇ ਦੀ ਭੱਜ ਆਏ। ਰਾਤ ਨੂੰ ਜ਼ਿਆਦਾ ਪੀ ਲਈ, ਹੋਰ ਪੀ ਲਈ ਆ ਕੇ ਹੈ ਨਾ, ਅਤੇ ਸਵੇਰੇ ਮੈਚ ਸੀ। ਅਤੇ ਉਹ ਮੈਚ ਫਿਰ ਕੋਈ, ਮੈਂ ਉਹਦਾ ਨਾਂ ਨਹੀਂ ਲੈਂਦਾ ਬੰਦੇ ਦਾ, ਜਿਹਦੇ ਕੋਲ ਮੈਂ ਸਮੈਕ ਪੀਤੀ ਮਤਲਬ ਪਹਿਲੀ ਵਾਰ। ਅਤੇ ਉਹ ਬਸ ਫਿਰ ਪਤਾ ਹੀ ਨਾ ਲੱਗਿਆ। ਫਿਰ ਉਹ ਰੋਜ਼ ਤੀਏ ਦਿਨ, ਚੌਥੇ ਦਿਨ, ਪੰਜਵੇਂ ਦਿਨ, ਫਿਰ ਉਹ ਜਿਹਨੇ ਵਿਚਾਰੇ ਨੇ ਪਿਲਾਈ ਸੀ ਉਹਨੇ ਅਜੇ ਛੱਡਤੀ ਸੀ, ਉਹਨੂੰ ਦੁਬਾਰੇ ਅਸੀਂ ਲੈ ਕੇ ਆਉਣ ਲੱਗੇ। ਫਿਰ ਨਹੀਂ ਪਤਾ ਲੱਗਿਆ, ਫਿਰ ਸਮੈਕ ਨਸ਼ਾ ਕਰਨੋਂ ਹਟ ਗਈ ਹੈ ਨਾ। ਫਿਰ ਨਰਕ 'ਚ ਗਿਰਦੇ ਫਿਰ ਟੀਕੇ, ਸਸਤਾ ਨਸ਼ਾ ਚਾਹੀਦਾ ਸੀ। ਇਹ ਪਤਾ ਨਹੀਂ ਲੱਗਦਾ ਬਾਈ। ਜਦੋਂ ਹੁਣ ਉਸ ਜ਼ਿੰਦਗੀ ਨੂੰ ਯਾਦ ਕਰਦੇ ਹੋ, ਰੌਂਗਟੇ ਖੜੇ ਹੁੰਦੇ ਹੋਣੇ ਆ, ਰੋਣਾ ਆਉਂਦਾ ਹੋਣਾ ਆਪਦੀ ਜ਼ਿੰਦਗੀ ਦੇ ਉਸ 'ਤੇ ਵੀ, ਯਾਰ ਕਿੱਧਰ ਚਲੇ ਗਏ ਸੀ? ਹਾਂ, ਸਮਾਂ ਬਾਈ ਜਿਹੜੇ ਮੇਰੇ ਨਾਲ ਦੇ ਪਲੇਅਰ ਸੀ, ਖੇਡਦੇ ਸੀ ਮੇਰੇ ਨਾਲ, ਗੁਰਲਾਲ ਘਨੌਰ ਹੁੰਦਾ ਸੀ ਹੈ ਨਾ, ਅੱਜ ਕੱਲ੍ਹ MLA ਨੇ ਘਨੌਰ ਤੋਂ, ਮਨਪ੍ਰੀਤ ਮਾਨਾ, ਗੁਰਪ੍ਰੀਤ, ਬਹੁਤ ਵੱਡੇ ਜਾਦੂ ਬੋੜਾਲ ਤੋਂ ਹੈ ਨਾ, ਵੱਡੇ ਪਲੇਅਰ ਹੋਏ ਨੇ ਮੇਰੇ ਨਾਲ ਜਿਹੜੇ, ਉਹ ਬਹੁਤ ਅੱਗੇ ਨਿਕਲ ਗਏ। ਮੈਂ ਵਾਪਸ ਵੀ ਨਹੀਂ ਮੁੜਿਆ, ਵਾਪਸ ਮੁੜ ਕੇ ਵੀ ਨਰਕ 'ਚ ਜਾ ਗਿਰਿਆ ਹੈ ਨਾ। ਅਤੇ ਪਰ ਫਿਰ ਵੀ ਮੈਨੂੰ ਲੱਗਦਾ ਹੁੰਦਾ ਕਿ ਕੋਈ ਮਤਲਬ ਜਿਹੜਾ ਚੁਣਾਵ ਹੈ, ਜਿਹੜਾ ਚੁਣਿਆ ਗਿਆ ਹੈ ਨਾ, ਕਿ ਤੂੰ ਜਿਉਣਾ
ਹਨਾ, ਕਿਉਂਕਿ ਮੈਂ ਤਾਂ ਮਰਨ ਨੂੰ ਰੋਜ਼ ਬਈ ਮੇਰੇ ਮਤਲਬ ਵੇਨ ਨਹੀਂ ਹੈਗੀ ਕੋਈ ਬੋਡੀ 'ਚ ਜਿਹੜੀ 'ਚ ਆਪਾਂ ਬਲੱਡ ਲੈ ਸਕੀਏ। ਮੈਂ ਸਾਰੀਆਂ ਬੰਦ ਕਰਤੀ ਸੀ, ਤਾਰਾਂ ਬਣਾਤੀਆਂ ਸੀ, ਮਤਲਬ ਇੰਜੈਕਸ਼ਨ ਲਾ ਕੇ ਬਾਰ-ਬਾਰ ਉਹਨਾਂ ਜਗ੍ਹਾ 'ਚ ਹਨਾ। ਤੇ ਪਰ ਫਿਰ ਵੀ ਪਤਾ ਨਹੀਂ ਕਿਵੇਂ ਜਾਂ ਤਾਂ ਮੈਨੂੰ ਲੱਗਦਾ ਮੇਰੀ ਵਾਈਫ ਪਾਠ ਬਹੁਤ ਕਰਦੀ ਆ, ਉਹਦੀ ਸ਼ਰਧਾ ਜਿਹੜੀ ਹੈ ਨਾ, ਅੰਧ ਸ਼ਰਧਾ ਤੋਂ ਵੀ ਗਾਹਾਂ ਵਾਲੀ ਜਿਹੜੀ ਆਪਾਂ ਅੰਧ ਵਿਸ਼ਵਾਸ ਹੁੰਦਾ ਨਾ, ਉਸ ਤੋਂ ਵੀ ਗਾਹਾਂ ਵਾਲਾ ਮਤਲਬ ਬਹੁਤ ਮਜ਼ਬੂਤ ਵਿਸ਼ਵਾਸ ਹੈ ਨਾ ਕਿ ਇਹ ਠੀਕ ਹੋਊ। ਮੈਨੂੰ ਮੇਰੇ ਵਾਹਿਗੁਰੂ 'ਤੇ ਭਰੋਸਾ ਹੈ ਨਾ, ਜਾਂ ਮੇਰੀ ਮਾਂ ਦੀਆਂ ਦੁਆਵਾਂ ਜਿਹੜੀਆਂ, ਪਤਾ ਨਹੀਂ ਦੋਸਤ ਬਹੁਤ ਵਧੀਆ ਮਿਲੇ ਇਹ ਜਾਂ ਸਮਾਜ ਬਹੁਤ ਵਧੀਆ ਮਿਲਿਆ। ਅਸਲ 'ਚ ਮੈਨੂੰ ਮਤਲਬ ਮੈਂ ਬਲੈਸਡ ਹਾਂ ਕਿ ਮੈਂ ਪੰਜਾਬ 'ਚ ਪੈਦਾ ਹੋਇਆ ਹੈ ਨਾ। ਮੇਰੇ ਯਾਦ ਹੈ ਮੈਨੂੰ ਮਤਲਬ ਬਹੁਤ ਵਾਰ ਬਾਥਰੂਮ 'ਚੋਂ ਪੱਟ ਕੇ ਉਹਨਾਂ ਨੇ ਗੇਟ ਖੰਨੇ ਹੈ ਨਾ ਕੱਢ ਕੇ, ਫਿਰ ਵੀ ਉਹਨਾਂ ਨੇ ਨਵਾਂ ਮੂੰਹ ਮਾਂ 'ਤੇ ਛਿੱਟੇ ਮਾਰ ਕੇ ਸੈੱਟ ਕਰਕੇ ਮੈਨੂੰ ਤੋਰ ਦੇਣਾ। ਮਤਲਬ ਮਰਿਆ ਨਹੀਂ ਮੈਂ ਤਾਂ ਮਰਨ ਦੀ ਕੋਸ਼ਿਸ਼ ਕਰਦਾ ਰਿਹਾ। ਜਿਵੇਂ ਫਿਲਮਾਂ ਬਣੀਆਂ ਤੁਹਾਡੇ ਤੇ, ਫਿਲਮ ਬਣੀ ਇੱਕ ਡਾਕੂਆਂ ਦਾ ਮੁੰਡਾ 2, ਵਾਕਈ ਉਹਦੇ ਵਿੱਚ ਸੱਚਾਈ ਸੀ ਕੁਛ? ਨਹੀਂ, ਉਹ ਚਲੋ ਉਹਨੂੰ ਆਪਾਂ ਸੱਚਾਈ ਤਾਂ ਨਹੀਂ ਕਹਿ ਸਕਦੇ ਸਾਰੀ, ਕਿਉਂਕਿ ਉਹਨਾਂ ਨੇ ਮੈਨੂਪਲੇਟ ਕੀਤੀ ਸਟੋਰੀ ਨੂੰ, ਜਿਹੜਾ ਮਤਲਬ ਬਿਲਡ ਕਰਿਆ, ਜਿਹੜੇ ਕਰੈਕਟਰ ਪੋਲੀਟੀਕਲ ਕਰੈਕਟਰ ਹੈ ਨਾ, ਜਿਹੜੇ ਉਹ ਪਿੱਛੇ ਸੀ ਮਤਲਬ ਬੈਕ ਤੇ ਸੀ, ਕਿਉਂਕਿ ਹੁੰਦਾ ਹੀ ਆ ਸਾਰਾ ਸਿਸਟਮ, ਜੇ ਪੋਲੀਟੀਕਲ ਸਿਸਟਮ ਹੈ ਜਿਹੜਾ ਉਹ ਬੈਕ ਤੇ ਹੈ ਹੀ, ਤਾਂ ਹੀ ਸਾਡੇ ਉਰੇ ਸੋਸਾਇਟੀ 'ਚ ਕੋਈ ਸੁਧਾਰ ਨਹੀਂ ਹੁੰਦਾ, ਕਿਉਂਕਿ ਉਹਨੇ ਪਿੱਠ ਤੇ ਉਹ ਖੜੇ ਨੇ ਜਿਹੜੇ ਨਸ਼ਾ ਤਸਕਰ ਨੇ ਹੈ ਨਾ। ਮੇਰੇ ਮੁਤਾਬਕ ਉਹ ਬੈਕ ਤੇ ਸੀ, ਮੈਂ ਆਪ ਪੰਗੇ ਲਏ ਹੈ ਨਾ। ਫਿਲਮ ਵਾਲਿਆਂ ਨੇ ਇਹ ਦਿਖਾਤਾ ਕਿ ਉਹ ਅੱਗੇ ਸੀ, ਤੇ ਉਹ ਸਟੋਰੀ ਥੋੜੀ ਜਿਹੀ ਬਦਲਣੀ ਵੀ ਸੀ, ਕਿਉਂਕਿ ਕਈ ਬੰਦੇ ਜਿਹੜੇ ਜਿਨ੍ਹਾਂ ਦੇ ਕੇਸ ਖੁੱਲ੍ਹ ਸਕਦੇ ਸੀ ਹੈ ਨਾ ਉਸ ਸਮੇਂ ਦੇ, ਫਿਰ ਉਹ ਥੋੜਾ ਜਿਹਾ ਚੇਂਜ ਕਰਿਆ ਹੈ। ਬਾਕੀ ਉਹ ਜਿਹੜਾ ਬੁਰਾ ਹਾਲ ਹੈ ਉਹ ਇਸ ਤਰ੍ਹਾਂ ਦਾ ਹੀ ਸੀ। ਜਿਵੇਂ ਬਈ ਤੁਸੀਂ ਪੋਲੀਟੀਕਲ ਬੰਦਿਆਂ ਦੀ ਗੱਲ ਕਰੀ ਆ, ਪੋਲੀਟੀਕਲ ਬੰਦੇ ਵੀ ਸਪੋਰਟ ਕਰਦੇ ਨੇ ਕਿਤੇ ਨਾ ਕਿਤੇ ਜਾ ਕੇ, ਜਾਂ ਜਿਹੜੇ ਨਸ਼ਾ ਕਰਦੇ ਨੇ ਨੌਜਵਾਨ ਉਹਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਫਸਾਉਣ ਦੀ, ਜਾਂ ਮਤਲਬ ਜਿਹੜੇ ਨਸ਼ੇ ਦੇ ਤਸਕਰ ਨੇ ਵੱਡੇ, ਉਹਨਾਂ ਨੂੰ ਪੋਲੀਟੀਕਲ ਬੰਦਿਆਂ ਦੀ ਸਪੋਰਟ ਹੁੰਦੀ ਆ, ਇਸੇ ਕਰਕੇ ਨਹੀਂ ਖਤਮ ਹੋ ਰਿਹਾ ਨਸ਼ਾ? ਹਾਂ, ਨਹੀਂ, ਹਾਂ ਮੈਨੂੰ ਲੱਗਦਾ ਪੋਲੀਟੀਕਲ ਜਿਹੜੀ ਵਿਲ ਹੈ